ਉਸਤਾਦ ਜੀ ਇਹਨੇ ਆਪਣੇ ਦਾਦੇ ਦੀ ਫੋਟੋ ਏਸੀ ਦੇ ਥੱਲੇ ਲਾਈ ਤੇ ਉਹ ਕੋਲੋਂ ਆਇਆ ਕਰਨ ਡਿਆ ਤੇ ਸਾਰੀ ਤਸਵੀਰ ਏਦਾਂ ਤੇ ਸਾਰਾ ਦੰਦ ਕਰ ਲਿਆ। ਹਾਂਜੀ ਉਹਦੀ ਗੱਲ ਸਹੀ ਆ। ਤੇਰੇ ਕਮਰੇ 'ਚ ਇੰਨੀਆਂ ਦਰਾੜਾਂ ਵਾ, ਬਾਈਪਾਸ ਤੇ ਜਿਹੜੀ ਲਾਈਟ ਲੱਗੀ ਨਾ ਉਹਦੀ ਵੀ ਰੋਸ਼ਨੀ ਅੰਦਰ ਹੁੰਦੀ ਵੀ 33 ਕਿਲੋਮੀਟਰ ਦੂਰ ਲੱਗੀ। ਉਸਤਾਦ ਜੀ ਐਲੂਮੀਨੀਅਮ ਦੇ ਸ਼ੀਸ਼ੇ ਲੱਗੇ, ਐਲੂਮੀਨੀਅਮ ਦੇ। ਉਹ ਐਲੂਮੀਨੀਅਮ ਦੇ ਲੱਗੇ ਟਾਇਰ 'ਚ। ਸਾਲ ਦੇ OLX ਤੇ ਹੀ ਚੱਲਿਆ ਵਾ। ਲੈਣਾ ਕਿ ਨਹੀਂ ਲੈਣਾ, ਲੈਣਾ ਕਿ ਨਹੀਂ। अस्सलामुअलैकुम नादरीन, टी टाइम में खुश आमदीद। 2 दिन ਨਰਾਨ ਕਗਾਨ ਹੈਰਾਨ ਪਰੇਸ਼ਾਨ ਤੇ 2 ਦਿਨਾਂ ਦੇ ਵਿੱਚ 24 ਤੋਂ 48 ਤੇ 3 ਦਿਨ 36 ਘੰਟਿਆਂ ਦੇ ਵਿੱਚੋਂ ਨਹੀਂ ਤੇ 48 ਤੇ 72 ਘੰਟਿਆਂ ਦੇ ਵਿੱਚੋਂ ਕਮ ਸੇ ਕਮ 40 ਘੰਟੇ ਮੈਂ ਗੱਡੀ ਚਲਾਈ ਹੈ। ਹਾਂਜੀ ਹਾਂਜੀ ਤੇ ਬਸ ਇੰਝ ਹੀ ਆ ਗਏ ਆ। ਗਲਤੀ ਹੋ ਗਈ ਬੰਦਿਆਂ ਦੇ ਕੋਲੋਂ ਹੀ ਹੁੰਦੀ ਹੈ। ਮੈਨੂੰ ਇੱਕ ਗੱਲ ਯਾਦ ਆਈ ਤੁਹਾਡੀ ਇਸ ਗੱਲ ਤੋਂ ਬਾਅਦ। ਬਾਜਰਾ ਤੁਲ ਵਜਣਾ ਜਿਓ ਬਾਜਰਾ ਤੁਲ ਵਜਣਾ ਅਸਾਂ ਤੇ ਕੁ ਛੋੜ ਦਿੱਤਾ ਓ ਤੈਂ ਦਰ ਦਰ ਰੁਲ ਵਜਣਾ ਅਸਾਂ ਤੇ ਕੁ ਛੋੜ ਦਿੱਤਾ ਓ ਤੈਂ ਦਰ ਦਰ ਰੁਲ ਵਜਣਾ। ਉਹ ਵੀ ਤਾਂ ਕੋਈ ਰੋਹੀ ਯਾਦ ਕਰਿੰਦੀ ਉਹਨੂੰ ਕਹਿ। ਨਹੀਂ ਉਹ ਉੱਥੇ ਸੀਗੇ ਆਪਾਂ ਟੂਰ ਤੇ ਜੀ। ਓਕੇ FM ਟੈਪ ਬੈਕਗ੍ਰਾਉਂਡ ਮਿਊਜ਼ਿਕ। ਉਸਤਾਦ ਜੀ ਇੱਕ ਐਡਾ ਜ਼ਬਰਦਸਤ ਗਾਣਾ ਜਿਹੜਾ ਅਸੀਂ 2.5-3 ਸਾਲ ਦੇ ਟੀ ਟਾਈਮ ਦੇ ਵਿੱਚ ਜ਼ੇਨ 'ਚ ਹੀ ਨਹੀਂ ਆਇਆ। ਅੱਛਾ ਜੀ। ਹਾਲਾਂਕਿ ਇਹਦਾ ਹੋ ਨਹੀਂ ਸਕਦਾ। ਸਹੀ ਗੱਲ ਹੈ। ਕਸਮ ਵੀ ਤੁਹਾਡੇ ਜ਼ੇਨ ਚ ਤੋਂ ਪਤਾ ਨਹੀਂ ਕੀ ਗੱਲ ਆ। ਉਹ ਫਿਰ ਮੈਨੂੰ ਕੱਲ ਮੇਲ ਆਈ, ਉਹਨਾਂ ਨੇ ਕਿਹਾ ਜੀ ਇੱਕ ਦੋਸਤ ਨੇ ਉਹਨਾਂ ਨੇ ਕਿਹਾ ਜੀ ਇਹ ਗਾਣਾ ਸੁਣਾਓ। ਜਦੋਂ ਮੈਂ ਗਾਣਾ ਪੜ੍ਹਿਆ ਤਾਂ ਮੈਂ ਕਿਹਾ ਯਾਰ ਇਹ ਮੇਰੇ ਜ਼ੇਨ 'ਚ ਕਿਉਂ ਨਹੀਂ ਆਇਆ। ਸੋਚਣ ਵਾਲੀ ਗੱਲ, ਸੋਚਣ ਵਾਲੀ ਗੱਲ। ਉਹਨਾਂ ਦੀ ਫਰਮਾਇਸ਼ ਸੀ, ਉਹਨਾਂ ਨੇ ਕਿਹਾ ਜੀ ਲਾਜ਼ਮੀ ਸੁਣਾਉਣਾ। ਮੈਂ ਕਿਹਾ ਜੀ ਮਿਹਰਬਾਨੀ ਸੁਣਾ ਦਾਂਗੇ। ਲਿਆਦਾ ਹੁਣ ਉਹਨਾਂ ਨੇ ਕਿਹਾ ਮੈਂ ਨਹੀਂ ਸੁਣਾਉਣ ਲੱਗਾ। ਸਹੀ ਗੱਲ। ਕਿਸੇ ਨਾ ਕਿਸੇ ਨੇ ਕਿਹਾ ਹੀ ਹੁੰਦਾ। ਮੁਹੱਬਤ ਹੈ ਸਹੀ ਗੱਲ। ਨਹੀਂ ਇਹ ਤੇ ਸ਼ੌਕ ਕਿਸੇ ਤੇ ਗਾਣਾ ਪਾ ਕੇ ਗਾਉਂਦੇ ਆ। ਦੱਸੋ ਗੋਲੀ ਮੈਸੇ ਲਿਖ ਕੇ ਸੈਂਡ ਕਰਕੇ ਹੈ ਆਈਡੀ ਬਣਾ ਕੇ ਅਸੀਂ ਇੱਕ ਪਾਗਲ। रिम झिम के गीत सावन गाए आए भीगी भीगी रातों में होठों पे नाम जी का आए आए भीगी भीगी रातों में मेरा दिल भी है दीवाना तेरे नैना भी है नादान से कुछ ना सोचा कुछ ना देखा कुछ भी पूछा न एक अनजान से चल पड़े साथ हम ऐसे ऐसे बन के साथी राहों में क्या कहने। रिम झिम के गीत सावन गाए हाय भीगी भीगी रातों में। एक भजन फरमाइश है। थैंक यू। क्या कहने साहब जी, ब्रावो। ਤੇਰੇ ਮੱਥੇ ਦਾ ਪਸੀਨਾ ਮੈਨੂੰ ਸ਼ਰਮਿੰਦਾ ਕਰ ਰਿਹਾ ਕਿ ਅਸੀਂ ਏਸੀ 'ਚ ਬੈਠੇ ਆ। ਕਿ ਮੈਂ ਏਸੀ ਕਿੱਦਾਂ ਦਾ ਲਵਾ ਬੈਠਾ। ਇੱਕੋ ਹੀ ਚੰਗਾ ਏਸੀ ਸੀ, ਉਹ ਭਾਜੀ ਉਹਨੇ ਲਾ ਕੇ ਲੈ ਗਏ ਨੇ ਘਰ। ਹਾਂਜੀ ਪਹਿਲੇ ਯਾਰ ਸਾਰੇ ਤੁਹਾਨੂੰ ਪਤਾ, ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ, ਜਦੋਂ ਮੈਂ ਦੁਬਈ ਨਹੀਂ ਗਿਆ ਭਾਜੀ, ਮੈਂ ਹਾਲੇ ਦੁਬਈ ਨਹੀਂ ਗਿਆ, ਮੈਂ ਹਾਲੇ ਗੇਟੋਂ ਬਾਹਰ ਹੋਇਆ ਵਾਂ ਤੇ ਏਸੀ ਗਿਆ ਤੇ ਅੰਦਰ ਬੰਦਾ ਲੱਗਾ ਸੀ ਏਸੀ ਲਾਉਣ ਵਾਲਾ। ਉਹੀ ਏਸੀ ਸੀ ਵੀ ਭਮੱਕੇ ਸਿੱਟਦਾ ਸੀ, ਵੀ ਇੰਜ ਲੱਗਦਾ ਸੀ
ਬਰਫ਼ ਕੁੱਟ ਕੇ ਨਾ ਪਿੱਛੇ ਉਹਦੇ ਕਿਸੇ ਨੇ ਪਾਈ ਹੈ ਤੇ ਉਹ ਸਿੱਟੀ ਜਾ ਰਿਹਾ। ਓਏ ਵੱਡੀ ਫੁੱਲ ਚਿੱਲ ਮੂਲ। ਲਓ ਜੀ ਯਕੀਨ ਮੰਨੋ, ਤੇ ਨਹੀਂ ਅਗਲੀ ਗੱਲ ਸੁਣਨਾ, ਭਾਜੀ ਉਹਨੇ ਲੈ ਕੇ ਗਏ ਨੇ 3 ਦਿਨ ਸਹੀ ਚੱਲਿਆ, 2-3 ਦਿਨ ਸਹੀ ਚੱਲਿਆ, ਉਸ ਤੋਂ ਬਾਅਦ ਭਾਜੀ ਉਹਨਾਂ ਨੇ ਕੀੜੇ ਪਾਤੇ ਨੇ। ਹਾਂਜੀ ਐਜ ਯੂ ਆ ਨਹੀਂ ਖਰਾਬ, ਕੂਲਿੰਗ ਨਹੀਂ ਕਰਦਾ, ਉਹਦਾ ਪੈਪ ਲੀਕ ਹੋ ਗਿਆ, ਉਹਦੇ ਤੇ ਜਬ ਬਰਫ਼ ਜੰਮਣ ਲੱਗ ਪਈ। ਯਾਨੀ ਆਸਾਨ ਫਰਾਮੋਸ਼ੀ ਦਾ ਮੂਨ ਐਵਰੈਸਟ ਹੋਇਆ ਭਾਈ। ਕਾਲੂ ਜੀ ਸੱਚ ਗੱਲ ਕਰਾਂਗਾ, ਅੱਜ ਮੈਂ ਕਿੰਨੇ ਦੇਰ ਦਾ ਆਡੀਅנס ਨਾਲ ਗੱਲ ਕਰਨਾ ਚਾਹ ਰਿਹਾ ਸੀ ਕਿ ਮੈਨੂੰ ਪਕੜਿਆ ਗਿਆ ਝੂਠੇ ਤੇ ਬਿਲਕੁਲ ਲਾਨਤ ਆ। ਓਏ ਆਪਣੇ ਆਪ ਤੇ ਕਿਉਂ ਲੜਦਾ ਐਵੇਂ ਪਾਉਂਦੇ? ਓਕੇ ਹੋਰ ਕੋਈ ਪਾ ਲਵੇ ਠੀਕ ਹੈ, ਤੂੰ ਨਾ ਇਹ ਗੱਲ ਕਿਹਾ ਕਰ ਝੂਠੇ ਤੇ ਲਾਣਤ ਆ, ਝੂਠੇ ਤੇ ਪੰਜਾਬ ਨੂੰ ਕਹੀਦਾ ਇਹ ਕਹੀਦਾ ਹੁੰਦਾ ਸਾਰੀ ਦਿਹਾੜੀ ਆਪਣੇ ਤੇ ਲਾਣਤ ਪਾਉਂਦਾ ਰਹਿਣਾ ਤੂੰ। ਅੱਛਾ ਇਹ ਫਿਕਰੇ ਬਣੇ ਹੋਏ ਆ, ਫਿਕਰੇ ਬੋਲਣੇ ਪੈਣੇ ਤਾਂ ਇਹ ਫਿਕਰੇ ਕਿਸੇ ਗੱਲ ਤੇ ਬੋਲੀ ਦੀ, ਜਦੋਂ ਨਾ ਝੂਠੇ ਹੋ ਉਦੋਂ ਬੋਲੀਦਾ, ਤੂੰ ਆਪਣੇ ਤੇ ਪਾਈ ਜੰਨਾ। ਅੱਛਾ ਮੈਂ ਸੱਚਾ ਵਾਂ, ਦੱਸੂਗਾ ਨਾ ਬਾਪ ਨੂੰ ਵੀ ਉਹਨਾਂ ਹੋਇਆ ਕੀ ਹੈ। ਯਕੀਨ ਮੰਨੋ, ਮੈਂ ਅੱਖਾਂ ਵੇਖਿਆ ਤੇਰੇ ਤੇ ਲਾਣਤ ਪੈਂਦੀ, ਮੈਨੂੰ ਗੈਬੀ ਨਜ਼ਰ ਆਈ, ਤੂੰ ਕਹਿੰਦਾ ਮੈਂ ਸੱਚਾ। ਇੱਕ ਸਵਾਜ ਹੀ ਆਈ ਤੇਰੇ ਤੇ ਜਦੋਂ ਕਿਹਾ ਝੂਠੇ ਤੇ ਲਾਣਤ ਦਾ ਠਾਮ ਕਰਕੇ ਪਈ ਤੇ ਹੋਰ ਉਹ ਤੇਰੇ ਘੋੜੇ ਨੇ ਅਗਲੀਆਂ ਲੱਤਾਂ ਚੁੱਕ ਲਈਆਂ ਉਹਦੀ। ਲਾਣਤ ਦਾ ਸੁਣ ਲਾਨਤ ਕੈਚ ਕਰ। ਹਾਂਜੀ ਘੋੜਾ ਵੀ ਹੋ ਗਿਆ ਉਹ ਵੇਖ ਤੇ ਸਹੀ, ਅੱਲਾ ਮਾਰੀ ਸ਼ਰਟ ਤੇ ਚੈੱਕ ਕਰ। ਹਾਂਜੀ ਆਪੇ ਦੇ ਕੇ ਤੇ ਹੁਣ ਕਹਿੰਦੇ ਸ਼ਰਤ ਬਹੁਤ ਅੱਛੇ ਜੀ ਕਿਹਾ। ਐ ਹੁੰਦਾ ਕੰਮ ਵੀ ਆਪੇ ਉਸਤਾਦ ਜੀ ਸ਼ਰਟ ਤੁਸੀਂ ਪਿਛਲੇ ਸ਼ੋਅ 'ਚ ਦੇਖੀ ਹੋਣੀ ਕਿ ਨਾ ਜੀ। ਹੁਣ ਜ਼ਰਾ ਦੇਖਿਓ ਆਪੇ ਕੀੜੇ ਕੱਢਣੇ ਹੋ। ਯਕੀਨ ਮੰਨੋ, ਮੈਂ ਜਿੱਦਣ ਇੱਥੋਂ ਏਸੀ ਲੈ ਕੇ ਗਿਆ ਵਾ ਨਾ, ਹਾਂ ਯਾਰ ਇੰਜ ਕਰਕੇ ਏਸੀ ਟੰਗਿਆ ਵਾ, ਉਹ ਜਿਹੜਾ ਏਸੀ ਲਾਉਣ ਡਿਆ ਵਾ ਐ ਪਿਛਣ ਡਿੱਗਿਆ ਥਾ ਪੌੜੀ ਤੋਂ ਘੁੰਮਦਾ ਠੱਕ। ਉਹ ਬੰਦਾ ਜਿਹਨੇ ਫਿੱਟ ਕਰਨਾ ਸੀ। ਜਿਹਨੇ ਫਿੱਟ ਕਰਨਾ। ਅੱਛਾ ਮੈਂ ਕਿਹਾ ਯਾਰ ਇਹ ਕੀ ਹੋਇਆ? ਮੈਨੂੰ ਸਾਹਮਣੇ ਬੰਦੇ ਨੇ ਦੱਸਿਆ, ਉਹਨੇ ਕਿਹਾ ਯਾਰ ਮੈਨੂੰ ਕੁਝ ਸ਼ਕਤੀਆਂ ਨਜ਼ਰ ਆਈਆਂ, ਮੈਨੂੰ ਕੋਈ ਅਸੇਬ ਨਜ਼ਰ ਆਇਆ, ਤੇਰੇ ਏਸੀ ਨੂੰ ਸਹੀ ਹੈ। ਮੈਂ ਕਿਹਾ ਜਾ ਚੀਜ਼ਾਂ ਕਰਨੇ, ਤੂੰ ਤੇਰਾ ਵੈਸੇ ਢੀਲਾ ਪਿਆ। ਅੱਛਾ ਯਾਰ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ, ਖੁੱਲੀਆਂ ਜਗ੍ਹਾ ਤੇ ਚੀਜ਼ਾਂ ਹੁੰਦੀਆਂ ਨੇ, ਪਹਾੜੀ ਇਲਾਕੇ 'ਚ ਚੀਜ਼ਾਂ ਹੁੰਦੀਆਂ ਨੇ, ਵੀ ਬੰਦ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ। ਏਸੀ ਦੇ ਅੰਦਰ ਚੀਜ਼ਾਂ ਕਿੱਥੇ ਰਹਿ ਹੁੰਦੀਆਂ, ਕਿਹੜੀਆਂ ਵੜੀਆਂ ਨੇ, ਉਹਨੂੰ ਸ਼ਕਤੀਆਂ ਨਜ਼ਰ ਆ ਗਈਆਂ। ਆਪਣਾ ਘਰ ਨਹੀਂ ਤੂੰ ਕਹਿੰਦੇ, ਤੇਰੇ ਘਰ 'ਚ ਬੇਟਾ 골ਡਨ ਅਸੇਬ ਦਾ ਸਦਕਾ ਵਾ, ਆਇਆ ਤੇਰੇ ਘਰ ਕਾਲਾ ਕੱਲੂ ਅਸੇਬ ਆ। ਹਾਂਜੀ ਗਾਚਾ ਵੀ ਪਾ ਦਿਓ। ਹਾਂ ਉਹ ਵੀ ਤੇ ਨਹੀਂ, ਉਹ ਤੇ ਮਾੜਾ ਹੁੰਦਾ। ਤੇਰੇ ਘਰ ਕੋਈ ਰੌਲਾ ਵਾ। ਯਾਰ ਉਹਨੂੰ 2 ਬੋਤਲਾਂ ਲੱਗੇ, ਉਹਨੂੰ ਉਠਾਇਆ, ਤਲੀਆਂ ਤੁਲੀਆਂ ਚੱਸੀਆਂ, ਉਹਨੂੰ ਸੈੱਟ ਸੁੱਟ ਕੀਤਾ, ਏਸੀ ਨੂੰ ਛੱਡ ਗਿਆ। ਨਹੀਂ ਭੱਜ ਜਿਹੜਾ ਗਿਆ। ਏਸੀ ਲਾਉਣ ਆਇਆ ਓਏ, ਉਹਨੂੰ ਉਹ ਮੈਂ ਆਪ ਭਾਈ ਦਾ ਦੇਖਿਆ, ਮੈਂ ਆਵਾਜ਼ ਦਿੱਤੀ, ਮੈਂ ਕਿਹਾ ਉਹ ਕਾਸ਼ੀ, ਉਹ ਰੁਕਿਆ ਹੀ ਨਹੀਂ। ਉਸਤਾਦ ਜੀ ਅੱਲਾ ਕਰਕੇ ਦੂਜਾ ਬੰਦਾ ਉਹਨੇ ਏਸੀ ਟੰਗਿਆ, ਏਸੀ ਦਾ ਪਹਿਲਾ ਭਪੱਕਾ ਵੱਜਾ ਵਾ, ਵਿੱਚੋਂ ਚਮਚੜਿਕਾ ਲਾਲ ਪੱਬੂ ਇੰਜ ਕਰਕੇ ਨਿਕਲੇ। ਕੀ ਖੰਡਰ ਚਲੋ ਓਹੋ ਉਹ ਗ੍ਰਿਲ ਥੱਲੇ ਵੱਜੀ ਹੈ, ਗ੍ਰਿਲ ਐ ਗ੍ਰਿਲ ਖੁੱਲੀ ਆ, ਐ ਚਮਚੜਿਕਾ ਲਾਲ ਪੱਬੂ ਇੰਜ ਕਰਕੇ ਨਿਕਲੇ। ਫਿਰ ਮਿੱਠੇ ਪਤਾ ਕੀ, ਮੈਨੂੰ ਨਫ਼ਰਤ ਹੈ ਇਹਨਾਂ ਗੱਲਾਂ ਤੋਂ। ਇਹ ਕੋਲਿੰਗ ਐਕਸਟਰਾ ਮੈਂ ਤੁਹਾਨੂੰ ਮੌਕਾ ਦਿਆਂਗਾ ਪੂਰਾ। ਚਮਚੜਿਕਾ ਨਿਕਲੀਆਂ ਏਸੀ ਦੇ ਵਿੱਚੋਂ। ਉਹ ਜਾਣਦੇ ਮਿੱਠੇ ਕੀ ਗੱਲ, ਭੂਤਨਾਕ ਦੇ ਕਮਰੇ ਚੋਂ ਲਾਗ ਲੱਗੀਆਂ ਸੀ। ਐਨਕਾਂ ਦੇ ਜਿੰਮ ਦਾ ਏਸੀ ਹੈ। ਉਹ ਨਹੀਂ, ਉਹ ਮਾੜੀ ਟੈਂ ਸਟਾਈਲ ਨਾਲ ਕਹਿਣ ਡਿਆ ਵਾ ਕਿ ਉਹ ਚਾਮ ਕੇ ਨਾ ਚੜੀਕਾਂ ਛਿੱਕਾਂ ਥੱਲੇ ਨਿਕਲੀਆਂ ਆਉਂਦੀਆਂ, ਚਾਮ ਚੜੀਕਾਂ। ਬੇਟਾ ਜੀ ਸ਼ੁਕਰ ਅਦਾ ਕਰੋ। ਓਏ ਠਹਿਰ ਜਾ, ਜਦੋਂ ਤੂੰ ਇੱਥੋਂ ਲੈ ਗਿਆ ਹਾਂਜੀ ਸਹੀ ਨਹੀਂ ਸੀ ਉਦੋਂ, ਜਦੋਂ ਇੱਥੋਂ ਲੈ ਉਹ ਗਿਆ ਦਿਨ ਮੈਨੂੰ ਫਸਾਇਆ ਕਿ ਮੈਨੂੰ ਘੇਰਿਆ ਗਿਆ, ਹਾਲੋ ਜਾਂਦਾ ਹੀ ਤਾਂ ਅੱਧਾ ਕਿਲੋ ਗੈਸ ਪਵਾਈ ਯਾਰ। ਤੁਸੀਂ ਮੈਨੂੰ ਕਹਿੰਦੇ ਮੈਂ ਫੁੱਲ ਕਰਾ ਕੇ ਲਾਇਆ ਜੀ ਯਾਰ, ਸਾਦਾ ਕੰਦਰਾ ਮੈਨੂੰ ਦੱਸੋ ਯਾਰ ਵੀ ਅਸੀਂ ਚੱਲਿਆ ਵੀ ਨਹੀਂ, ਗੈਸ ਕਿੱਦਾਂ ਉੱਡ ਗਈ, ਲੀਕੇਜ ਸੀਗੀ, ਅੰਦਰੋਂ ਛੰਨੀ ਹੋਇਆ ਪਿਆ, 2 ਸਾਲ ਚੱਲਿਆ, ਸਟicker ਨਵੇਂ ਵੇਖ ਕੇ ਮੈਂ ਫਸ ਗਿਆ। ਇਹਦੇ ਨਾਲ ਤਾਂ ਆਹ ਕਿਤੇ ਚੰਗਾ ਯਾਰ, ਮੈਨੂੰ ਕੱਲ ਤੂੰ ਦੱਸਣਾ, ਝੂਠ ਨਾ ਬੋਲੀ ਵੀ ਟੀਵੀ ਦੇ ਰਿਮੋਟ ਨਾਲ ਏਸੀ ਕਿੱਦਾਂ ਚੱਲੀ ਜਾਂਦੇ ਆ। ਦੱਸ ਟੈਕਨੋਲੋਜੀ ਨਹੀਂ, ਸਾਨੂੰ ਰੈਟ ਆ ਵਿੱਚ LCD ਦੂਜੀ ਪਈ ਹੋਈ ਆ, ਸੈਂਸਰ ਹੋਰ ਆ। ਅੱਜ ਕੱਲ ਬੇਟਾ ਮੋਬਾਈਲ ਤੋਂ ਏਸੀ ਚੱਲ ਜਾਂਦਾ। ਹਾਂਜੀ ਇਹ ਉਹ ਨਹੀਂ ਹੈਗਾ, ਇਹ ਧੱਫੇ ਮਾਰਨ ਵਾਲਾ ਠਕ ਠਕ ਇੰਜ ਕਰਕੇ ਉਹ ਆ। ਲੇਟੈਸਟ ਮਾਡਲ ਆ, ਉੱਤੋਂ ਇਨਵਰਟਰ ਆ। ਹਾਂਜੀ ਇਨਵਰਟਰ ਕਿਹੜਾ ਪੁਰਾਣੇ ਦੌਰ ਦਾ ਹੁੰਦਾ ਸੀ। ਹਾਂ ਵੀ ਮੈਂ ਰਿਮੋਟ ਚਲਾਣਾ, ਰਿਮੋਟ ਚੱਲ ਰਿਹਾ, ਮੈਂ ਚੱਕ ਕੇ ਇੰਜ ਮਾਰਿਆ ਥੱਲੇ ਤੇ ਆਵਾਜ਼ ਟਿਕ, ਉਹ ਚੱਲ ਗਿਆ। ਫਿਰ ਮੋੜ ਖਰਾਬ ਹੋ ਗਿਆ। ਉਹ ਨਹੀਂ ਸਹੀ ਤੇਰੀ ਆਪਣੀ ਨੈਸ਼ੀ ਕੋਈ ਪਈ ਬੇਟਾ ਹੈ। ਇਹਦਾ ਹਿਸਾਬ ਹੁੰਦਾ, ਏਸੀ ਦਾ ਹਿਸਾਬ ਹੁੰਦਾ ਵਾ ਜਾਨਵਰਾਂ ਵਾਲਾ। ਹਾਂਜੀ ਏਸੀ ਜਾਨਵਰਾਂ ਦਾ ਵਾਲਾ ਹਿਸਾਬ ਹੁੰਦਾ, ਯਾਨੀ ਇੱਕ ਜਗ੍ਹਾ ਤੇ ਜਾਨਵਰ ਪਲਿਆ, ਉਹਨੂੰ ਕਿਤੇ ਹੋਰ ਲੈ ਜਾਓ ਨਹੀਂ ਟਿਕੇਗਾ, ਪੱਠੇ ਵੀ ਨਹੀਂ ਖਾਏਗਾ, ਪੱਠੇ ਖਾਣੇ ਵੀ ਛੱਡ ਦੇਗਾ। ਯਾਰ ਇਹਦਾ ਬਿੱਲੀ ਵਾਲਾ ਹਿਸਾਬ ਆ, ਤੂੰ ਬਿੱਲੀ ਮੈਂ ਪਾਲੀ ਨਾ ਤੇ ਤੂੰ ਲੈ ਜਾ, ਤੇਰੇ ਕੋਲ ਉਹਨੇ ਨਹੀਂ ਰਹਿਣਾ, ਉਹਨੇ ਮਾੜੀ ਹੋਈ ਜਾਣੀ। ਇੱਥੇ ਗਿਜਿਆ ਸੀ ਉਹ। ਇੱਥੇ ਉਹ ਸਾਡੇ ਇੱਥੇ ਗਿੱਜਿਆ ਸੀ, ਇੱਥੇ ਕੈਸਾ ਚੱਲਦਾ। ਤੁਸੀਂ ਕਿੱਥੇ ਚਲਾਇਆ ਦੱਸੋ, ਹੈਲੋ। ਕਿੱਥੇ ਚਲਾਇਆ ਸੀ? ਉਹ ਪੂਰਾ ਸੀਜ਼ਨ ਚੱਲਿਆ ਇੱਥੇ। ਕਿੱਥੇ ਉਸਤਾਦ ਜੀ ਪੂਰਾ ਸੀਜ਼ਨ ਚੱਲਿਆ, ਮੈਂ ਕਿੱਥੇ ਰਹਿੰਦਾ ਵਾ? ਓਏ ਲਿਆ ਐਸ ਕਮਰੇ 'ਚ ਚੱਲਦਾ ਰਿਹਾ, ਇੱਕ ਸੀਜ਼ਨ ਲੱਗਾ ਰਿਹਾ ਪੂਰਾ, ਪੁੱਛ ਸਾਰਿਆਂ ਨੂੰ। ਅਸੀਂ ਆਪ ਦੇਖਿਆ, ਆਪ ਇਹਦੇ 'ਚੋਂ ਫਿਰ ਕਮਰਾ ਵੱਡਾ ਸੀ, ਨਾਲੇ ਖੁੱਲਦਾ ਬਹੁਤ ਜ਼ਿਆਦਾ ਸੀ, ਇਸ ਤੋਂ ਮੈਂ ਨਾਲ ਦੇ ਚ ਲਵਾਤਾ, ਇੱਥੇ ਮੈਂ ਦੂਜਾ ਲਵਾ ਲਿਆ। ਉਸਤਾਦ ਜੀ ਨਾ ਇਦਾਂ ਕਰੋ, ਮੇਰੇ ਅੱਖਾਂ ਦੇਖੀ ਵਾਕੇ ਆ, ਇਹ ਸ਼ਹਿਰ 'ਚ ਪਿਆ ਰਿਹਾ ਟੁੱਟ ਭੁੱਜ, ਕੋਈ ਇਧਰੋਂ ਆ ਕੇ ਠੁੱਡਾ ਕਰਾਉਂਦਾ ਸੀ, ਕੋਈ ਇਧਰੋਂ ਠੁੱਡਾ ਕਰਾਉਂਦਾ ਸੀ। ਤੁਸੀਂ ਤਾਂ ਮੈਨੂੰ ਲੁੱਟਿਆ ਵਾ, 10,000 ਰੁਪਏ ਮੇਰੇ ਲੱਗ ਗਿਆ 3 ਦਿਨ ਠੰਡੀ ਹਵਾ ਲੈਣ ਨੂੰ, ਹੁਣ ਗਾਂ 3 ਦਿਨ ਠੰਡੀ ਹਵਾ ਲੈਣੀ, ਫੇਰ 10,000 ਲਾਵਾਂ। ਉਹਦਾ ਪ੍ਰਾਹੁਣਾ ਕੋ ਪੈ ਤੇਰੇ ਪਤਾ ਕਿਉਂ ਲੱਗ ਰਹੇ ਪੈਸੇ? ਮੈਂ ਤਾਂ ਨਾਜ਼ਰੀਨ ਦੱਸਦਾ, ਇੱਧਰ ਤੇਰਾ ਮੇਰੀ ਗੌਰ ਨਾਲ ਗੱਲ ਸੁਣਨਾ।
ਭਾਜੀ ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ, ਨਾ ਕੋਈ ਚੀਜ਼ ਤੈਅ ਕੀਤੀ ਵੀ ਜੀ ਮੈਂ ਤੁਹਾਨੂੰ ਇੰਨੇ ਕਟਾਵਾਂਗਾ, ਜਿਹੜੀ ਉਦੋਂ ਗੱਲ ਹੋਈ ਸੀ ਕੱਖ ਨਹੀਂ। ਉੱਥੇ ਲੈ ਗਿਆ ਫਿਰ ਉਦਾਂ ਹੀ ਚੁੱਕ ਕੇ ਦੌੜਨ ਵਾਲੀ ਗੱਲ ਕੀਤੀ। ਭਾਈਜਾਨ ਫਿਰ ਇਦਾਂ ਹੀ ਆ, ਹਰਾਮ ਦੀ ਹਵਾ ਲੈ ਰਿਹਾ ਤੂੰ, ਹਰਾਮ ਦੀ ਹਵਾ। ਨਹੀਂ ਜੀ ਹਰਾਮ ਦੀ ਹਵਾ ਨਹੀਂ, ਚਿੱਟਿਆ ਵਾ ਤੁਸੀਂ ਕਹਿੰਦੇ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ, ਉਹ ਤੂੰ ਹਰਿਆ ਉਹ ਮੈਂ ਜਿੱਤਿਆ ਸੀ, ਪੁੱਛ ਲਾ ਜਿਹਨੂੰ ਮਰਦੀ। ਉਸਤਾਦ ਜੀ ਤੁਸੀਂ ਕਮੈਂਟਸ ਪੜ੍ਹਨੇ ਸੀ ਉਹਦੇ। ਕਾਮਰਸ ਪੜ੍ਹ ਲੈ ਮੈਂ। 68 ਵਾਰੀ ਮੇਰੀ ਕੱਚਾ ਪਾਪੜ ਪੱਕਾ ਪੜ ਗਿਆ। ਅੱਛਾ ਹੁਣ ਉਹਦੇ ਪੈਸੇ ਵੀ ਤਾਂ ਪੈਸੇ ਦਊਂਗਾ ਫੇਰ ਹਵਾ ਹੋਊਗੀ। 10,000 ਤੇ ਉਹ ਲੈ ਗਿਆ। ਹੁਣ ਗੈਸ ਪੈਟ ਗਈ, ਉਹਨੇ 3 ਦਿਨ ਹੋ ਗਏ ਡਰਮ 'ਚ ਰੱਖਿਆ ਪ੍ਰੈਸ਼ਰ ਦੇ ਕੇ, ਕਹਿੰਦਾ ਯਾਰ ਮੈਨੂੰ ਇਹ ਨਹੀਂ ਪਤਾ ਲੱਗਣਾ ਲੀਕੇਜ ਕਿੱਥੋਂ ਹੋਣ ਡਈ ਹੈ। ਤਿੰਨੇ ਚੀਜ਼ਾਂ ਲੈ ਗਿਆ, ਪੈਪ ਵੀ, ਆਊਟਡੋਰ ਵੀ, ਇਨਡੋਰ ਵੀ। ਨਹੀਂ ਜੇ ਡਰਮ ਚ ਫੁੱਲ ਗਿਆ ਫਿਰ ਡਰਮ 'ਚ ਥਰਮਾਕੂਲ ਦਾ ਸੀ ਵੀ ਫੁੱਲ ਗਿਆ ਵੀ ਉਹ ਕਿਤੇ ਗੂੰਦ ਕਿਤੇ ਨਾ ਭੇਂਤਾ। ਕੋਈ ਗੱਲ ਕਰਨ ਵਾਲੀ ਗੱਲ। ਭਾਈਜਾਨ ਮੈਂ ਚੱਲਦਾ ਦਿੱਤਾ ਕਿ ਨਹੀਂ ਸਹੀ, ਤੇਰੇ ਘਰ ਚੱਲਿਆ ਜਾ ਕੇ। ਉਸਤਾਦ ਜੀ ਤਾਂ ਇੱਥੇ ਵੀ ਚੱਲਣ ਰਿਹਾ ਸੀ ਤੇ ਮੈਂ ਅੱਧਾ ਪੌਣਾ ਘੰਟਾ ਮਾਲਕ ਦੇ ਅੱਗੇ ਬੈਠਾ ਜਿਹਨੇ ਲਾਉਣਾ ਸੀ, ਕਹਿੰਦਾ ਯਾਰ ਹਵਾ ਨਹੀਂ ਆਉਣ ਡਈ। ਮੈਂ ਕਿਹਾ ਸ਼ਾਇਦ ਕੰਧ ਗਰਮ ਹੋਵੇ, ਕੋਈ ਸਿਸਟਮ ਹੋਰ ਹੋਵੇ, ਕੋਈ ਬਟਨ ਤਾਂ ਪਿਆ ਗਿਆ ਹੋਵੇ, ਉੱਤੇ ਲੈ ਕੇ ਜਾ। ਆ ਬਗੈਰਤ ਆਦਮੀ ਇਹਨੇ ਹੁਣੇ ਕਿਹਾ, ਬਲਕਿ ਕੱਲ ਵੀ ਕਿਹਾ, 20 ਵਾਰੀ ਇਹ ਗੱਲ ਕਹਿ ਕੇ 2-3 ਦਿਨ ਸੁਭਾਨ ਅੱਲਾਹ ਚੱਲਦਾ ਰਿਹਾ। ਚੱਲਿਆ ਹਾਂ ਐਂ ਇੱਕ ਗੱਲ ਤੇ ਰਹਿ। ਉਹਨੇ ਅੱਧਾ ਕਿਲੋ ਗੈਸ ਭਰੀ ਆ, 4400 ਰੁਪਏ ਦੀ ਗੈਸ ਪਾ ਗਿਆ ਉਹ। 10,000 ਰੁਪਏ ਦਿੱਤਾ ਲੁਹਾਈ ਦਾ, ਜਾਂ 2500 ਇਧਰੋਂ ਲੈ ਕੇ ਜਾਂਦਾ ਵੀ ਇੱਥੋਂ ਲਾਇਆ, 2500 ਉੱਥੇ ਟੰਗਣ ਦਾ, ਐਂਗਲ ਨੂੰ ਮਾਲ ਲਾਇਆ, ਮੈਂ ਡੁੱਪਰ ਲਾਇਆ, ਮੈਂ ਇੰਜ ਲਾਇਆ, ਉਹਨੂੰ 10,000 ਪਾ ਗਿਆ। 10,000 ਦੇ 3 ਦਿਨ ਹਵਾ ਲਈਦੀ ਹੈ। ਦੱਸ ਗੈਸ ਪਾ ਕੇ। ਹਾਂਜੀ ਅੱਧਾ ਕਿਲੋ ਗੈਸ ਪਾਈ ਆ। ਨਹੀਂ ਜ਼ਿਆਦਾ ਤੋਂ ਜ਼ਿਆਦਾ ਬਹੁਤ ਵੀ ਰੇਟ ਹੋਵੇ ਨਾ ਏਸੀ ਲਵਾ ਕੇ ਲਵਾਉਣ ਦਾ ਤੇ 2500 ਰੁਪਏ ਹੋ ਜਾਊਗਾ, 3000 ਹੋ ਜਾਊਗਾ, ਇਸ ਤੋਂ ਜ਼ਿਆਦਾ ਨਹੀਂ ਹੁੰਦਾ। ਉਹ ਜਿਹੜੇ ਰੀਜ਼ਨੇਬਲ ਹੁੰਦੇ ਬਿਲਕੁਲ ਸਹੀ ਹੁੰਦੇ, ਜਿਹੜੇ ਚੁੱਕਿਆ ਖਿਲਰ ਜਾਣ ਉਹਨੂੰ ਇੰਨੇ ਪੈਸੇ ਦਿੰਦੇ। 10 ਬੰਦੇ ਨਾਲ ਚੁੱਕਿਆ ਵਾ, ਕਿਤੇ ਇਧਰੋਂ ਕੁਛ ਸ਼ਾਇਦ ਨਿਕਲ ਜਾਂਦੀ, ਕਿਤੇ ਇਧਰੋਂ ਸ਼ਾਇਦ। ਉਹ ਏਸੀ ਨੂੰ ਠੰਡਾ ਕਰਨ ਵਾਸਤੇ ਨਾ ਮਿੱਠੇ ਨਾ ਯਾਰ ਇਹਦੀ ਬਕਵਾਸ ਨਾ ਕਰ। ਨਵਾਂ ਏਸੀ ਉਹਦੇ ਤੇ ਹਾਲੇ ਚਿੱਟਾਂ ਨਹੀਂ ਲਾਈਆਂ ਉਹਦੀਆਂ ਮੈਂ। ਹਾਂਜੀ ਸਟicker ਉਹਦੇ ਉਂਝ ਹੀ ਲੱਗੇ। ਮੈਂ ਉਹਦੇ 18 ਸਾਲ ਚ ਮੈਂ ਉਹਦਾ ਸਟicker ਨਹੀਂ ਲੱਥਣ ਦਿੱਤਾ। 18 ਸਾਲ। ਹਾਂ ਹਕੀਕਤ ਤਾਂ ਉਸਤਾਦ ਜੀ ਕਮਰੇ 'ਚ ਚੱਲਦਾ ਸੀ, ਹਾਂ। ਕਿੰਨੀ ਸੋਹਣੀ ਠੰਡੀ ਹਵਾ ਦਿੰਦਾ ਸੀ। ਇੱਕ ਮਿੰਟ ਇੰਜ ਲੱਗਦਾ ਸੀਗਾ ਕਿ ਨਹੀਂ ਕਿ ਵੀ ਅੰਦਰ ਗਲੇਸ਼ੀਅਰ ਡਿੱਗਿਆ। ਰਫਤਾਰ ਜਦੋਂ ਚੱਲਦਾ ਹੁੰਦਾ ਜਿਵੇਂ ਕਮਰੇ 'ਚ ਨਹੀਂ ਜਾਂਦਾ ਹੁੰਦਾ। ਇੱਕ ਏਸੀ ਲਿਆ ਵਾ, ਐਡੀ ਥੱਦੀ ਇਹਨਾਂ ਨੇ ਸਟickਰਾਂ ਦੀ ਲਈ ਆ, ਮਹੀਨੇ ਬਾਅਦ ਸਟicker ਹੀ ਬਦਲਦੇ ਆ ਬਸ। ਵੀ ਸਟickਰਾਂ ਦੀ ਕੋਸ਼ਿਸ਼ ਨਹੀਂ। ਹਾਇਰ ਤੇ ਤੁਸੀਂ ਕਿਤੇ ਗਲਤੀ ਕਰਕੇ ਹਾਇਰ ਤੇ ਹਾਇਰ ਨਹੀਂ ਮਿਲਦਾ ਏਸੀ। ਸਕੈਨ ਬੋਰਡ ਦਾ ਲਾਤਾ ਵਾ, ਨਾ ਜਾਂ ਫਿਰ ਸਕੈਨ ਬੋਰਡ ਤੇ ਹਾਇਰ ਲਾਤਾ ਵਾ। ਉਹ ਭਾਈ ਯਾਰ ਤੂੰ ਵਾਪਸ ਦੇ ਦੇ ਯਾਰ। ਮੈਂ ਹੁਣ ਅੱਛਾ ਹੁਣ ਨੱਕੋ ਨੱਕ ਕਰਜ਼ੇ ਡੁੱਬ ਗਿਆ ਵਾ, ਉਹਨੇ ਮੈਨੂੰ ਰੋਣ ਹੱਕਾ ਕਰਤਾ, ਹੁਣ ਵਾਪਸ ਕਰ ਦਵਾਂ। ਮਾਵਾ ਭੈਣਾ ਜ਼ਿਆਦਾ ਹੋ ਗਿਆ ਮੇਰੇ ਤੋਂ। ਨੱਕੋ ਨੱਕ ਕਰਜ਼ੇ ਨਹੀਂ ਤੈਨੂੰ ਸਹੀ ਨਹੀਂ ਚੱਲਣ ਦੇ। ਉਹ ਲੱਖ ਲਾਉਣ ਤਾਂ ਏਸੀ ਨੂੰ ਸਹੀ ਕਰਨ ਵਾਸਤੇ 2 ਪੱਖੇ ਉਧਰ ਨੂੰ ਰੱਖੇ ਹੋਏ ਇੰਜ ਕਰਕੇ। ਉਹ ਏਸੀ ਕਿਹੜਾ ਵਾ, ਮੈਂ ਫੁੱਫੂ ਨੂੰ ਲਿਆਦਾ, ਮੈਂ ਕਿਹਾ ਫੁੱਫੂ ਜੀ ਆਓ ਤੁਸੀਂ ਨਾ, ਤੁਹਾਡੇ ਪੁੱਤ ਨੇ ਏਸੀ ਲਵਾਇਆ ਇੰਜ ਕਰਕੇ, ਐ ਥੁੱਕਦੀ ਗਈ ਏਸੀ ਤੇ ਬਾਹਰ ਚਲੀ ਗਈ ਦਫਾ ਗਈ। ਉਹ ਬਾਤ ਥੋਕੋ ਦੇ ਨਾ ਕਿਤੇ ਤਾਰ ਤੇ ਪੈ ਗਿਆ। ਹਾਂਜੀ ਉਹ ਸਪਾਰਕ ਹੋ ਗਿਆ ਕੰਮ। ਇਦਾਂ ਹੀ ਨਹੀਂ ਪਤਾ ਮਾੜੀ ਮੋਟੀ ਕੋਈ ਕੂਲਿੰਗ ਤਾਂ ਕਰੇ, ਕੱਖ ਵੀ ਨਹੀਂ ਯਾਰ। ਯਾਰ ਮੈਂ ਕਰਨੀ ਆ, ਤੂੰ ਇਥੋਂ ਚੈੱਕ ਕਰਾ ਕੇ ਲੈ ਕੇ ਜਾਂਦਾ। ਜਦੋਂ ਨਹੀਂ ਸੀ ਕੂਲਿੰਗ ਹੋ ਰਹੀ ਛੱਡ ਦਿੰਦਾ, ਉਹਨੂੰ ਕਹਿੰਦਾ ਉਸਤਾਦ ਜੀ ਭਾਈ ਪਹਿਲੇ ਚੈੱਕ ਕਰਾ ਕੇ ਦਿਓ। ਤੁਸੀਂ ਹੁਣ ਮੈਨੂੰ ਕਹਿੰਦੇ ਲਾਲਾ ਬਣਾ ਲਿਆ। ਤੂੰ ਤੇ ਦੌੜਨ ਵਾਲੀ ਅੱਜ ਅੱਲਾਹ ਦੌੜਨ ਵਾਲੀ। ਉਸਤਾਦ ਜੀ ਤੁਸੀਂ ਹਜੇ ਆਪਣੀ ਪੈਕਿੰਗ ਕਰਨ ਦੇ ਸੀਗੇ ਬੈਗ 'ਚ, ਤੇ ਉੱਤੇ ਬੰਦਾ ਆਊਟਡੋਰ ਖੋਲਣ ਰਿਹਾ ਉਹ ਭਾਜੇ ਨੇ ਬੰਦਾ ਪਹਿਲੇ ਹੀ ਸਵੇਰੇ ਲਿਆ ਕੇ ਨੇ ਲੁਕੋਤਾ ਸੀ ਅੰਦਰ ਕਿਤੇ। ਹਾਂਜੀ ਪਰ ਨਹੀਂ ਤੁਸੀਂ ਤੇ ਹਲੇ ਇਹਨਾਂ ਨੂੰ ਦੱਸਿਆ ਸੀਗਾ ਕਿ ਯਾਰ ਮੈਂ ਹੋ ਸਕਦਾ ਜਲਦੀ ਮਰੀ ਚੱਲ ਜਾਵਾਂ, ਤੇ ਇਹਨੇ ਫੋਨ ਕਰਕੇ ਬੰਦਾ ਬਾਹਰ ਬਿਠਾਤਾ। ਨਹੀਂ ਕੋਈ ਠੰਡਕ ਤਾਂ ਕਰੇ, ਕੋਈ ਕੂਲਿੰਗ ਤਾਂ ਹੋਵੇ ਯਾਰ ਉਸਤਾਦ ਜੀ। ਓਏ ਇੰਨੀ ਕੀ ਹੁੰਦੀ ਹੈ ਯਾਰ ਕੂਲਿੰਗ, ਜਿੰਨੀ ਕਿ ਅਸੀਂ ਇੱਥੇ ਲੈਣੇ। ਹੋਰ ਤੂੰ ਕੀ ਕਰਨਾ ਵਾ ਕਿ ਤੇਰੇ ਘਰੋਂ ਬੱਸਾਂ ਲੰਘਣ ਆ ਜਾਣ ਕਿ ਆਓ ਜੀ ਮਿੱਠੇ ਤੇ ਕਮਰੇ ਚੱਲ ਜੀ, ਉੱਥੇ ਠੰਡ ਦਾ ਇੰਜੋਏ ਕਰਕੇ ਆਵਾਂਗੇ। ਟ੍ਰਿਪ ਲੈ ਗਏ। ਟ੍ਰਿਪ ਟੂਰ ਲੈ ਕੇ ਜਾਓ। ਤੇਰੀ ਬੈਟਰੀ ਚ ਟੂਰ ਆਉਣ ਲੱਗ ਪਿਆ ਵੀ ਆ ਜਾਓ ਜੀ ਉੱਥੇ। ਇਹਨਾਂ ਚਾਹ ਸੀ ਏਸੀ ਲਵਾਉਣ ਦਾ ਉਸਤਾਦ ਜੀ ਨੇ। ਬਾਹਰ ਬੱਸ ਖਲੋਤੀ ਹੋਏ ਪਤਾ ਲੱਗੇ ਭਾਜੀ ਕੋਈ ਨਾ ਲਿਓ ਟੂਰ ਆਇਆ ਅੰਦਰ, ਗਲੇਸ਼ੀਅਰ ਦਾ ਮਜ਼ਾ ਲੈ ਰਹੇ। ਕੀ ਮਜ਼ਾ ਹੋਵੇ, ਮੇਰੇ ਕਮਰੇ ਖੈਮੇ ਲੱਗੇ ਹੁਣ। ਆਹੋ ਇਹ ਤੇ ਕਹਿ ਰਿਹਾ ਨਾ ਵੀ ਹੋਰ। ਅੱਛਾ ਮੇਰੀ ਗੱਲ ਸੁਣ, ਬਰਫ਼ ਪਾਈ ਉਹਦੇ ਚ ਪਿੱਛੇ? ਵਾਹ ਯਾਰ ਬਰਫ਼ ਪਾਈ? ਬਹੁਤ ਅੱਛਾ। ਤੁਸੀਂ ਏਸੀ ਦਿੱਤਾ, ਮੈਨੂੰ ਟੂਟੀ ਵਾਲਾ ਕੂਲਰ ਨਹੀਂ ਦਿੱਤਾ। ਬਰਫ਼ ਪਾਈ ਵੈਸੇ ਤੂੰ? ਉਹ ਚ ਕੌਣ ਬਰਫ਼ ਪਾਉਂਦਾ ਯਾਰ। ਤੇ ਬਰਫ਼ ਤੋਂ ਬਗੈਰ ਕਿੱਦਾਂ ਠੰਡੀ ਹਵਾ ਦੇਵੇ? ਤੂੰ ਬੇਵਕੂਫ ਆ, ਤੈਨੂੰ ਲੌਜੀਕ ਨਹੀਂ ਕੰਮ ਕਰਦੀ। ਹਾਂਜੀ ਪੀਪਾ ਜਿਹਾ ਪਲਾਸਟਿਕ ਦਾ ਕਿੱਦਾਂ ਠੰਡੀ ਹਵਾ ਸਿੱਟੇ, ਉਹਦੇ ਪਿੱਛੇ ਬਰਫ਼ ਰੱਖ। ਹਾਂਜੀ ਇਹ ਵੀ ਕਿਦਾਂ, ਇਹ ਤੇ ਗਰਮੀ ਦੇਣ ਡਿਆ ਸੱਚ। ਜਿਹੜਾ ਚੱਲਦਾ ਵੀ ਦੇਖ ਚੱਲ ਦੇ ਨਹੀਂ ਪਾਈ ਬਰਫ਼ ਪਿੱਛੇ। ਇਹ ਵਿੱਚ ਬਰਫ਼ ਹੈਗੀ। ਦੱਸ ਤੂੰ ਆਪਣੀ ਮਾਂ ਦੀ ਕਸਮ ਖਾ ਕੇ, ਕਿਉਂਕਿ ਬਰਫ਼ ਨਹੀਂ ਅੱਜ ਪਾਈ। ਉਹਦੇ ਪਿੱਛੇ ਇੱਥੇ ਸਾਰੇ ਏਸੀ ਇਦਾਂ ਦੇ ਆ, ਕੋਈ ਏਸੀ ਨਾ ਲੈ ਕੇ ਜਾਏ ਬਾਹਰੋਂ ਕਿਤੋਂ ਲੈ ਲਓ, ਮੇਰੇ ਕੋਲ ਪੈਸੇ ਲੈ ਲਿਓ, ਇੱਥੋਂ ਏਸੀ ਨਹੀਂ ਲੈ ਕੇ ਜਾਣਾ। ਇਹ ਵੀ ਹੁਣ ਇਹਨੇ ਕਿਸੇ ਨੂੰ ਮੜਨਾ ਵਾ, ਇਹ 9ਵਾਂ ਸਾਲ ਆ ਇਹਨੂੰ ਸਿਰਫ ਹਾਲੇ ਗਰਮ ਹਵਾ ਦਿੰਦੇ ਨੂੰ। ਨਹੀਂ ਹਾਂਜੀ ਏਦਾਂ ਹੀ ਚੱਲਦੇ ਨੇ। ਇਹ ਬਾਅਦ ਏਸੀ ਦੀ ਤੇ ਇਹ ਉਹ ਏਸੀ ਆ ਜਿੰਨੇ ਤਬਾਹੀ ਫੇਰੀ ਪਈ। ਮਹੱਲਾ ਪੂਰਾ ਕਹਿੰਦਾ ਸੀ ਕਿ ਯਾਰ ਜਾਓ 9 ਨੰਬਰ ਗਲੀ ਚ ਜਾਨੀ ਨੂੰ ਕਹਿ ਕੇ ਏਸੀ ਬੰਦ ਕਰਦੇ, ਮਰ ਗਏ। ਹਾਂ ਐਂਡ ਸੀਗਾ। ਆਹੋ ਇਹ ਬਾਅਦ ਏਸੀ ਜਿਹਦੇ ਸਾਹਮਣੇ ਓਏ ਹੋਏ। ਮੈਂ ਕਹਿੰਦਾ ਸਾਡਾ ਰਜ਼ਾਬਾਦ ਮਤਲਬ 8 ਨੰਬਰ ਗਲੀ ਚ ਘਰ ਸੀ ਨਾ,
ਤੇ ਜਿਹੜਾ ਮਦਰਪੁਰਾ ਅੱਡਾ ਵਾ ਹਾਂਜੀ। 1 ਨੰਬਰ ਗਲੀ ਤੇ ਉੱਥੇ ਕੋ ਵੈਗਨ ਚੋਂ ਲੱਥਦਾ ਸੀ ਕਿਦਾਂ ਯਾਰ ਆ ਜਾਨੀ ਦੇ ਮਹੱਲੇ ਆ ਕੇ ਸਕੂਲ ਐ ਹੋਈ ਸੀ। ਜਨਾਬ ਚੌਂਕ ਦਾ ਨਾਮ ਚੇਂਜ ਹੋ ਗਿਆ ਸੀ, ਨਮੂਨੀਆ ਚੌਕ ਰੱਖ ਲਿਆ ਸੀ ਚੌਂਕ। 25 ਗਲੀਆਂ ਨੇ ਸਾਡੇ ਰਜ਼ਾਬਾਦ ਦੀਆਂ, 25 ਗਲੀਆਂ ਦੇ ਘਰਾਂ ਦੇ ਵਿੱਚ ਬੈਠਕਾਂ 'ਚ ਵਾਸ਼ਰੂਮਾਂ 'ਚ ਮੇਰੇ ਏਸੀ ਦੀ ਕੂਲਿੰਗ ਜਾਂਦੀ ਸੀ। ਵਾਹ ਵਾਹ ਵਾਹ। ਔਰ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਟੋਭੇ ਗੋਜਰੇ ਤੋਂ ਗੱਡੀਆਂ ਆਉਂਦੀਆਂ ਸੀ, ਭਰ ਭਰ ਕੇ ਟਰੱਕ ਹੁੰਦੇ ਸੀਗੇ, ਬਿਸਤਰੇ ਲੈ ਕੇ ਗਲੀਆਂ 'ਚ ਵਿਛਾ ਕੇ ਉੱਥੇ ਸੌਂਦੇ ਸੀ। ਹਾਂਜੀ ਐਸੇ ਐ ਸੀ ਹਾਂਜੀ। ਹੁਣ ਪੂਰੇ ਮਹੱਲੇ ਨੂੰ ਉਹਨੇ ਵਿਚਾਰੇ ਨੇ ਸੁਖੀ ਕੀਤਾ। 9 ਸਾਲ 'ਚ ਉਹਦੀ ਬੱਸ ਹੋ ਗਈ। ਅੱਗੇ ਬੁੱਢਾ ਹੋ ਗਿਆ ਹਾਂਜੀ ਵਿਚਾਰਾ। ਠੀਕ ਆ। ਯਕੀਨ ਕਰ, ਮੈਨੂੰ ਇੱਕ ਦਿਨ ਫੋਨ ਆਇਆ, ਉਹਨੇ ਕਿਹਾ ਭਾਈਜਾਨ ਅਸੀਂ ਮੁਹੰਮਦਪੁਰੇ ਬੋਲ ਰਹੇ, ਮੁਹੰਮਦਪੁਰਾ ਸਾਡਾ ਨਾਲ ਦਾ ਮਹੱਲਾ। ਉਹਨੇ ਕਿਹਾ ਮੁਹੰਮਦਪੁਰੇ ਬੋਲ ਰਹੇ ਆ, ਹਲਕੀ ਹਲਕੀ ਰਾਤ ਨੂੰ ਹਵਾ ਆਉਂਦੀ ਹੈ, ਜ਼ਰਾ ਥੋੜਾ ਤੇਜ਼ ਕਰੋ, ਦਿਨ ਵੀ ਆਇਆ ਕਰੇ। ਹਾਂਜੀ ਐ ਸੀ। 25 ਗਲੀਆਂ ਇਹਨੇ ਗਲੀਆਂ ਸੀ, 25 ਗਲੀਆਂ, ਯਕੀਨ ਕਰ। ਤੇ ਹੁਣ ਕੀ ਮੌਤ ਪੈ ਗਈ ਇਹਨੂੰ? 9 ਸਾਲ ਹੋ ਗਏ ਯਾਰ। ਇੱਕ ਘਰ 'ਚ ਚੱਲਣ ਵਾਲਾ ਮੈਂ ਪੂਰਾ ਮਹੱਲੇ ਨੂੰ ਚਲਾਇਆ ਸੀ ਤੇ ਉਹ ਰਜ਼ਾਰੀ ਬਾਤਾਂ ਨੇ ਯਾਰ 16 ਤੇ ਫਿਰ ਅਸੀਂ ਇੰਜ ਕਰਨ ਰਹੇ ਓ ਯਾਰ ਹੁਣ ਹਜੇ ਹਵਾ ਕੇ ਯਾਰ 16 ਤੇ ਨਹੀਂ, ਹੁਣ ਤੇ 40 42 ਤੇ ਹੋ ਗਿਆ। ਉਹ 16 ਬਰਸ ਕੀ ਬਾਲੀ ਉਮਰ ਬਾਲੀ ਹਵਾ ਕੋ ਸਲਾਮ ਜਿਹੜਾ ਸੀ ਉਹ ਖਤਮ ਹੋ ਗਿਆ। ਇਹ ਲੋਕ ਤਾਂ ਖੰਗਾਰ ਨਾ ਉੱਡਾ ਪਏ, ਇਹਨੂੰ ਕਿਤੇ ਬੰਦ ਕਰ ਦਿਓ ਫਿਰ। ਨਹੀਂ ਨਹੀਂ ਖੰਗਾਰ ਇਹਦੇ ਪਿੱਛੇ ਕਿਹੜਾ ਡਰਾਈਵਰ ਬਜ਼ੁਰਗ ਬੈਠੇ ਚਲਾਉਂਦੇ ਨੇ। ਬਾਰਲ ਸਾਹਿਬ ਜੀ ਗੱਲ ਨੂੰ ਪਲਟਾਓ ਨਾ ਹੋਈ ਤੇਰੇ ਵਾਲਾ ਤਾਂ ਬਿਲਕੁਲ ਨਵਾਂ ਸੀ, ਉਹਦੀਆਂ ਤੇ ਚਿੱਟਾਂ ਨਹੀਂ ਲੱਥੀਆਂ। ਚਿੱਟਾ ਤੁਸੀਂ ਲਾਈਆਂ ਹੀ ਨਹੀਂ, ਤੁਸੀਂ ਚਿੱਟਾ ਹੀ ਰੱਖੀਆਂ ਵਾ। ਨਹੀਂ 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 ਉਹ ਗਲਤ। ਅੰਦਰ ਕੱਖ ਵੀ ਨਹੀਂ ਹੈਗਾ, ਮੁਛੜਿਆ ਪਿਆ। ਲਓ ਜੀ ਨਾਜ਼ਰੀਨ ਮੇਰੀ ਗੱਲ ਸੁਣੋ, ਤੁਸੀਂ ਭਾਵੇਂ ਜਾਣਾ ਕਰ, ਤੁਸੀਂ ਸਿਰਫ ਉਹਦੀਆਂ ਤਸਵੀਰਾਂ ਖਿੱਚ ਕੇ ਲੈਣੀਆਂ। ਕਿੱਥੋਂ ਕਰਾਂ? 3 ਦਿਨ ਹੋ ਗਏ ਉਹਨੂੰ ਰੱਖਿਆ, ਉਹ ਕਹਿੰਦਾ ਮੈਂ ਉਹਦੇ ਵਿੱਚ ਰੱਖਿਆ, ਪ੍ਰੈਸ਼ਰ ਦਿੱਤਾ ਹੋਇਆ। ਇਹ ਕਿਹੜਾ ਏਸੀ ਜਿਹਨੇ ਵਿੱਚ ਤਾਂ ਪਿਆ, ਉਹ ਭਾਵੇਂ ਮਰ ਗਿਆ ਹੋਵੇ ਹੁਣ ਸਾਹ ਉੱਠ ਕੇ। ਉਹ ਪਾਣੀ ਦੇ ਡਰਾਮ ਦੇ ਵਿੱਚ ਪ੍ਰੈਸ਼ਰ 3 ਦਿਨ ਹੋ ਗਏ, ਉਹਦੀ ਲੀਕੇਜ ਨਹੀਂ ਲੱਭੀ ਜਾਣ ਦੀ, ਗੈਸ ਜੰਮ ਗਈ। 2-3 ਘੰਟੇ ਦਾ ਕੰਮ ਹੁੰਦਾ ਵਾ ਉਹ ਝੱਗ ਵਾਲੇ ਪਾਣੀ ਦੇ ਨਾਲ ਇੰਜ ਕਰਕੇ ਇੱਕ ਸਕਿੰਟ ਚ ਦੇਖ ਲੈਂਦੇ ਵੀ ਕਿੱਥੋਂ ਲੀਕ ਆ। ਉਹਨੇ ਮੈਨੂੰ ਮੈਂ ਤੁਹਾਨੂੰ ਵੌਇਸ ਮੈਸੇਜ ਸੁਣਾ ਦੇਣਾ, ਲਾਉਣੇ ਫਿਰ ਵਿੱਚ ਲਾ ਦਿਓ। ਕਹਿੰਦਾ ਮਿੱਠਾ ਭਾਜੀ ਅਸੀਂ ਗਲਿਆ ਪਿਆ ਅੰਦਰੋਂ, ਕਹਿੰਦਾ ਇੱਕ ਪੈਪ ਅਸੀਂ ਬਿਲਡ ਕਰਦੇ ਆ, ਦੂਜਾ ਪੈਪ ਆਟੋਮੈਟਿਕਲੀ ਕੜਿਕ ਆਵਾਜ਼ ਆਉਂਦੀ ਆ, ਉਹ ਟੁੱਟ ਜਾਂਦਾ। ਹੈਲੋ ਜੀ। ਯਾਰ ਤੂੰ ਲਿਆ ਦੇ, ਤੂੰ ਰਹਿਣ ਦੇ। ਕਿਦਾਂ ਮੈਨੂੰ ਪੈਸੇ ਦਿਓ ਫਿਰ। ਤੈਨੂੰ ਕਿਹੜੇ ਪੈਸੇ ਦੇਵਾਂ? ਕਿਉਂ ਜੀ, ਮੈਂ ਜਿੱਤਿਆ ਨਹੀਂ। ਉਹ ਤੂੰ ਨਹੀਂ ਜਿੱਤਿਆ, ਹੋਰ ਕਿਹਨੇ ਜਿੱਤਿਆ? ਕਮੈਂਟਸ ਕੋਲਾ ਹੀ ਜਿੱਤ ਲੈ। ਪੜ੍ਹ ਲੈ ਕਮੈਂਟ, ਤੁਸੀਂ ਪੜੋ। ਪੜ੍ਹ ਲੈ। ਤੂੰ ਪੜ੍ਹਨਾ, ਤੂੰ ਪੜ੍ਹ, ਜਿਹੜਾ ਹਰਿਆ ਮੈਂ ਕੋ ਪੜ੍ਹਾਂ। ਲੈ ਬਹੁਤ ਅੱਛੇ ਜੀ। ਆਹ। ਅੱਛਾ ਚਲੋ ਇੱਕ ਨਾਮ ਦੇਤਾ ਪੁੱਤ ਨੂੰ, ਮਹੀਨਾ ਪੂਰਾ ਹਰ ਪਾਸੇ ਖੱਪ ਪਾ ਕੇ ਦੁਬਈ ਕੈਨੇਡਾ ਤੱਕ ਧੁੰਮ ਪਵਾ ਕੇ ਲੈ ਵਾਪਸ ਲਿਆ। ਨਹੀਂ ਮੈਂ ਤੇ ਕਿਸੇ ਨੂੰ ਨਹੀਂ ਧੂਮ ਪਵਾਈ। ਯਾਨੀ ਕਿ 15,000 ਲਾ ਕੇ ਅਸੀਂ ਕੀ ਖਟਿਆ? 15,000 ਦਾ ਇਸ ਕਿਸਮ ਦਾ ਆਈਸ ਕੂਲਰ ਆਉਣਾ। ਤੁਹਾਡੇ ਘਰ ਦੇ ਵਿੱਚ ਕੋਈ ਨੈਸ਼ੀ ਆ, ਹਾਂਜੀ। ਕੋਈ ਜੀ ਆ ਤੁਹਾਡੇ ਇਹ ਘਰ ਆਪ ਚ? ਨੈਸ਼ ਉਸਤਾਦ ਜੀ ਦੀ ਆਪਣੀ ਨੈਸ਼ੀ ਉਹਦੇ ਉੱਤੇ ਪਈ ਆ। ਅੱਜ ਜਿੱਦਣ ਤੁਸੀਂ ਜਾਣਾ ਸੀਗਾ ਬਾਹਰ, ਅੱਜ ਦੇ ਮਿੱਠੇ ਦੇ ਭਰਾ ਦਾ ਵਿਆਹ ਸੀ, ਇਹਦੇ ਤੁਹਾਡੇ ਕੋਲ ਆਈਫੋਨ ਮੰਗਿਆ ਆਹੋ। ਤਸਵੀਰਾਂ ਖਿੱਚਣ ਵਾਸਤੇ, ਤੁਸੀਂ ਇਨਕਾਰ ਕਰ ਦਿੱਤਾ। ਉਦੋਂ ਹੀ ਉਹਦਾ ਪੈਨਲ ਟੁੱਟਾ ਕਿ ਨਹੀਂ? ਕਿੰਨੀਆਂ ਸ਼ੈਵਾਂ ਇਸ ਬੰਦੇ ਦੀ ਵਜ੍ਹਾ ਤੋਂ ਸੜੀਆਂ ਵਾ, ਤੁਹਾਨੂੰ ਪਤਾ? ਹਾਂਜੀ ਉਹ ਉਹ ਚੌੜਾ ਯਾਰ ਸੱਚ ਉਹਦਾ ਉਹ ਪਵਾ ਕੇ ਲਿਆਉਣੇ ਪੈਨਲ ਅੰਦਰ ਉਹ ਪਿਆ। ਤਾਂ ਮੈਂ ਪਵਾ ਲਿਆਉਂਗਾ ਉਸਤਾਦ ਜੀ। ਇਸਤਰੀ ਠੀਕ ਆ, ਇਹਨੇ ਸਾੜੀ ਇੱਕ ਸ਼ਰਟ ਨੇ ਆਪਣੀ ਉਹਦੇ ਉੱਤੇ ਕੀਤੀ ਹੈ। ਜਦੋਂ ਤੁਸੀਂ ਕਿਹਾ ਵੀ ਮੇਰੀ ਇਹ ਸ਼ਰਟ ਇਸਤਰੀ ਕਰ, ਇਹਨੇ ਪਤਾ ਨਹੀਂ ਕੈਸ ਨੀਅਤ ਨਾ ਕੀਤੀ, ਉਹ ਇਸਤਰੀ 1000 ਰੁਪਇਆ ਲੱਗਾ ਉੱਤੇ 1000 ਰੁਪਇਆ 1200 ਉਸਤਾਦ ਜੀ, ਮੈਂ ਰੱਖ ਲਿਆ। ਇਲੈਕਟ੍ਰੋਨਿਕ ਚੀਜ਼ ਆ, ਸੜ ਗਈ। ਮੈਂ ਤਾਂ ਤੇਲ ਪਾ ਕੇ ਸਾੜਤੀ ਆ। 12 ਤੂੰ ਨਾ ਕੋਈ ਨੈਸ਼ ਆ, ਇਹ ਨੈਸ਼ ਆ। ਤੂੰ ਆਪਣਾ ਕੋਈ ਹਿਸਾਬ ਕਰਾ। ਅੱਛਾ ਤੂੰ ਅੱਛਾ ਤੇਰੇ ਘਰ ਬਾਕੀ ਸਾਰੀਆਂ ਚੀਜ਼ਾਂ ਚੱਲਦੀਆਂ ਆ। ਤੂੰ 15-20 ਦਿਨ ਪਹਿਲੇ ਕੂਲਰ ਸੀ ਤੇ ਤੂੰ ਕਹਿ ਰਿਹਾ ਸੀ ਕਿ ਕੂਲਰ ਅਸੀਂ ਲਿਆਂਦਾ। ਹਾਂਜੀ। ਫੋਨ ਤੇ ਨਹੀਂ ਠਹਿਰ ਜਾ। ਫੋਨ ਮੈਂ ਦੱਸਦਾ ਤੈਨੂੰ, ਮੈਂ ਨਹੀਂ ਕੀਤਾ। 1 ਮਿੰਟ ਠਹਿਰ ਜਾ। ਤੂੰ ਫੋਨ ਕਰ ਰਿਹਾ ਸੀ ਗੱਡੀ 'ਚ ਪਿੱਛੇ ਬੈਠੇ, ਹਾਂਜੀ ਏਦਾਂ ਹੀ। ਅੰਮੀ ਦੀ ਕਾਲ ਆਈ ਸੀ ਹਾਂਜੀ। ਤੇ ਤੂੰ ਉਹਨੂੰ ਕਿਹਾ ਲੱਖ ਲਾਣਾ ਦਾ 3500 ਦਾ ਕੂਲਰ ਸੀ, 14,000 ਦਾ ਪੈ ਗਿਆ ਸਾਨੂੰ। ਸਹੀ ਕਰਾ ਕਿਉਂ ਪੈ ਗਿਆ 14,000 ਦਾ? ਉਹ ਮਸਲੇ ਕਰਦਾ ਵਾ। ਉਹ ਇੰਨਾ ਕੁ ਤਾਂ ਹੋ ਜਾਂਦਾ ਵਾ। ਕੂਲਰ ਆਈਸ ਕੂਲਰ ਕਰਦੇ ਹੁੰਦੇ ਮਸਲੇ, ਜਦੋਂ ਦਬਲ ਕੇ ਚੱਲਣਾ ਉਹ 24 ਘੰਟੇ ਚੱਲਦਾ ਕੂਲਰ। ਓਏ ਕੋਈ ਅੱਲਾ ਤੋਬਾ ਕਰਾ, ਘਰ ਦੇ ਵਿੱਚ ਉਹ ਫਿੱਟੇ ਮੂੰਹ ਤੇਰਾ। ਇਹ ਹੁਣ ਏਸੀ ਤੇ ਵੀ ਅੱਲਾ ਤੋਬਾ ਕਰਾ ਦਈਏ। ਏਸੀ ਤੇ ਨਹੀਂ, ਪੂਰੇ ਘਰ ਤੇ ਕਰਾ, ਆਪਣੇ ਤੇ ਵੀ ਫੂਕਾ ਮਰਵਾ। ਨਹੀਂ ਜਦੋਂ ਤੁਸੀਂ ਇੱਥੇ ਲਾਇਆ ਸੀ ਯਾਰ ਭਰੋ ਸੱਦਿਆ ਸੀਗਾ ਹੈ। ਮੇਰੇ ਤੇ ਤਾਂ ਕੋਈ ਨੈਸ਼ੀ ਹੈ ਹੀ ਨਹੀਂ। ਆ ਵੇਖ, ਇਹ ਵੇਖ, ਚੈੱਕ ਕਰ, ਹਾਏ ਹਾਏ ਵੇਖ। ਇਹ ਜੋ ਇਹਦਾ ਹਾਲ ਵਾ ਨਾ, ਮੈਨੂੰ ਤਾਂ ਲੱਗਦਾ ਉਹ ਰਾਈਵੰਡ ਵਾਲੇ ਸਾਰੇ ਮੌਲਵੀ ਸਾਹਿਬ ਇੱਥੇ ਹੋਣੇ ਚਾਹੀਦੇ। ਮੌਲਾਨਾ ਤਾਰਿਕ ਜਮੀਲ ਸਾਹਿਬ ਇੱਥੇ ਦੁਆ ਕਰਾਉਣਗੇ ਵੀ ਅਸ਼ਰਾਜ ਵਾਲਾ ਵੀ ਬੰਦ ਵਾ, ਬਸ਼ਹਿਰੇ ਵਾਲਾ ਵੀ ਬੰਦ ਵਾ। ਇਹ ਬੰਦ ਏਸੀ ਲਾਈ ਫਿਰਦੇ, ਤੁਹਾਨੂੰ ਬੰਦ ਏਸੀ ਦਾ 2-2 ਲੱਖ ਆਉਣ ਡਿਆ। ਠੀਕ ਹੈ, ਚੈੱਕ ਕਰਾਓ। ਇਹ ਵੀ ਤੁਹਾਡੀ ਵਜ੍ਹਾ ਤੋਂ ਇਦਾਂ ਹੋਇਆ ਵਾ। ਹਾਂਜੀ। ਮੇਰੇ ਕਾਲੂ ਦੱਸ ਜਰਾ, ਐਸ ਏਸੀ ਦੇ ਉੱਤੇ ਉਸਤਾਦ ਜੀ ਇੱਥੇ ਪਾਣੀ ਦੇ ਵਿੱਚ ਰੱਖੀਦਾ ਸੀ। ਯਾਰ ਇੱਥੇ ਬਰਫ਼ ਜੰਮ ਜਾਂਦੀ ਤੁਸੀਂ ਨਹੀਂ। ਹਾਂਜੀ ਹਾਂਜੀ। ਅਸੀਂ ਸਕੇਟਿੰਗ ਕਰਦੇ ਨੇ ਉੱਤੇ, ਇਹਦੀ ਵਜ੍ਹਾ ਨਾਲ ਇਹ ਸਿੱਧੀ ਬਰਫ਼ ਸਿੱਟਦਾ ਸੀ, ਬਰਫ਼ ਨਹੀਂ ਐਡੇ ਢੇਲੇ ਸਿੱਟਦਾ ਸੀ ਇਹ। ਹਾਂਜੀ ਗੜੇ ਵਜਾ ਇੱਕ ਦਿਨ ਇੱਥੇ। ਹਾਂ ਟੀ ਟਾਈਮ ਦੇ ਸੈੱਟ ਤੋਂ ਪਹਿਲੇ ਭਾਈਨ ਕਹਿੰਦੇ ਜਾਓ ਯਾਰ ਬਰਫ਼ ਖੇਡੋ, ਸੈੱਟ ਲਾਉਣਾ। ਹਾਂਜੀ। ਬਰਫ਼ ਨਹੀਂ ਸੀ ਡਿੱਗਦੀ, ਇਹਦੀਆਂ ਹੱਡੀਆਂ ਪਾਰਟੀਆਂ ਸਿੱਕਰੀ ਜੀ ਡਿੱਗਦੀ ਹੁੰਦੀ ਸੀਗੀ, ਉਹਨੂੰ ਤੁਸੀਂ ਬਰਫ਼ ਕਹੀ ਜਾਣ ਡਏ। ਇਹ ਜਿਹੜਾ ਮਸ਼ਹਿਰੇ 'ਚ ਸੈਟਲ ਏਸੀ ਲੱਗਾ, ਮੈਂ ਕੀਤੇ ਮਸ਼ਹਿਰੇ, ਮੈਨੂੰ ਪਤਾ ਉੱਥੇ ਕਿੱਦਾਂ ਬਹਿੰਦੇ ਰਹੇ ਆ। ਮੇਰੇ ਧੱਫੜ ਬਣ ਜਾਂਦੇ ਸੀ, ਮੈਂ ਜੋ ਪ੍ਰੌਪਸ ਪਾਉਂਦਾ ਸੀਗਾ। ਆਸਾਨ ਫਰਾਮੋਸ਼ਦ। ਏਸੀ ਤਾਂ ਆਸਾਨ ਖਰਾਮੋਸ਼ ਆ। ਉਹਨੂੰ ਕੋਈ ਲਵੋ ਥੱਲੇ ਕੋਈ ਅਗਰਬੱਤੀਆਂ ਪਾ ਲਓ, ਕੋਈ ਨਾਰੀਅਲ ਫੋੜੋ, ਲੱਗੇ ਪਤਾ। ਮਿੱਠਾ ਜੀ ਸ਼ੁਕਰ ਕਰੋ ਤੁਹਾਡੇ ਘਰ ਏਸੀ ਚਲਾ ਗਿਆ। ਕੁਦਰਤੀ ਹਵਾ ਵੀ ਤੁਹਾਡਾ ਘਰ ਛੱਡ ਕੇ ਲੰਘਦੀ ਸੀ। ਠੀਕ ਹੈ ਨਾ? ਤੂੰ ਸ਼ੁਕਰ ਅਦਾ ਕਰਿਆ ਕਰ। ਤੂੰ ਐ ਵੀ ਗੱਲਾਂ ਪਾਈ ਜਾਂਦਾ ਵਾ ਹੈ। ਤੂੰ ਸ਼ੁਕਰ ਅਦਾ ਕਰ, ਏਸੀ ਚਲਾ ਗਿਆ। ਠੰਡਕ ਤਾਂ ਕਰੇ ਯਾਰ। ਉਹ ਠੰਡੇ ਤੋਂ ਤੁਸੀਂ 30 ਦੀ ਬਰਫ਼ ਲਿਆਉਂਦੇ ਸੀ ਨਾ, ਤਾਂ ਖੁਸ਼ੀ ਦੇ ਆਂਸੂ ਨਿਕਲਦੇ ਹੁੰਦੇ ਸੀ।
ਕਿੱਤੀਆਂ ਦੀ ਬਰਫ ਲੈ ਆਏ ਆ ਅਸੀਂ ਅੱਜ। ਸ਼ੁਕਰ ਕਰ ਏਸੀ ਲੱਗ ਗਿਆ, ਸਾਰੀ ਜ਼ਿੰਦਗੀ ਬੱਚਿਆਂ ਦੇ ਉੱਤੇ ਖੇਸ ਗਿੱਲੇ ਕਰ ਦਿੱਤੇ ਆ ਹਾਂਜੀ ਵੀ ਗਰਮੀ ਨਾ ਲੱਗੇ। ਗੱਲਾਂ ਮਾਰ ਦੁਪੱਟੇ ਕੇਸ ਨਹੀਂ, ਆਹੋ ਦੁਪੱਟਾ ਨਾ ਇਹ ਬੜਾ ਲੌਜੀਕ ਆ। ਹਾਂਜੀ ਦੁਪੱਟੇ ਨੂੰ ਗਿੱਲਾ ਕਰਕੇ ਨਿਚੋੜਨਾ ਨਹੀਂ, ਅੱਧਾ ਨਿਚੋੜਨਾ, 50% ਨਿਚੋੜਨਾ ਤੇ ਪੱਖਾ ਚਲਾ ਕੇ ਤੁਹਾਨੂੰ ਉੱਤੇ ਲੈ ਕੇ ਤੇ ਉੱਤੇ ਪੱਖਾ ਤੇ ਠੰਡੀ ਥੱਲਿਓ। ਮਾੜੇ ਬੰਦੇ ਨੇ ਵੀ ਤੇ ਆਪਣਾ ਹਿਸਾਬ ਲਾਇਆ। ਯਾਰ ਉਹ ਦੁਪੱਟਾ ਕਿਤੇ ਚੰਗਾ, ਇੰਜ ਕਰਕੇ ਤੁਸੀਂ ਏਸੀ ਚਲਾਓ, 5 ਮਿੰਟਾਂ ਬਾਅਦ ਏਸੀ ਚੋਂ ਆਵਾਜ਼ ਆਉਣੀ, ਪੱਖਾ ਵੇਲ ਕਰ ਦਿਓ, ਪੱਖਾ ਵੇਲ ਕਰ ਦੇ। ਦੱਸ ਯਾਰ ਇਨਸਾਨ ਫਰਾਮੋਸ਼ ਆਵਾਜ਼ ਕਿੱਥੋਂ ਆਉਣ ਡਈ ਹੈ? ਇਨਸਾਨ ਫਰਾਮੋਸ਼ ਸ਼ੁਕਰ। ਓ ਯਾਰ ਤੂੰ ਲੈ ਜਾ ਭਾਈ। ਨਹੀਂ ਮੈਂ ਲੈ ਜਾਣਾ, ਮੈਨੂੰ ਕਿਹਾ ਤਾਂ ਸਾਨ ਮੈਂ ਲੈ ਜਾਣਾ ਸੀਗਾ। ਤੁਸੀਂ ਬੱਚਾ ਗੋਲੀ ਦੀ ਡਿਮਾਂਡ ਕਰਦਾ ਸੀ ਨਾ, ਦੂਰੋਂ ਬਰਫ ਦੁਕਾਨ ਦੇ ਵਿੱਚ ਚੌਂਚ ਖਲੋਗੇ, ਇਹਦਾ ਬਣਦਾ ਬਸ। ਮੁੜ ਕੇ ਗੋਲਾ ਨਹੀਂ ਸੀ ਖਲੋਂਦੇ ਤੁਸੀਂ ਬੱਚਿਆਂ ਨੂੰ। ਤੂੰ ਯਕੀਨ ਮੰਨੀ ਯਾਰ, ਮੈਂ ਹਾਫ ਬਾਜ਼ੂ ਸ਼ਰਟ ਇੰਜ ਸੋਹਣੀ ਦਾਦੇ ਤੇ ਫੋਟੋ ਲਾਈ 5 ਮਿੰਟ ਮੈਂ ਏਸੀ ਚਲਾਇਆ, ਮੈਂ ਕਿਹਾ ਅੰਦਰ ਕੂਲਿੰਗ ਹੋਵੇ। ਦਾਦਾ ਕਹਿੰਦਾ ਬੰਦ ਕਰੋ ਭਰਾਵਾ, ਤਸਵੀਰ ਤੇ ਦਾਦਾ ਕਹਿੰਦਾ ਬੰਦ ਕਰ। ਅੱਛਾ ਤੇ ਹੋਰ ਕੀ ਕਰੇ ਦਾਦਾ ਤੇਰਾ ਤਸਵੀਰ ਦੇ ਉੱਤੇ ਹੀ ਕੀ ਕਰੇ? ਏਸੀ ਲੱਗੇ ਤੇ ਦਾਦਾ ਜਿਹੜਾ ਭਲਵਾਨ ਤੇਰਾ ਇੰਜ ਖਲੋਤਾ ਹੋਵੇ ਹਾਂਜੀ ਤੇ 10 ਮਿੰਟ ਬਾਅਦ ਇੰਜ ਹੋ ਜਾਵੇ ਤਸਵੀਰ ਦੇ ਵਿੱਚ ਹੀ। ਇਹ ਚਾਹੁੰਦਾ ਤੂੰ? ਕੀ ਚਾਹੁੰਦਾ ਤੂੰ ਵੀ ਦਾਦਾ ਤੇਰਾ ਮਤਲਬ ਤੁਸੀਂ 16 ਤੇ ਏਸੀ ਚਲਾਇਆ, ਦਾਦਾ ਤਸਵੀਰ 'ਚ ਰਿਮੋਟ ਫੜ ਕੇ ਆਪੇ 27 ਤੇ ਕਰ ਦੇਵੇ? ਹੱਦ ਹੁੰਦੀ ਹੈ ਯਾਰ ਕੋਈ ਗੱਲ ਕਰਨ ਵਾਲੀ। ਆਹ ਏਸੀ ਦੇ ਥੱਲੇ ਦਾਦੇ ਦੀ ਤਸਵੀਰ ਲਾਈ, ਉਹ ਮੋਢਿਆਂ ਦੇ ਉੱਤੇ ਨਾ ਚਾਦਰ ਲੈ ਕੇ ਖਲੋਤਾ ਸੀ। ਅੱਧਾ ਘੰਟਾ ਏਸੀ ਚੱਲਿਆ, ਉਹ ਚਾਦਰ ਉਹਨੇ ਬੁੱਕਲ ਮਾਰੀ ਹੋਈ ਸੀ। ਆਹੋ ਵੀ ਹੋਰ ਕੀ ਕਹਿਣਾ ਤੂੰ? ਨਹੀਂ ਇਦਾਂ ਦੇ ਹੋਰ ਕੀ ਕਰੇ ਓ ਏਸੀ? ਯਾਰ ਕੋ ਮਾੜੀ ਮੋਟੀ ਕੂਲਿੰਗ ਤੇ ਹੋਣੀ ਚਾਹੀਦੀ। ਉਸਤਾਦ ਜੀ ਇਹਨੇ ਆਪਣੇ ਦਾਦੇ ਦੀ ਫੋਟੋ ਏਸੀ ਦੇ ਥੱਲੇ ਲਾਈ ਤੇ ਉਹ ਕੋਲੋਂ ਆਇਆ ਕਰਨ ਡਿਆ ਤੇ ਸਾਰੀ ਤਸਵੀਰ ਏਦਾਂ ਸਿਰਫ ਦੰਦ ਕਰਨ ਡਿਆ। ਨਹੀਂ ਇਦਾਂ ਦੇ ਅਸੀਂ ਹੋਵੇ ਦਾਦੇ ਦੀ ਤਸਵੀਰ 5 ਮਿੰਟ ਬਾਅਦ ਦਾਦਾ ਇੰਜ ਕਰੇ, ਬੰਦ ਕਰਦੇ ਯਾਰ, ਆਹੋ ਬੰਦ ਕਰਦੇ। ਕੀ ਕਰੇ ਹੁਣ? ਮੈਂ ਤੇਰੀ ਫੁੱਫੀ ਆਈ ਏਸੀ ਦੇ ਥੱਲੇ ਬਹਿ ਕੇ ਤੇ ਉਥੋਂ ਹੱਕ ਹੋ ਕੇ ਜਾਵੇ ਉਸਤਾਦ ਜੀ ਕੋ ਤੇਰੇ ਤੇ ਪਰਚਾ ਕਰਾ ਦੇਣ ਫੁੱਫੀ ਤੇ ਮੁੰਡੇ ਵੀ ਠੰਡ ਚੱਲ ਏਸੀ 'ਚ ਪਾ ਕੇ ਆਹੋ ਗੇਮ ਪਾਤੀ ਸਾਨੂੰ। ਤੇਰਾ ਕੀ ਖਿਆਲ ਹੈ? ਤੇਰੇ ਮਹੱਲੇ ਦਾ ਨਾਂ, ਤੇਰੇ ਘਰ ਦਾ ਨਾਂ ਸਰਦਖਾਨਾ ਰੱਖ ਦਈਏ? ਨਹੀਂ ਜਿਹੜਾ ਲੈਂਡ ਹਸਪੀਟਲ ਦੇ ਵਿੱਚ ਅਗਰ ਜਗ੍ਹਾ ਮੁੱਕ ਜੇ ਤੇ ਉਹ ਡੈੱਡ ਬੋਡੀਆਂ ਤੇਰੇ ਘਰ ਛੱਡ ਕੇ ਜਾਣ ਕੇ ਰੱਖ ਲਾ ਤੇਰੇ 2 ਦਿਨ ਏਸੀ 'ਚ। ਤੇਰੇ ਉਸ ਏਸੀ ਵਾਲੇ ਕਮਰੇ ਦੇ ਕੀ ਚਾਹੁੰਦਾ ਤੂੰ? 1 ਟਨ ਦੇ ਏਸੀ ਕੋਲੋਂ ਕੀ ਉਮੀਦ ਰੱਖਦਾ ਹੁਣ? ਹਾਂ ਮੈਂ ਇਹੀ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਕਿ ਤੁਸੀਂ ਮੈਨੂੰ 1 ਟਨ ਦਾ ਏਸੀ ਦਿੱਤਾ, ਤੇ ਮੈਂ ਕਹਿ ਕੇ ਦਿੱਤਾ 1 ਟਨ ਦਾ। ਤੁਸੀਂ ਆਪਣੇ ਕਮਰੇ ਚੋਂ ਉਤਰਵਾਇਆ ਨਹੀਂ, ਠੁੱਡੇ ਮਾਰ ਕੇ ਕੱਢਿਆ। ਨਹੀਂ ਬੇਟੇ, ਮੇਰੇ ਕਮਰੇ ਦਾ ਦਰਵਾਜ਼ਾ ਖੁੱਲਦਾ ਸੀ, ਸਮਝ ਆ ਰਹੀ? ਬਾਰ-ਬਾਰ ਕੂਲਿੰਗ ਉਹ ਕਰਦਾ ਸੀ, ਲੇਕਿਨ ਦਰਵਾਜ਼ਾ ਬਾਰ-ਬਾਰ ਖੁੱਲਦਾ ਸੀ। ਵਾਸ਼ਰੂਮ ਦਾ ਦਰਵਾਜ਼ਾ ਕਿਸ ਟਾਈਮ ਖੁੱਲਾ ਵਾ, ਫਿਰ ਮੇਰੇ ਕਮਰੇ ਦੇ ਵਿੱਚ ਲੌਕ ਦੂਜਾ ਲੱਗਾ, ਪੂਰਾ ਬੰਦ ਨਹੀਂ ਹੁੰਦਾ। ਪੂਰਾ ਬੰਦ ਹੋ ਜੇ ਤੇ ਉਹਦੀ ਉਹ ਥੰਮ ਲੱਗਾ ਮੇਰਾ। ਉਹ ਇਸ ਤੋਂ ਕੀ ਕਰਦੇ ਨੇ ਕਿ ਉਹਦਾ ਮੇਨ ਲੌਕ ਖੋਲ ਲੈਂਦੇ ਨੇ। ਉਹ ਇੰਨੀ ਕੀ ਚੀਜ਼ ਰਹਿੰਦੀ ਹੈ। ਉਹ ਟਨ ਦਾ ਏਸੀ ਹੈ, 36,000 ਬੰਦਾ ਉਹ ਭਾਵੇਂ ਨਾ ਮੰਨ ਲਓ ਸਦਕੇ ਜਾਵਾਂ ਕੀ ਬਹਾਨਾ ਪਾਇਆ ਵੀ ਤੁਹਾਡਾ ਲੱਗ ਬਾ ਖੁੱਲਦਾ। ਮੈਂ ਕਿਤੇ ਅਲਫਲਾ ਦੇ ਲੋਕਰਾਂ ਚ ਲਾ ਕੇ ਜਾ ਕੇ ਲਾਤਾ ਵਾ ਵੀ ਉੱਥੇ ਲੱਗ ਖੁੱਲਦਾ ਹੀ ਨਹੀਂ। ਉਹ ਤੇਰਾ ਕੀ ਖਿਆਲ ਆ ਹੁਣ 1 ਟਨ ਦਾ ਏਸੀ ਵੀ ਤੂੰ ਬਰਫ ਵਾਲਾ ਕਾਰਖਾਨਾ ਕਹਿਣ ਲੱਗ ਜਾਣ ਤੇਰੇ ਘਰ ਨੂੰ? ਹੈ ਬਾਜੀ ਉਹ ਯਾਰ ਕੋਈ ਏਸੀ ਮਾੜਾ ਮੋਟਾ ਕੋ ਹਵਾ ਤਾਂ ਠੰਡੀ ਕਿਤੇ ਮਾਰੇ, ਕੋ ਭੋਕਾ ਤੇ ਮਾਰੇ। ਅੱਲਾ ਦਾ ਸ਼ੁਕਰ ਕਰ, ਸਾਰੇ ਭਰਾਵਾਂ ਨੇ ਕਮੇਟੀ ਪਾ ਕੇ ਪੈਸੇ ਜੋੜ ਕੇ ਦਰਸਦਾਰ ਲੈ ਕੇ ਇੱਕ 12 ਵੋਲਟ ਦੀ ਪੱਖੀ ਲਈ ਸੀ ਤੁਸੀਂ। ਉਹ ਇਹਦੇ ਨਾਲ ਕਿਤੇ ਚੰਗੀ ਸੀ, ਉਹਦੇ ਅੱਗੇ ਬਹਿ ਕੇ ਕਾਂਬਾ ਛਿੜਦਾ ਤੇ ਪੂਰਾ। ਬਾਪ ਉਹਦੇ ਅੱਗੇ ਬਹਿ ਕੇ ਕਾਂਬਾ ਛੇੜਦਾ। ਉਸਤਾਦ ਜੀ ਯਕੀਨ ਉਹਨੂੰ ਐ ਲਾਈ ਹੋਈ ਮੱਥੇ ਤੇ ਵੱਜਦੀ, ਸਾਰੀ ਫੈਮਿਲੀ ਸੀ ਉਹਦੇ ਅੱਗੇ ਬਹਿ ਕੇ ਨਾਚਦਾ ਕਰੀਦਾ ਵਾ। ਹਾਂਜੀ ਸਹੀ ਗੱਲ ਹੈ। ਤੂੰ ਹੁਣ ਕੀ ਚਾਹੁੰਦਾ ਮੈਂ? ਇਧਰ ਅੱਗੋਂ ਲੈ ਉਹ ਇੰਨਾ ਲਾਗੇ ਬਹਿੰਦੇ ਸੀ, ਜੇਬ ਵੀ ਕੱਟੀ ਜਾਂਦੀ ਸੀ ਕਿਸੇ ਦੀ। ਮੈਨੂੰ ਤਾਂ ਲੱਗਦਾ ਏਸੀ ਸੜ ਗਿਆ ਪੱਖੀ ਦੇਖ ਕੇ, ਵੀ ਪੱਖੀ ਦੀ ਏਡੀ ਡਿਮਾਂਡ, ਪੱਖੀ ਦਾ ਐਡਾ। ਉਹਦੇ ਵਿੱਚੋਂ ਸੇਫ ਅਲਮਾਰੀਆਂ ਕੱਢ। ਹਾਂਜੀ ਪਹਿਲੇ ਤਾਂ ਤੈਨੂੰ ਇਹ ਨਹੀਂ ਪਤਾ ਏਸੀ ਲਾਈਦਾ ਕਿੱਦਾਂ ਦੇ ਕਮਰੇ 'ਚ ਆ। ਤੂੜੀ ਜਿਹੜੇ ਉੱਥੇ ਹੀ ਪੁਰਾਣੇ ਜੋਗਰ ਜਰਾਬਾਂ ਲਾਈਆਂ ਬੋ ਵਾਲੀਆਂ, ਉਹ ਬੋ ਦੇ ਨਾਲ ਏਸੀ ਦਾ। ਇਹ ਏਸੀ ਦੀ ਇੱਕ ਟੈਕਨੀਕ ਆ। ਹਾਂਜੀ ਸਾਡੀ ਜਿੱਥੇ ਹਵਾੜ ਕਹਿੰਦੇ ਨਾ ਪੰਜਾਬੀ 'ਚ, ਹਵਾੜ ਹੁਮ ਨਹੀਂ ਹਵਾੜ। ਜਿਸ ਘਰ ਦੇ ਲਾਗੇ ਉਹ ਹੋਏਗਾ ਨਾ ਜਿਹੜਾ ਉਹ ਗੰਦੇ ਪਾਣੀ ਦਾ ਹੁੰਦਾ ਇੱਕ ਅਕਸਰ ਮਹੱਲਿਆਂ 'ਚ। ਸਾਜੀ ਨਹੀਂ ਉਹ ਜਿੱਥੇ ਤੇ ਉਹ ਗਵਰਨਮੈਂਟ ਦਾ ਉਹ ਚੱਲਦਾ ਵੀ ਹੁੰਦਾ। ਹਾਂਜੀ ਉਹ ਗੰਦੇ ਪਾਣੀ ਦਾ ਡਿਸਪੋਜ਼ਲ ਕੀ ਉਹਨੂੰ ਕਹਿੰਦੇ ਨੇ, ਗਟਰਾਂ ਦੇ ਪਾਣੀ ਦਾ। ਜੇ ਉਹਦੇ ਘਰ ਦੇ ਰੇਂਜ 'ਚ ਜਿਹੜੇ ਉਹਦੇ ਲਾਗੇ ਲਾਗੇ ਘਰ ਹੋਣਗੇ, ਉਹਨਾਂ ਦੇ ਪੈਪ ਗਲ ਜਾਣਗੇ। ਕਿਸੇ ਏਸੀ ਵਾਲੇ ਨੂੰ ਪੁੱਛ ਲਈ, ਉਹਦੀ ਜਿਹੜੀ ਹਮਕ ਆ ਨਾ, ਉਹਦੇ ਲਾਗੇ ਲਾਗੇ ਤੇ ਘਰਾਂ ਦੇ ਵਿੱਚ ਏਸੀਆਂ ਵਾਲੇ ਦੇ ਪੈਪ ਬਿਲਕੁਲ ਗਲ ਕੇ ਮੋਰੀਆਂ ਹੋ ਜਾਣਗੀਆਂ। ਹਾਂਜੀ ਇਹਨੂੰ ਮੈਂ ਕੱਲ ਜਦੋਂ ਤੂੰ ਮੈਨੂੰ ਕਿਹਾ ਕੂਲਿੰਗ ਨਹੀਂ ਕਰਦਾ, ਸਾਡਾ ਏਸੀ ਲੀਕ ਹੋ ਗਿਆ, ਸਭ ਤੋਂ ਪਹਿਲੇ ਤਾਂ ਮੈਂ ਕੀ ਸਵਾਲ ਕੀਤਾ ਕਿ ਤੁਹਾਡੇ ਲਾਗੇ ਉਹ ਤਾਂ ਨਹੀਂ ਹੈਗਾ ਗੰਦੇ ਪਾਣੀ ਦਾ ਟਿਊਬਵੈਲ ਟੈਪ ਕੋਈ ਜਿੱਥੇ ਆ ਸਾਰਾ ਇਕੱਠਾ ਹੁੰਦਾ? ਤੂੰ ਕਹ ਨਹੀਂ, ਕਿਉਂਕਿ ਸਾਡਾ ਏਦਾਂ ਹੋਇਆ ਸੀ। ਮਿਟਸੂਬਿਸ਼ੀ ਦਾ 1.5 ਟਨ ਦਾ ਨਵਾਂ ਏਸੀ ਮਰ ਗਿਆ ਸੀ। ਕਿ ਹੋ ਹੀ ਨਹੀਂ ਸਕਦਾ ਯਾਰ, ਇਹਦੇ ਅੰਦਰ ਕਿੱਦਾਂ ਕੋਈ 30-35 ਜਗ੍ਹਾ ਤੋਂ ਲੀਕ ਹੋ ਗਿਆ। ਹਾਏ ਮੇਰੀ ਤਕਦੀਰ ਹੈ। ਉਹ ਭਾਈ ਸਾਨੂੰ ਮਿਸਤਰੀ ਨੇ ਦੱਸਿਆ, ਉਹਨੇ ਕਿਹਾ ਜੀ ਤੁਹਾਡੇ ਘਰ ਦੇ ਲਾਗੇ ਕੋਈ ਇਦਾਂ ਦਾ ਸੀਗਾ। ਹਾਂਜੀ ਉਹ ਬਿਲਕੁਲ ਨੁੱਕਰ ਤੇ ਸੀ। ਉਹਨੇ ਕਿਹਾ ਜੀ ਇਹ ਉਹਦੀ ਜਿਹੜੀ ਵਾੜ ਹੁੰਦੀ ਨਾ, ਉਹ ਅਸਰ ਕਰ ਉਹਦੇ ਨਾਲੋਂ 10 ਗੁਣਾ ਜ਼ਿਆਦਾ ਤੂੰ ਜਰਾਬ ਜਦੋਂ ਲਾਉਣਾ ਬੂਟ ਚੋਂ ਉਸੇ ਕਮਰੇ 'ਚ, ਉਹ ਤੇ ਸ਼ੁਕਰ ਕਰ ਹਾਲੇ ਬਚ ਗਿਆ। ਉਹਨੇ ਆਪਣੀਆਂ ਗ੍ਰਿਲਾਂ ਨਾਲ ਹੀ ਇੰਜ ਨਹੀਂ ਕੀਤਾ।
ਗਰਿੱਲਾਂ ਆਹੋ ਵੀ ਗ੍ਰਿਲ ਵਿੱਚੋਂ ਨਿਕਲ ਕੇ ਤੇ ਐਂਟਰ ਕਰਨ ਲੱਗ ਪਓ। ਨਹੀਂ ਸਾਡੀ ਵਾਰੀ ਕੀ ਲੌਜਿਕ ਚੇਂਜ ਕਰਤੀ ਕਿ ਹਵਾੜ ਦੇ ਨਾਲ ਵੀ ਏਸੀ ਖਰਾਬ ਹੋ ਜਾਂਦਾ, ਯਾਨੀ ਕਿ ਇੱਥੇ ਜਿਹੜੇ ਸਾਰੇ ਲੱਗੇ ਇੱਥੇ ਕਾਹਦੀ ਹਵਾੜ ਵਾ, ਇਹ ਫਿਰ ਕਾਹਤੋਂ ਖਰਾਬ ਹੋਣ ਤੇ ਡਿਆ? ਦੇਖ ਕੈਸਾ ਉਹ ਦੇਖ ਤੂੰ ਇਹ ਉਹਦੇ ਨਾਲ ਚੰਗਾ ਯਕੀਨ ਮੰਨੋ ਮੈਂ 12 ਵੋਲਟ ਦਾ ਲੈ ਕੇ ਆਇਆ ਕੂਲਰ, ਠੰਡਾ ਪਾਣੀ ਪਾ ਤੇ ਕੇ ਤੂੰ ਵਾਪਸ ਕਰ ਦੇ ਯਾਰ। ਵਾਪਸ ਹੋਣ ਕਾਹਤੋਂ ਕਰਦਾ ਮੈਂ ਨੱਕ ਨੱਕ ਕਰ ਮੈਨੂੰ ਵੇਚੂਗਾ ਗਾ ਮੜੂਗਾ ਵਾਇਰਸ ਲਾ ਕੇ, ਇਹ ਮੇਰਾ ਵਾ ਹੁਣ ਵਾਪਸ ਕਾਹਤੋਂ ਕਰ ਦਵਾਂ? ਆ 15000 ਮੇਰੇ ਸਿਰ ਹੋ ਗਿਆ, 10000 ਪਹਿਲਾਂ ਗਿਆ, 5000 ਹੁਣੋਂ ਮੰਗਣ ਡਿਆ ਵਾ, ਇਹ ਤਾਂ ਮੈਨੂੰ ਭੁੱਲੂ ਦੂਗਾ। ਓਏ ਇੰਨੀ ਹੁੰਦੀ ਕੂਲਿੰਗ ਹੋਰ ਤੇਰੇ ਕਮਰੇ ਕੇ ਮਰੀ ਹਾਊਸ ਲੈਦੀ ਹੈ ਕੀ ਜਦੋਂ ਏਸੀ ਨੇ ਸਹੀ ਹੋ ਕੇ ਚੱਲਣ ਵਾਲਾ ਹੋਣਾ ਨਾ ਉਦੋਂ ਨੇ ਵੇਚ ਦੇਣਾ ਜਾਹਲ। ਔਰ ਇਹ ਇਹਦੀ ਬਦਕਿਸਮਤੀ ਹੈ, ਇਹਨੂੰ ਸਜ਼ਾ ਮਿਲੀ ਹੈ, ਇਹ ਨਹਿਸ਼ ਆ। ਹੋਣਾ ਕੀ ਆ, ਜਿੰਨੀ ਦੇਰ ਖਰਾਬ ਇਹਨੇ ਪੈਸੇ ਲਾਈ ਜਾਣੇ, ਜਦੋਂ ਨੇ ਬਿਲਕੁਲ ਓਕੇ ਹੋਣਾ ਇਹਨੇ ਵੇਚ ਦੇਣਾ, ਅਗਲੇ ਦੇ ਘਰ ਉਹਨੇ ਬੰਬੇ ਪੁੱਟਣੇ ਨੇ, ਇਹਨੇ ਜਿਹੜਾ ਨਵਾਂ ਲਾਉਣਾ ਉਹਨੇ ਫਿਰ ਉਦਾਂ ਹੀ ਹੋ ਜਾਣਾ। ਇਹਨੂੰ ਇਹ ਗੱਲ ਸਮਝ ਨਹੀਂ ਆ ਰਹੀ, ਇਹ ਖੈਰ ਖਰਾ 15000 ਏਸੀ ਤੇ ਲਾਤਾ, 1000 ਰੁਪਏ ਦੇ ਕੋਈ ਨਿਆਣੇ ਬੱਚਿਆਂ ਦੇ ਕੋਈ ਉੱਥੇ ਕੋਈ ਅੱਲਾ ਤੋਬਾ ਕਰਾ ਲਾ। ਮੈਂ ਦੁਆ ਖੈਰ ਕਰਾਈ ਆ, ਹੁਣ ਕੀ 100 ਦੇਖ ਦੇ ਦਵਾਂ ਫੇਰ ਏਸੀ ਰਾਜੀ ਹੋਊਗਾ, ਸੰਗਤ ਲੈ ਜਾਵਾਂ ਦਾਦਾ ਸਾਹਿਬ ਫੇਰ ਏਸੀ ਰਾਜੀ ਹੋਣਾ। ਉਸਤਾਦ ਜੀ ਸਵੇਰ ਅਸੀਂ ਆ ਰਹੇ ਮੋਟਰਸਾਈਕਲ ਤੇ ਇੱਕ ਗੱਲ ਯਾਦ ਆ ਗਈ ਤੇ ਨਾ 100 ਰੁਪਏ ਦਾ ਨਾ ਸਦਕਾ ਦਿੱਤਾ ਭਾਈ ਨੇ। ਇਹਨੇ ਹਾਂਜੀ। ਅੱਲਾ ਮਾਫ ਅਲਹਮਦੁਲਿਲਾ। ਨਾਲ ਨੰਬਰ ਵੀ ਲੈ ਲੈਂਦਾ ਉਹਦੇ ਕੋਲ, ਇਹ ਹੋ ਸਕਦਾ ਮੇਰਾ ਜ਼ਹਿਨ ਬਦਲ ਜੇ ਤੇ ਮੈਂ ਫਿਰ ਫਾੜ ਲਾਂਗਾ ਘਰੋਂ ਵਾਪਸ। ਬਾਕਾਇਦਾ ਚੀਜ਼ਾਂ ਪੁੱਛਦੇ ਮਿੱਠਾ ਨਹੀਂ ਆਇਆ, ਐ ਮਿੱਠੇ ਦੀ ਛਾਪ ਨਹੀਂ ਘੁਮਾਇਆ, ਪੁੱਛੋ ਉਹਨੂੰ। ਅਲਹਮਦੁਲਿਲਾ ਡੇਲੀ ਸਦਕਾ ਦੇਈਦਾ, ਤਦੇ ਤਾਂ ਬੱਚੇ ਫਿਰਦੇ ਤੇ ਫੋਗਾ ਇਦਾਂ ਨਾ ਹੋ ਜਾਵੇ ਫਿਰ। ਉਹ 100 ਰੁਪਏ ਦਾ ਸਦਕਾ ਦੇ ਕੇ ਤੇ ਮੈਂ ਨਾ ਗੱਡੀ ਤੇ ਬੈਂਸ ਲਾ ਰਿਹਾ, ਮੈਂ ਫੁੱਲ ਸ਼ੂਟਰ ਤੇਜ਼ ਏਦਾਂ ਆ ਰਿਹਾ, ਕਹਿੰਦਾ ਨੋਨੀ ਜੀ ਇਹ ਸਿਰਫ ਸਿਹਤ ਤੰਦਰੁਸਤੀ ਵਾਲਾ ਸੀਗਾ। ਮੈਂ ਕਿਹਾ 100 ਰੁਪਏ ਚ ਇਹ ਬਿਲਕੁਲ ਨਹੀਂ ਪੁੱਛਣਾ ਨਾ, ਹੌਲੀ ਚਲਾਓ। 100 ਰੁਪਏ ਦਾ ਸਦਕਾ ਦੇ ਕੇ ਤੇ 92 ਨਸਾਈ ਮੋਟਰਸਾਈਕਲ। ਹਾਂ ਮੈਂ ਕਿਹਾ ਹਰ ਹੋਲੀ ਕਰ ਕਹਿੰਦਾ ਸਦਕਾ ਨਹੀਂ ਦਿੱਤਾ। ਤਾਜੀ ਗੱਲ ਨੂੰ ਬਦਲਾਓ ਨਾ, ਉਹ ਏਸੀ ਦਾ ਹੁਣ ਆਪਾ ਕਰੋ, ਰੁਪਈਆ 30000 ਤੁਸੀਂ ਮੈਨੂੰ ਦੇਣਾ ਵਾ, ਜਾਂ ਮੈਨੂੰ 30000 ਰੁਪਈਆ ਦੇ ਦਿਓ, ਜਾਂ ਨਾਲ ਚੱਲ ਕੇ ਮੇਰੇ ਕਮਰੇ 'ਚ ਕੂਲਿੰਗ ਕਰਕੇ ਨਾ ਬੰਬੇ ਪੁੱਟ ਕੇ ਆ ਜਿਓ ਬਸ। ਇੱਕ ਟਰਾਈ ਕਰ ਲਾ, ਮੈਂ ਤੁਹਾਨੂੰ ਦੱਸਾਂ, ਕਿਸੇ ਮਹੱਲੇ 'ਚ ਨਾ ਆਂਢੀ ਗਵਾਂਢੀ ਨੂੰ, ਨੋਨੀ ਨੂੰ ਲੈ ਜਾ, ਨੋਨੀ ਤੇਰੇ ਘਰ ਦੇ ਲਾਗੇ ਹੀ ਰਹਿੰਦਾ ਨਾ, ਮੁਦੱਸਰ ਦੇ ਵੀ ਲਾਗੇ ਰਹਿੰਦਾ। ਇਹਨੂੰ ਕਹਿ ਤੂੰ ਨਹੀਂ ਹੱਥ ਲਾਉਣਾ ਨਾ ਤੂੰ ਜਾਣਾ, ਇਹਨੂੰ ਕਹਿ ਯਾਰ ਅਸੀਂ ਨਾ ਮੂੰਹ ਐਨ ਕਰ ਲੈਂਦੇ, ਸਾਰੇ ਪਿਛਲੇ ਕਮਰੇ ਚਲੇ ਜਾਂਦੇ ਆ, ਕੁੰਡੀ ਲਾ ਲਾ ਅੰਦਰੋਂ। ਇਹਨੂੰ ਕਹਿ ਕਿ ਮਿਸਤਰੀ ਲਿਆ, ਏਸੀ ਲਵਾ ਕੇ ਨਾ ਆਪਣੇ ਕਮਰੇ 'ਚ ਲਾ ਕੇ ਸਿਰਫ ਚੈੱਕ ਕਰਨਾ। ਇਹ ਬੰਦਾ ਲੈ ਜਾਏਗਾ ਆਪਣੇ ਘਰ, ਏਸੀ ਲਾਏਗਾ ਤੇ ਤੂੰ ਦੇਖੀ ਵੀ ਏਸੀ ਚੱਲਦਾ ਕਿੱਦਾਂ, ਤੈਨੂੰ ਫਿਰ ਯਕੀਨ ਆਏਗਾ ਕਿ ਤੂੰ ਇੱਕ ਬਾਕਾਇਦਾ ਬਾਜ਼ਬਤ ਤੀਵਰ ਨੈਸ਼ ਆ ਚੜਿਆ। ਉਸਤਾਦ ਜੀ ਤੁਸੀਂ ਇਹ ਵੀ ਕਿਹਾ ਸੀ ਕਿ ਉਹ ਰਿਮੋਟ ਦੇ ਨਾਲ ਵੀ ਉਹਦੀ ਕੋਈ ਸੈਟਿੰਗ ਖਰਾਬ ਹੋ ਜਾਂਦੀ ਹੈ ਤੇ ਉਹ ਹਾਂਜੀ ਕੂਲਿੰਗ ਨਹੀਂ ਕਰਦਾ। ਅਕਸਰ ਕੀ ਕਰਦਾ ਏਸੀ, ਕਈਆਂ ਬੰਦਿਆਂ ਨੂੰ ਏਸੀ ਦੀ ਸੈਟਿੰਗ ਹੁੰਦੀ ਉੱਤੇ, ਉਹ ਬੱਚੇ ਪੁੱਛੇ ਛੇੜ ਦਿੰਦੇ ਨੇ ਤਾਂ ਕੂਲਿੰਗ ਨਹੀਂ ਕਰ ਰਿਹਾ, ਮਿਸਤਰੀ ਬੁਲਾ ਲੈਂਦੇ ਲੋਕੀ, ਮਿਸਤਰੀ ਆ ਕੇ ਸਿਰਫ ਇਹ ਰਿਮੋਟ ਰੀਸੈਟ ਕਰਦਾ ਹੀ ਉਹਦੀ ਸੈਟਿੰਗ ਕਰਦਾ ਚੱਲਣ ਲੱਗ ਪੈਂਦਾ, 2000 ਲੈ ਜਾਂਦਾ ਐਵੇਂ ਇੱਧਰ ਉੱਧਰ ਕਰ। ਹਾਂਜੀ ਔਰ ਰਿਮੋਟ ਤੋਂ ਤਾਂ ਘੰਟਾ ਬਾਅਦ ਚੱਲਦਾ ਵਾ, ਹੈ ਰਿਮੋਟ ਤੋਂ ਤਾਂ ਘੰਟਾ ਬਾਅਦ ਚੱਲਦਾ ਵਾ, ਇੰਜ ਕਰਕੇ ਰਿਮੋਟ ਬਾਅਦ ਕਰੀ ਜਾਓ ਰਿਮੋਟ ਤੋਂ ਘੰਟਾ ਬਾਅਦ ਚੱਲਦਾ ਨਾ, ਇਹ ਉਹਦਾ ਟਾਈਮਰ ਲੱਗਾ। ਤੈਨੂੰ ਪਤਾ ਮੈਂ 9 ਵਜੇ ਚਲਾਉਣਾ, ਤੂੰ 8 ਵਜੇ ਰਿਮੋਟ ਤੋਂ ਔਨ ਕਰ ਦੇ। ਵਾਹ ਵਾਹ ਵਾਹ। 8 ਤੋਂ 9 ਨੇ ਟਾਈਮਿੰਗ ਜਾਣਾ, ਉਹਦਾ ਕਰੰਟ ਤੇ ਜਾਂਦਾ। ਲੇਟੈਸਟ ਟੈਕਨੋਲੋਜੀ ਹੈ, ਸਟicker ਨਹੀਂ ਪੜੇ ਉੱਤੇ। ਉਸਤਾਦ ਜੀ ਮੈਂ ਬੰਦ ਕਰਕੇ ਚੱਲ ਜਾਣਾ, ਕੰਮ ਤੇ ਆ ਜਾਣਾ, ਪਿੱਛੋਂ ਸਾਰੇ ਆਪਣੇ ਆਪਣੇ ਆਰੇ ਲਾਏਂਦੇ, ਉਹ ਗ੍ਰਿਲ ਫੇਰ ਵੀ ਚੱਲਦੀ ਰਹਿੰਦੀ ਐ ਹੋਈ ਉਹਨੂੰ ਟਾਈਮ ਲੱਗਦਾ ਉਹ ਪਤਾ ਨਹੀਂ ਕਿਸੇ ਨੂੰ ਉਠਾਉਂਦੀ ਹੋਗੀ, ਮੈਨੂੰ ਉਠਾ ਦਿਓ ਇੱਥੋਂ ਅੱਗੋਂ ਅੰਦਰ ਫੇਕ। ਨਹੀਂ ਉਹ ਧਾੜੀ ਏਸੀ ਉਹ ਕਹਿੰਦਾ ਖੈਰ ਹੋ ਗਈ। 100 ਰੁਪਿਆ ਨੇ ਉਸਤਾਦ ਜੀ ਸਦਕਾ ਦਿੱਤਾ ਵਾ। ਕਿੰਨਾ? 100 ਰੁਪਿਆ ਤੇ ਆਪਣੇ ਨਾਲ ਨਾਮ ਦੇ ਨਾਲ ਸਖੀ ਲਵਾ ਲਿਆ, ਸਖੀ ਮਿੱਠਾਪੁਰੀ। ਉਸਤਾਦ ਜੀ ਇੱਧਰ ਇਹ ਆ ਸ਼ੁਕਰ ਕਰੇ ਇਹਦੇ ਘਰ ਆ ਏਸੀ ਲੱਗ ਗਿਆ। ਇਸ ਤੋਂ ਪਹਿਲੇ ਜਿਹੜਾ ਏਸੀ ਲੱਗਾ ਸੀ ਉਹ ਕਹਿ ਦਿੰਦਾ ਸੀ ਪਰੋਣੇ ਨੂੰ, ਚਲੋ ਮੇਰੇ ਧੀਆਂ ਭੈਣਾਂ ਬਾਹਰ ਜਾਓ, ਮੈਂ ਕਮਰਾ ਠੰਡਾ ਕਰਨਾ। 100 ਰੁਪਿਆ ਉਸਤਾਦ ਜੀ ਨੇ ਸਦਕਾ ਦੇਣਾ ਸੀ ਤੇ 30 ਬੇਵਾ ਔਰਤਾਂ ਦੀ ਲਿਸਟ ਬਣਾ ਕੇ ਫਿਰ ਰਿਹਾ ਜੇਬ 'ਚ ਪਾ ਕੇ ਵੀ ਕਿਹਨੂੰ ਕਿਹਨੂੰ ਦੇਣਾ। ਅੱਲਾ ਮਾਫੀ, ਮਾੜੇ ਬੰਦੇ ਦਾ ਏਸੀ, ਇਹਨੂੰ ਇਹ ਨਹੀਂ ਪਤਾ ਏਸੀ ਚਲਾਉਣਾ ਕਿਦਾਂ। ਏਸੀ ਲਾ ਲਿਆ ਕਰ, ਸਾਰੇ ਜੀ ਉਹਦੇ ਚੋਂ ਬਾਹਰ ਕੱਢ ਕੇ, ਔਰ ਬਾਹਰੋਂ ਤਾਲਾ ਲਾਇਆ ਕਮਰੇ ਨੂੰ, ਅੰਦਰ ਏਸੀ ਚਲਾ ਕੇ। ਤੇ ਜਿਹੜਾ ਕਹਿੰਦਾ ਯਾਰ ਬੂਆ ਖੋਲ, ਕਹਿੰਦਾ ਨਾ ਬੂਆ ਨਾ ਖੋਲਣਾ ਯਾਰ, ਅੰਦਰ ਏਸੀ ਚੱਲਣ ਦਿਆ, ਉਹਦੇ ਅੰਦਰ ਬਈਦਾ ਵਾ। ਸਾਰੇ ਜੀ ਬਾਹਰ ਸਾਰੇ ਬਾਹਰ ਕੱਢੇ ਆ। ਮੈਂ 16 ਚੀਜ਼ ਵੀ ਬਾੜੇ ਅੰਦਰ, ਫਿਰ ਬੈਠ ਲੇਕਿਨ ਨਹੀਂ ਕੋਈ ਓਏ ਤੇਰੀ ਬੈਠਕ ਹੀ 12 ਸੀਟਰ ਆ, ਤੂੰ 16 ਕਿੱਦਾਂ ਮਾਰ ਲਿਆ? 12 ਮੈਂ ਵੇਖੀ ਤੇਰੀ ਬੈਠਕ ਦੇ ਅੰਦਰ ਵੜੋ ਨਾ, ਪੂਰਾ ਨਹੀਂ ਵੜਿਆ ਜਾਂਦਾ ਤੇ ਸੇਬ ਲਮਾਰੀ ਨਾਲ ਮੂੰਹ ਵੱਜ ਜਾਂਦਾ ਤੇ ਇਹਦੀ ਬੈਠਕ 'ਚ ਇੰਜ ਵੜ ਕੇ ਤੇ ਮੁੜ ਕੇ ਇੰਜ ਹੋ ਕੇ ਸਾਈਡ ਤੇ ਹੋਣਾ ਪੈਂਦਾ। ਉਹ ਇੰਨੀ ਕਿ ਬੈਠਕ ਆ ਵੀ ਉੱਥੇ ਹੀ ਸੇਬ ਲਮਾਰੀ ਆ, ਉੱਥੇ ਹੀ ਸਿੰਗਲ ਬੈੱਡ ਆ, ਉੱਥੇ ਹੀ ਕੱਪੜੇ, ਫ੍ਰਿਜ ਵੀ ਉੱਥੇ ਹੀ, ਤੇ ਉਹ ਉੱਥੇ ਏਸੀ, ਅੱਲਾ ਮਾਫੀ ਦੇਵੇ, ਕਰੇਗੀ ਏਸੀ ਉੱਥੇ। ਉਸਤਾਦ ਜੀ ਉਹ ਕਿਸੇ ਕਮਰੇ 'ਚ ਏਸੀ ਲਾਈਦਾ, ਮਾਰੇ ਸਟੋਰ 'ਚ ਲਾ ਲਿਆ ਤੂੰ ਤੇ ਏਸੀ ਕੂਲਿੰਗ ਕਰੇ, ਏਸੀ ਨੇ ਹੁਣ ਉੱਥੇ ਕੀ ਕਰਨਾ? ਏਸੀ ਸਾਡਾ ਸਲਾਮ ਮਸ਼ਵਰਾ ਕਰਨਾ,
ਵੀ ਅਸੀਂ ਸਾਰੇ ਰਿਸ਼ਤੇ ਕਰਾਉਣੇ ਆ। ਕੂਲਿੰਗ ਕਿਸੇ ਗੱਲ ਨਾਲ ਹੀ ਕਰਦੀ ਆ ਉਸਤਾਦ ਜੀ। ਲੈ ਹੁਣ ਤੂੰ ਕਿਚਨ ਚ ਲਾ ਲਵੇਂ ਤੇ ਉੱਥੇ ਨਾਲ ਤੂੰ ਜੋ ਹਾਂਡੀ ਪਕਾਈ ਜਾਵੇ ਤੇ ਏਸੀ ਕੂਲਿੰਗ ਕਰੀ ਜਾਵੇ। ਏਸੀ ਜੀ ਵੀ ਅਸੀਂ 12 ਵੋਲਟ ਦੀ ਪੱਖੀ ਲਾਈ ਆ। ਇਸ ਕਿਸਮ ਦਾ ਯਕੀਨ ਮੰਨੋ, ਫੌਰਨ ਕੁੱਕਰ ਵੀ ਠੰਡਾ, ਚੁੱਲ੍ਹਾ ਵੀ ਠੰਡਾ, ਇੰਜ ਕਰਕੇ ਬੱਚੇ ਹੈਪੀ ਹੁੰਦੇ ਅੰਦਰ। ਤੇ ਫਿਰ ਨਾ ਲੈ ਕੇ ਜਾਂਦਾ ਕਾਹਤੋਂ ਲੈ ਗਿਆ? ਮੇਰੇ ਮਾੜੇ ਮੁਕੱਦਰ ਮੈਂ ਤਾਂ ਕਦੀ ਮਾੜੇ ਮੁਕੱਦਰ ਨਹੀਂ, ਤੂੰ ਕਿਤੇ ਦਿੱਤੀ ਲੈਤੀ ਤੇਰੇ ਰੁਪਈਏ ਲੱਗਣੇ ਸੀ, ਹਾਂਜੀ। ਮੇਰੇ ਕਿਉਂ ਨਹੀਂ ਲੱਗੇ? ਨੈਸ਼ਤ ਉਹ ਵੀ ਯਾਰ ਹੁਣ ਉਹ ਕਿੰਨੇ ਕੁ ਰੁਪਏ ਸਦਕਾ ਹੀ ਹੁੰਦਾ 100 ਦਾ। ਹੁਣ ਇੰਨੇ ਕਿ ਏਸੀ ਦੀ ਖਾਤਰ ਬੱਸ ਭਰ ਕੇ ਲੈ ਜਾਵਾਂ ਨੂਰ ਸ਼ਾਹ ਦੀ ਸਰਕਾਰ, ਮਿੱਠਾ ਜੀ ਏਸੀ ਤੇ ਤੁਸੀਂ ਲੈ ਮਾਈਆਂ ਹੱਜ ਤੇ ਭੇਜਣ ਲੱਗ ਜਾਵਾਂ ਵੀ 200 ਵੀ ਲੱਖ ਦਾ ਏਸੀ ਹੈ, ਮੈਂ ਹੁਣ 12 ਲੱਖ ਦਾ ਪੈਕੇਜ ਦੇਣ ਲੱਗੇ ਲੋਕਾਂ ਨੂੰ ਵੀ ਸਦਕਾ ਖਰਾਤ ਇੰਨਾ ਕਿ ਹੁੰਦਾ, ਇੰਨੇ ਕਿ ਏਸੀ ਦਾ 100 ਰੁਪਏ ਚ ਨਹੀਂ ਏਸੀ ਦਾ ਚੱਲਦਾ। 100 ਰੁਪਏ ਹੁੰਦਾ ਵਾ ਆ ਛੋਟੇ ਪੱਕੇ ਵਾਲਾ। 12 ਵੋਲਟ ਦਾ 12 ਵੋਲਟ ਨਹੀਂ ਜਿਹੜਾ ਦੂਜਾ ਨਹੀਂ ਫਰਚੀ ਪੱਕਾ ਹੁੰਦਾ ਛੋਟਾ, ਇਹਦਾ ਸਦਕਾ 100 ਰੁਪਿਆ। ਉਹ ਤੋਂ ਵੀ ਛੋਟਾ ਜੀ। ਏਸੀ ਦਾ ਜ਼ਿਆਦਾ ਹੁੰਦਾ ਵਾ। ਏਸੀ ਦੀ ਖਾਤਰ ਕੱਟੇ ਨੂੰ ਛੁਰੀ ਫੇਰ ਦਵਾਂ ਵੱਡੇ ਨੂੰ 5 ਮਣ ਦੇ ਨੂੰ, ਉਹ ਮੈਨੂੰ 5 ਲੱਖ ਦਾ ਪੈ ਜਾਣਾ। ਏਸੀ ਮੇਰਾ ਲੱਖ ਜੀ ਨਹੀਂ ਆਉਣਾ। ਚੱਲੇਗਾ ਤਾਂ ਸਹੀ ਨਾ, ਉਹ 5 ਲੱਖ ਇੱਕ ਵਾਰੀ ਹੋਣਾ, ਇਹ ਸਾਰੀ ਜ਼ਿੰਦਗੀ ਨੇ ਚੱਲਣਾ। ਕਦੋਂ ਚੱਲਣਾ? ਮੈਂ ਹੁਣ ਬਟਨ ਦਬਾ ਦੇਣਾ, ਮੇਰਾ ਬੱਚਾ ਉੱਠ ਕੇ ਕਹੂਗਾ ਹਵਾ ਕਿੰਨੀ ਆਉਂਦੀ ਵੱਡਾ ਹੋ ਕੇ। ਫਿਰ ਕਦੋਂ ਚੱਲੂਗਾ ਇਹ? ਇਹਨੂੰ ਖੁਦਾਰਾ ਚਲਾਓ, ਕੁਝ ਸਮਝਾਓ ਇਹਨੂੰ। ਓਏ ਕੋਈ ਕਮਰੇ ਵੀ ਹੁੰਦੇ ਆ ਏਸੀ ਵਾਲੇ ਜੀ। ਹਾਂ ਇਹ ਗੱਲ ਠੀਕ ਆ ਉਸਤਾਦ ਜੀ, ਨਿੱਕੀ ਜਿਹੀ ਦੀ ਬੈਠਕ ਆ, ਲੋਕਾਂ ਦਾ ਤਾਂ ਆਊਟਡੋਰ ਹੀ ਬਾਹਰ ਹੁੰਦਾ ਨਾ, ਇਹਦਾ ਅੱਧਾ ਏਸੀ ਵੀ ਬਾਹਰ, ਇੰਡੋਰ ਵੀ। ਇੰਡੋਰ ਜੀ ਤੂੰ ਕਿਤੇ ਮੰਨਤ ਹਾਊਸ 'ਚ ਨਹੀਂ ਰਹਿਣ ਡਿਆ, ਮੈਨੂੰ ਤੇਰਾ ਸਾਰਾ ਪਤਾ। ਸਵੇਰੇ ਉੱਠ ਕੇ ਤੂੰ ਇੰਜ ਨਹੀਂ ਕਰਦਾ ਹੈ, ਵੀ ਤੂੰ ਕਿੰਗ ਕੌਂਗ ਨਹੀਂ ਮਿੱਠਾ ਹੈਗਾ। ਜੀ ਉਹਦੀ ਗੱਲ ਸਹੀ ਆ, ਤੇਰੇ ਕਮਰੇ 'ਚ ਇੰਨੀਆਂ ਦਰਾੜਾਂ ਵਾ, ਬਾਈਪਾਸ ਜਿਹੜੀ ਲਾਈਟ ਲੱਗੀ ਨਾ ਉਹਦੀ ਵੀ ਰੋਸ਼ਨੀ ਅੰਦਰ ਹੁੰਦੀ ਵੀ 33 ਕਿਲੋਮੀਟਰ ਦੂਰ ਲੱਗੀ। ਉਹ ਕੂਲਿੰਗ ਕੀ ਕਰੇ ਯਾਰ ਦੱਸ ਮੈਨੂੰ। ਓਏ ਪਲਸਤਰ ਹੋਇਆ ਸਾਰਾ ਅੰਦਰ ਪੱਥਰ ਲੱਗਾ। ਤਰੇੜਾ ਹੀ ਇੰਨੀਆਂ ਪਈਆਂ, ਅੱਲਾ ਮਾਫੀ। ਹਾਂਜੀ ਇੰਨੀਆਂ ਤਰੇੜਾਂ ਪਈਆਂ ਮੇਰੇ। ਨਹੀਂ ਮੇਰੇ ਮਕਾਨ 'ਚ ਬੱਸ ਵੱਜ ਗਈ ਸੀ, ਮਾਮਾ ਵੀ ਤਰੇੜਾ ਪੈ ਗਈ ਅੰਦਰ। ਸੀਲਿੰਗ ਹੋਈ ਆ, ਕੂਲਿੰਗ ਹੋਈ ਆ, ਪੈਲਿੰਗ ਲੱਗਣ ਡਈ ਆ, ਹਰ ਮੌਲ ਕਾਰਪੇਟ ਵਿਛਿਆ ਵਾ। ਜੋ ਵੀ ਲੱਗਣ ਦਿਆ ਵਾ, ਬਾਕੀ ਤੂੰ ਨੈਸ਼ ਆ। ਅਸੀਂ ਇਸ ਗੱਲ ਤੇ ਪਹੁੰਚੇ ਅੱਛਾ ਠੀਕ ਆ, ਬਾਕੀ ਯਾਨੀ ਕਿ ਫਾਈਨਲ ਤੇ ਨਾਲੋਂ ਮੈਂ ਨੈਸ਼ ਹੀ ਆ, ਜੋ ਮਰਜ਼ੀ ਮੈਂ ਕਰੀ ਜਾਵਾਂ। ਸਾਡਾ ਇਹੀ ਸਟੇਟਮੈਂਟ ਆ ਫਾਈਨਲ। ਬਸ ਬਾਹਰ ਸਾਡੀ ਸਮਝ ਨਹੀਂ ਆਉਂਦਾ ਉਸਤਾਦ। ਉਹ ਭਾਈ ਇੰਨੀ ਹੁੰਦੀ ਕੂਲਿੰਗ, ਤੂੰ ਕੀ ਚਾਹੁੰਦਾ ਵਾ ਕਿ ਵੀ ਤੇਰੇ ਬੱਚੇ ਆਪਸ ਚ ਬਰਫ਼ ਬਣਾ ਇੱਕ ਦੂਸਰੇ ਨੂੰ ਮਾਰੇ? ਇੰਨੀ ਕੁ ਕੂਲਿੰਗ ਹੁੰਦੀ ਹੈ, ਨਾਰਮਲ ਬੰਦਾ ਬੈਠਾ ਰਵੇ। ਤੂੰ ਕਹਿੰਦਾ ਕਿਤੇ ਬਰਫ਼ ਜਮੀ ਹੋਵੇ, ਲੋਕ ਕਹਿਣ ਯਾਰ ਆਈਸ ਵਾਲੇ ਕਮਰੇ 'ਚ ਨਾ ਜਾਏ ਕੋਈ। ਸਹੀ ਗੱਲ ਆ। ਪੁੱਤ ਤੂੰ ਉਹਦੇ ਅੱਗੇ ਪੈ ਜਾਵੇਂ ਨਾ, ਤੂੰ 10 ਮਿੰਟ ਪੈ ਕੇ ਕਹਿਣਾ ਯਾਰ ਮਿੱਠੇ ਬਾਹਰ ਪੱਖਾ ਕਰ ਦੇ, ਮੈਨੂੰ ਬਾਹਰ ਪੱਖਾ ਕਰ ਦੇ। ਇਹ ਬਾਤ ਆ। ਉਹਦੀ ਲੀਕੇਜ ਬੰਦ ਕਰੋ ਕਮਰੇ ਦੀ। ਹਾਂਜੀ ਬਾਰੀਆਂ ਤੁਹਾਡੀਆਂ ਖੁੱਲੀਆਂ ਹੁੰਦੀਆਂ ਨੇ, ਬਾਰੀਆਂ ਦੇ ਸ਼ੀਸ਼ੇ ਵੀ ਲਵਾਓ, ਉਸਤਾਦ ਜਾਲੀਆਂ ਨਹੀਂ ਰੋਕਦੀਆਂ। ਉਸਤਾਦ ਜੀ ਐਲੂਮੀਨੀਅਮ ਦੇ ਸ਼ੀਸ਼ੇ ਲੱਗੇ, ਐਲੂਮੀਨੀਅਮ ਦੇ। ਉਹ ਐਲੂਮੀਨੀਅਮ ਦੇ ਲੱਗੇ ਟਾਇਰ ਦੇ। ਮੀਨੀਅਮ, ਇਹ ਮਿਨੀਮੀਨੀਅਮ ਆ, ਮਿਨੀਮੀਨੀਅਮ। ਲੱਕੜੀ ਨਹੀਂ ਆ। ਅੱਲਾ ਮਾਫੀ ਯਾਰ ਦੇਵੇ। ਉਹਦੀ ਵਜ੍ਹਾ ਤੋਂ ਯਕੀਨ ਮੰਨ, ਅੱਧੇ ਰਿਸ਼ਤੇਦਾਰ ਮੇਰੇ ਤੋਂ ਰੁੱਸ ਗਏ ਆ। ਮੈਨੂੰ ਲੱਗਦਾ ਪਤਾ ਮਾਮੇ ਦੀ ਵਜ੍ਹਾ ਤੋਂ ਕੂਲਿੰਗ ਨਹੀਂ ਕਰਦਾ। ਆਹੋ ਤੇ ਜਿੱਦਾਂ ਦਾ ਏਸੀ ਲੱਗਾ ਵਾ, ਅੱਧੇ ਦਾ ਬਹੁਤਾ ਖਾਨਦਾਨ ਦੇ ਇੱਧਰ ਸੌਂਦੇ ਆ ਕੇ ਉਸਤਾਦ ਵੀ ਜੀ ਚੱਲ ਉਧਰ ਏਸੀ ਲੱਗਾ, ਉਧਰ ਚੱਲਦੇ ਆ। ਅੱਛਾ ਉਹ ਭੈਣ ਭਰਾ ਛੱਡ ਦਈਏ, ਬੈਠਾ ਉਹ ਪਾਉਣੇ ਨਹੀਂ ਏਸੀ ਛੱਡਦੇ, ਭੈਣ ਭਰਾ ਆਪੇ ਛੁੱਟ ਜਾਣਗੇ। ਉਹਨੇ ਤਾਂ ਆਪਣੀ ਮਰਜ਼ੀ ਨਾਲ ਕੂਲਿੰਗ ਦੇਣੀ, ਤੋਂ ਭਵਕਾ ਦੇਣਾ ਵਾ। ਯਾਰ ਉਹਨੇ ਜਦੋਂ ਤੁਹਾਡੇ ਘਰ ਦਾ ਠੇਕਾ ਲਿਆ, ਉਹਨੇ ਤੁਹਾਡੇ ਪੂਰੀ ਨਸਲ ਦਾ ਠੇਕਾ ਨਹੀਂ ਲੈ ਰਿਹਾ। ਉਹ ਕੋ ਕੂਲਿੰਗ ਤਾਂ ਹੋਣੀ ਚਾਹੀਦੀ ਮਾੜੀ ਮੋਟੀ। ਉਹ ਯਾਰ ਇੰਨੀ ਹੁੰਦੀ ਕੂਲਿੰਗ। 3 ਦਿਨ ਹੋਈ ਨਹੀਂ ਉਹ ਤੇ ਬਸ। ਉਹ ਜਿੱਦਾਂ ਹੋਈ ਮੈਨੂੰ ਪਤਾ ਵਾ, ਤਰਲੇ ਪਾਏ ਮੈਂ, ਬਾਸ ਤੇ ਪਾਏ ਮੈਂ, ਪਤਾ ਕਿਹੜੀ ਕਿਹੜੀ ਸ਼ਾਇਦ ਅਸੀਂ ਤਾਂ ਹੱਥ ਰਖਾ ਵੀ ਹਾਂ ਚੱਲੇਗਾ ਓਕੇ ਆ। ਉਹ ਭਾਈ ਇੰਨੀ ਹੁੰਦੀ ਕੂਲਿੰਗ। ਹੋਰ ਤੂੰ ਇਹ ਜਾਣਦਾ ਵਾ ਕਿ ਸਵੇਰੇ ਬੂਹਾ ਖੁੱਲਣ ਤੋਂ ਪਹਿਲੇ ਸਾਰਿਆਂ ਦੇ ਗਰਮ ਪਾਣੀ ਪਾ ਕੇ ਉਹਨਾਂ ਨੂੰ ਉਹਦਾ ਦਾ ਗੋਸ਼ਤ ਬਰਫ ਪਗਲਾਵੇ ਵੀ ਰਾਤ ਨੂੰ ਸਾਰੇ ਸੁੱਤੇ ਹੁਣ ਤੇ ਸਵੇਰੇ ਆਕੜੇ ਹੁਣ ਬਰਫ ਨਾਲ ਤੇ ਤੂੰ ਤੇ ਗਰਮ ਪਾਣੀ ਪਾ ਕੇ ਉਹਨਾਂ ਨੂੰ ਉਠਾਵੇਂ। ਹਾਂ ਵੀ ਜਿਹੜਾ ਜਿੱਥੇ ਤੇ ਸੋਚਿਆ ਉਸੇ ਸਿਚੁਏਸ਼ਨ 'ਚ ਆਇਆ ਘਰ। ਉਧਰੋਂ ਵੱਡਾ ਭਰਾ ਕਹਿਣ ਡਿਆ ਯਾਰਾ ਮੇਰੀ ਲੱਤ ਤੇ ਭਾਈ ਮੈਂ ਕੰਮ ਤੇ ਜਾਣਾ। ਬੈਠਾ ਜੀ ਸ਼ੁਕਰ ਕਰੋ ਏਸੀ ਆ ਗਿਆ ਵਾ। ਹਕੂਮਤ ਨੇ ਇਹ ਮੁਹਾਵਰਾ ਕਹਿ ਤੇ ਪਾਬੰਦੀ ਰਹੀ ਆ, ਮਾਂ ਕੀ ਦੁਆ ਜੰਨਤ ਕੀ ਹਵਾ ਤੁਹਾਡੇ ਤੇ, ਠੀਕ ਹੈ ਨਾ। ਉਹ ਵੀ ਹਵਾ ਨਹੀਂ ਤੁਹਾਡੇ ਘਰ ਹੁੰਦੀ। ਇਹ ਏਸੀ ਨਾ ਜੰਨਤੀ ਹਵਾ ਦਾ ਮਾਂ ਦੀ ਦਾ ਕੋਈ ਰੌਲਾ ਨਹੀਂ, ਕੋਈ ਚੱਕਰ ਨਹੀਂ। ਨਾ ਕਹਿ ਚੱਕਰ ਨਹੀਂ। ਪੂਰਾ ਨਿਜ਼ਾਮ ਕੀਤਾ ਮੈਂ 12 ਬੱਚੇ ਬੁਲਾ ਕੇ 12 ਬੱਚੇ ਥੱਲੇ ਬਿਠਾ ਕੇ ਪੜ੍ਹਾਈ ਪੜੂਈ ਕਰਾ ਕੇ ਉਹਨਾਂ ਨੂੰ ਪੂਰੀ ਦੇਖ ਖਵਾਈ ਆ। ਏਸੀ ਤਾਂ ਵੀ ਖਾਏ ਪਏ। ਬਕਵਾਸ ਕਰ ਰਿਹਾ, ਝੂਠ ਬੋਲ ਰਿਹਾ ਤੂੰ। ਸਿਰਫ ਇੱਕ 100 ਰੁਪਇਆ ਦਿੱਤਾ ਟਨ ਦੇ ਏਸੀ ਦਾ। 100 ਰੁਪਇਆ ਹੁਣ 100 ਬੱਚੇ ਦੀ ਸ਼ਾਦੀ ਰੱਖ ਦਵਾਂ, ਕੀ ਕਰਾਂ ਟਾਂ ਦੇ ਏਸੀ ਦਾ? ਦੱਸੋ ਹੁਣ ਕੀ ਕਰਾਂ? ਹੁਣ ਪੀਰਾਂ ਦਾ ਦਰਬਾਰ ਬਣਾ ਦਵਾਂ? ਉਹ ਯਾਰ ਏਸੀ ਦੀ ਖੁਸ਼ੀ ਕੂਲਿੰਗ ਚਾਹੀਦੀ ਹੈ ਤੈਨੂੰ, ਹੈ ਤੂੰ ਕੀ ਚਾਹਨਾ ਵਾ ਵੀ ਸਵੇਰ ਉੱਠ ਕੇ ਦਾਦਾ ਬਰਫ਼ ਛੈਣੀ ਦੇ ਉੱਡ ਨਾਲ ਤੋੜੇ ਉਤੋਂ ਫਿਰ ਦਾਦਾ ਕੱਟੇ? ਯਾਰ ਤੁਸੀਂ ਕਰਨੇ ਚਾਹੀਦਾ। ਹੁਣ ਮੈਨੂੰ ਇਹ ਦੱਸੋ ਵੀ ਐਂਡ ਆਫ ਦਾ ਡੇ ਵਾਪਸ ਕਰ ਦੇ। ਮੈਂ ਵਾਪਸ ਨਹੀਂ ਕਰਨਾ, ਰੁਪਿਆ 30,000 ਦੇਣਾ ਵਾ। ਨਾ 30,000 ਦੇਣਾ ਲੈ ਉਹਦਾ ਹੀ ਮੈਨੂੰ ਕਾਹਦੀ ਚੱਟੀ ਹੈ? ਇੱਥੇ ਲੱਗਾ ਜਿੱਦਾਂ ਲੈ ਕੇ ਲਾ ਕੇ ਗਿਆ ਉਦੋਂ ਹੀ ਲਵਾ ਦੇ। ਉਹਦੇ ਲਵਾ ਦੇ ਗੱਲ ਕਰ। ਹਾਂ, ਲਵਾਈ ਵੀ ਤੂੰ ਦੇਣੀ ਹੈ ਇੱਥੇ ਲਵਾਉਣ ਦੀ। ਲੁਆਈ ਵੀ ਮੈਂ ਦਵਾਂ ਤੇ ਲੁਆਈ ਵੀ ਮੈਂ। ਅੱਛਾ ਵੀ ਮੈਂ ਤਾਂ ਦੱਸ ਦਿੰਦਾ, ਮੈਂ ਆਨਲਾਈਨ ਤੂੰ ਏਸੀ ਲਿਆ ਕੇ ਇੱਥੇ ਮੇਰੇ ਕਮਰੇ 'ਚ ਲਾ ਦੇ, ਉਹਨੂੰ ਮੈਂ ਚਲਾਉਣਾ, ਜੇ ਕੂਲਿੰਗ ਨਾ ਕਰੇ ਜੋ ਕੇ ਦੇਣਾ। ਉਹ ਫਿਰ ਮੇਰੇ ਘਰ ਕੀ ਮਸਲਾ ਵਾ? ਨੈਸ਼ੀ ਆ, ਨੈਸ਼ੀ ਕੋਈ ਜੀ ਆ ਤੇਰੇ ਘਰ ਸਹੀ ਨਹੀਂ, ਸਦਕਾ ਨਹੀਂ ਸਹੀ ਦਿੱਤਾ ਤੂੰ। ਤੁਸੀਂ ਸਹੀ ਕਿਦਾਂ ਦਿੰਦਾ ਹੁਣ?
ਮੈਂ 6ਵੇਂ ਗੇੜ ਤੇ ਘੁਮਾਤਾ, ਮੈਂ ਪੂਰਾ ਘੁਮਾ ਕੇ 100 ਰੁਪਏ ਦਾ ਚੀਲਾ, 100 ਰੁਪਏ ਦਾ ਕਿੰਨਾ ਕੁ ਗੋਸ਼ਤ ਆਉਂਦਾ ਉਹ ਜਿਹੜਾ ਤੂੰ ਚੀਲਾ ਨੂੰ ਪਾਉਣਾ ਬਗੈਰ ਤਾਂ ਸ਼ਰਮ ਕਰ ਕੁਛ। ਉਹ ਮੈਂ ਕੋ 3-4 ਆਪਣੀਆਂ ਮਖਸੂਸ ਚੀਜ਼ਾਂ ਮੈਂ ਉਹਨੂੰ ਨਹੀਂ ਪਾਉਣਾ, ਬਾਕੀ ਨਾ ਹੁਣ। ਸੌਚ ਤੇ ਇੱਕ ਚੀਲ ਨਹੀਂ ਰੱਜਦੀ। ਨਹੀਂ ਛੋਟੀਆਂ ਚੀਲਾਂ ਵਾ 6-7 ਰਜਨੀਆਂ। ਨਹੀਂ। ਮੈਂ ਏਸੀ ਦੇ ਥੱਲੇ ਨਾ ਕੱਲਾ ਜੀਪ ਪਾ ਕੇ ਚੈੱਕ ਕੀਤਾ ਵਾ ਵੀ ਦੇਖਾਂ ਕਿਹੜਾ ਨੈਸ਼ ਵਾ, ਸਾਰੇ ਓਕੇ ਆ। ਏਸੀ 'ਚ ਕੋ ਮਸਲਾ ਵਾ? ਉਹ ਭਾਈ ਇੰਨੀ ਹੁੰਦੀ ਕੂਲਿੰਗ, ਹੋਰ ਤੇਰੇ ਕੀ ਖਿਆਲ ਆ? ਤੇਰੇ ਬੱਚੇ ਉਹ ਬਰਫ਼ ਦੇ ਉਹ ਬਣਾਈ ਜਾਣ, ਉਹ ਭਾਲੂ ਜੇ ਤੇ ਵੀ ਯਾਰ ਸਾਡੇ ਕਮਰੇ 'ਚ ਏਸੀ ਲਗਾ ਵਾ, ਭਾਲੂ ਬਣਾਈਏ ਜਾ ਕੇ। ਬਹਰਾਲ ਜੀ ਤੁਸੀਂ ਯਕੀਨ ਮੰਨੋ, ਜਿੱਦਾਂ ਐਸੇ ਏਸੀ ਥੱਲੇ ਪਸੀਨਾ ਨਹੀਂ ਆਉਂਦਿਆ, ਇਦਾਂ ਹੀ ਉਸ ਏਸੀ ਥੱਲੇ ਪਸੀਨਾ ਆਉਂਦਾ ਵਾ। ਇੱਥੇ ਦਾ ਕੋਈ ਵੀ ਏਸੀ ਨਹੀਂ ਸਹੀ, ਆਪਣੇ ਕਮਰੇ ਦਾ ਓਕੇ ਰੱਖਿਆ ਮਸਲਾ ਐ ਹੁੰਦੀ ਸਾਨੂੰ ਹਰ। ਬਾਕੀ ਤੁਸੀਂ ਜੀ, ਉਹ ਮੇਰੇ ਕਮਰੇ 'ਚ ਹੀ ਲੱਗਾ ਸੀ ਪਹਿਲੇ, ਤੇ ਸਾਰੀ ਵਿੱਚ ਚਲਾਇਆ ਨਹੀਂ, ਮੈਨੂੰ ਪਤਾ ਨਹੀਂ ਆਹ ਪੱਟ ਕੇ ਤੁਸੀਂ ਉਧਰ ਲਾਇਆ, ਜਦੋਂ ਬਾਹਰ ਟੀ ਟਾਈਮ ਕੱਢਿਆ ਤੁਸੀਂ ਕਿਹਾ ਨਹੀਂ ਯਾਰ। ਮੈਂ ਉਦੋਂ ਸੁਣੀ ਗੁੰਮੇ ਜਿਹੜੀ ਤੁਸੀਂ ਗੁਫ਼ਤਗੂ ਕੀਤੀ ਭਾਈ ਨਾਲ ਏਸੀ ਵਾਲੇ ਨਾਲ ਵੀ ਯਾਰ ਕੂਲਿੰਗ ਨਹੀਂ ਕਰਨੇ, ਉਹ ਫਾਨੋ ਰੈਟ ਉਹ ਫਾਰੇਗਾ, ਉਹਨੂੰ ਲਾ ਕੇ ਨਾ ਕਿਤੇ ਲਾ ਦੇ ਡਿਸਪਲੇ ਦੇ ਤੌਰ ਤੇ। ਉਸਤਾਦ ਜੀ ਇਹ ਨੈਸ਼ ਆ ਇਹਨਾਂ ਦਾ, ਬਲਕਿ ਪੂਰਾ ਟੱਬਰ ਨੈਸ਼ਾਂ ਦਾ ਵਾ, ਠੀਕ ਆ। ਤੁਹਾਡੇ ਡਿਸਪੈਂਸਰ ਚੋਂ ਪਾਣੀ ਪੀਣ ਲੱਗਾ ਵਾ, ਪਹਿਲੇ ਦਿਨ ਇਹਨੇ ਗਲਾਸ ਭਰਿਆ, ਥੱਲੋਂ ਦਾ ਦਰਵਾਜ਼ਾ ਟੁੱਟ ਗਿਆ। ਹੁਣ ਵੀ ਜਾ ਕੇ ਫਰਿੱਜ ਦਾ ਵੀ ਟੁੱਟ ਗਿਆ ਦਰਵਾਜ਼ਾ, ਫ੍ਰਿਜ ਦਾ ਵੀ ਦਰਵਾਜ਼ਾ ਟੁੱਟਿਆ ਵਾ। ਉਹ ਮੈਂ ਗ੍ਰੇਡ ਕਾਲੀ ਆ ਵੀ ਜਿਹੜੀ ਸ਼ਾਨੂੰ ਹੱਥ ਲਾਉਣਾ ਟੁੱਟ ਜਾਂਦੀ ਹੈ। ਤੂੰ ਅੱਲਾ ਧਿਆਨ ਮਾਫੀ ਚਾਹੁੰਦਾ ਮੁੰਡਾ ਦੇਵੇ, ਇਹ ਘਰ ਜਾ ਰਿਹਾ ਹੋਵੇ ਇਹਨੂੰ ਦੇਖ ਕੇ ਬਿੱਲੀ ਰਾਹ ਬਦਲ ਲੈਂਦੀ ਹੈ ਵੀ ਉਹ ਨੈਸ਼ ਆਉਂਦੇ ਆ, ਕਿਤੇ ਮੈਂ ਨਾ ਕਿਤੇ ਬੱਸ 'ਚ ਵੱਜ ਜਾਵਾਂ। ਅੱਛਾ ਤੈਨੂੰ ਦੇਖ ਕੇ ਤਾਂ ਤੈਨੂੰ ਦੇਖ ਕੇ ਪੀਲੀ ਬੋਤਲ ਫਾ ਲੈਂਦੇ ਮੈਂ ਆ ਰਹਾ ਮੈਂ ਸਟਿੰਗ ਲਿਆ ਫਟਾਫਟ। ਚੱਲ ਯਾਰ ਇਹ ਗੱਲਾਂ ਬਣਦੀਆਂ ਨੇ ਭਲਾ ਉਹ ਤੋਂ ਬਾਅਦ ਰਹਿਣ ਦੇ। ਉਸ ਤੋਂ ਬਾਅਦ ਬਣਦੀਆਂ ਨਹੀਂ ਅੱਛਾ ਜੀ, ਸ਼ੁਕਰ ਕਰੋ ਏਸੀ ਆ ਗਿਆ ਬਾਹਰ, ਤੁਹਾਡੇ ਘਰ ਕੋਈ ਮੰਗਣ ਵਾਲਾ ਨਹੀਂ ਹੁੰਦਾ ਛੇਤੀ। ਤੋਬਾ ਮੇਰੇ ਮੌਲਾ, ਮਹੱਲੇ ਦੇ ਵਿੱਚ ਇਹਨਾਂ ਦੇ ਘਰ ਜਾਣਾ ਹੋਵੇ ਨਾ, ਉਹ ਇਹ ਕਹਿੰਦੇ ਆ ਨੈਸ਼ੀ ਜੱਟ ਦੇ ਘਰ ਜਾਣਾ। ਨੈਸ਼ੀ ਜੱਟ। ਅੱਛਾ ਜੀ ਅਮਰੀਕਨ ਸਪੋਰਟ ਵਾਲੇ ਨੈਸ਼ੀ ਜੱਟ। ਬਾਤ ਹਾਂ ਲੈ ਵੀ ਮੇਰੀ ਗੱਲ ਸੁਣ, ਰੁਪਈਆ 2000 ਅੱਜ ਰੱਬ ਦੀ ਰਾਤ ਦੇ, ਤੇਰਾ ਏਸੀ ਵੇਖੀ ਚੱਲ 2000 ਦੇ। ਉਸਤਾਦ ਜੀ ਚਿੱਟੇ ਚਣੇ ਦੀ ਦੇਖ ਦੇ ਦੇਵੇ ਤਾਂ ਇਹ ਕੂਲਿੰਗ ਹੋਣ ਲੱਗ ਜਾਣੀ ਹੈ। ਉਹ ਕਿੰਨੇ ਦੀ ਬਣਦੀ? ਉਹ ਬਣ ਜਾਣੀ ਹੈ ਕੋਈ 7750 ਦੀ। ਆ ਉਹ ਦੇ ਦੇ। ਜਿੱਦਾਂ ਤੇਰਾ ਨੱਕ ਬਣਾ ਤਾਂ ਚਿੱਟੇ ਚੂਹੇ ਦੀ ਦੇਖਣਾ ਤੈਨੂੰ ਮੈਂ ਦੱਸ ਕਹਿਣਾ ਸਰ। ਉਹ ਦੇਖ ਮੈਨੂੰ ਕਿਹੜੀ ਜੇ ਮੇਰੇ ਏਸੀ ਕੂਲਿੰਗ ਲਾਉਣੀ ਆ। ਤੁਸੀਂ ਅੱਲਾ ਦੀ ਰਾਤ ਤੇ ਕਿਉਂ ਨੇ ਹੱਥ ਤਲੀ ਚੁੱਕ ਲਈ ਆ? ਮੈਂ ਅੱਲਾ ਦੀ ਰਾਤ ਬਾਹਰ ਨਿਕਲ ਹੀ ਨਹੀਂ ਸਕਦਾ, ਇੱਥੋਂ ਹੀ ਦੇਣੇ ਪੈਣੇ। ਆ ਲਓ ਓ ਯਾਰ ਇੰਨੀ ਹੁੰਦੀ ਕੂਲਿੰਗ ਯਾਰ। ਯਾਰ 2000 ਰੁਪਇਆ ਦੇ ਦੇ ਯਾਰ, ਅੱਲਾ ਦੀ ਰਾਤ ਦੇ ਦੇ 2000 ਰੁਪਇਆ ਫੜਾ। ਉਹ ਲੈ ਕੇ ਆਵੇ ਮੈਰੀ ਉੱਥੋਂ ਕੋਈ ਫੁੱਲੀਆਂ ਪਟਾਸੇ ਵੀ ਉਹ ਤੇ ਕੋਈ ਬਾਹਰ ਵੰਡੀ ਹੈ 2000 ਰੁਪਏ ਦੇ ਤੇ ਤੂੰ ਘਰ ਜਾਏਂਗਾ ਤੇਰਾ ਏਸੀ ਚੱਲਦਾ ਹੋਏਗਾ। ਜਾ ਜਦੋਂ ਹੈ ਹੀ ਨਹੀਂ ਘਰ ਬੈਠਾ ਗੱਲ। ਅੱਛਾ ਜੀ ਮੈਂ 2000 ਦੇ ਕੇ ਮੈਂ ਹੀ ਪਾਗਲ ਆਈ ਸੀ ਤੇ ਘਰ ਹੈ ਹੀ ਨਹੀਂ, ਕਾਰੀਗਰ ਕੋ ਪਿਆ ਉਹ ਉੱਥੇ। ਕਾਰੀਗਰ ਕੋ ਪਿਆ, ਉਹ ਕਹਿ ਰਿਹਾ ਨਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿੱਥੋਂ ਲੀਕ ਆ, ਉਹਨੂੰ ਸਮਝ ਆ ਜਾਏਗੀ। ਉਹਨੂੰ ਆ ਗਈ ਸਮਝ, ਫੋਨ ਆਇਆ ਐਡਾ ਬੁਲਬੁਲਾ ਵੱਜਣ ਡਿਆ ਜਿਵੇਂ ਕਿੱਲ ਫਿਰ ਗਿਆ ਸੀ ਨੂੰ। ਓ ਭਾਈ ਇੰਨੀ ਹੁੰਦੀ ਕੂਲਿੰਗ, ਤੂੰ ਹੁਣ ਬਾਹਰ ਪਰੋਣੇ ਨੂੰ ਭਾਗ ਕੇ ਕਹਿਣਾ ਵਾ ਕਿ ਯਾਰ ਖਲੋ ਜਾ, ਲੈ ਕਮਰਾ ਖੁਰ ਲੈਂਦੇ ਫਿਰ ਅੰਦਰ ਜਾਣੇ। ਹੋਰ ਲੈਂਦੇ ਬਰਫ਼ ਜੰਮੀ ਹੈ ਕਮਰੇ 'ਚ। ਉਹ ਨਹੀਂ ਕੋਈ ਨੋਨੀ ਐਡਾ ਵੀ ਨਹੀਂ ਹੁੰਦਾ ਵੀ ਇੱਡੀ ਮੈਂ ਬਰਫਬਾਰੀ ਨਹੀਂ ਚਾਹੁੰਦਾ। ਮੈਂ ਚਾਹੁੰਦਾ ਯਾਰ ਸਕੂਨ ਹੋਵੇ ਅੰਦਰ, ਸਕੂਨ ਹੋਵੇ, ਨੀਂਦ ਤੇ ਆਵੇ ਯਾਰ। ਯਾਰ ਵੀ ਸੁੱਤਿਆਂ ਏਸੀ ਥੱਲੇ ਪੈ ਕੇ ਤੁਸੀਂ ਐਂ ਕਰਨਾ ਹਾਇਆ ਉਹ ਮਾਰ ਕੇ ਇਹ ਵੀ ਕਿਹੜੀ ਗੱਲ ਵੀ ਅੰਦਰ ਮੱਛਰ ਵੀ ਬੜੀ ਆਉਂਦੇ, ਲਾਲ ਭੁੱਖ ਵੀ ਆ ਜਾਂਦੇ। ਏਸੀ ਦਾ ਕਿਉਂ ਬੜੀ ਆਉਂਦੇ ਆ ਭਲਾ? ਕਿਉਂਕਿ ਬੂਹਾ ਤਾਂ ਖੁੱਲਾ ਵਾ। ਹਾਂਜੀ ਮੱਛਰ ਕਿੱਧਰੋਂ ਦੀ ਆ ਗਿਆ? ਮੱਛਰ ਏਸੀ ਚੋਂ ਨਿਕਲਦੇ ਨੇ। ਓਹੋ ਸਾਰਾ ਕੁਝ ਪਾ ਦੇ ਏਸੀ 'ਚ, ਸਿਸਟਮ ਪੁੱਠਾ ਵਾ ਸਾਰਾ ਪਾ ਦੇ। ਡੱਡੂ ਵੀ ਡਿੱਗਣ ਦੇ, ਚਮਚੜੀਕਾ ਵੀ ਏਸੀ 'ਚੋਂ ਹੁੰਦੀ ਆ, ਸਾਰਾ ਕੁਝ। ਅੱਡਾ ਜੀ ਮੈਂ ਉਹਨੇ ਦੱਸਣਾ ਨਹੀਂ ਚਾਹੁੰਦਾ, ਐਡਾ ਮੈਂ ਆਲਣਾ ਵਿੱਚੋਂ ਕੱਢਿਆ, ਐਡਾ ਆਲਣਾ ਜਦੋਂ ਮੈਂ ਜਾ ਕੇ ਪਹਿਲੇ ਦਿਨ ਦੇਖਿਆ ਤੇ ਚੱਲ ਕਿੱਥੇ ਗਿਆ ਉਹ। ਤਾਜੀ ਇੱਕ ਸ਼ਾਰਕ ਮੱਛੀ ਦਾ ਧਿਆਨ ਪਿਆ ਕਮਰੇ 'ਚੋਂ ਮੁੜ ਗਈ, ਪਰ ਮੈਂ ਕਿਹਾ ਸਵੇਰੇ ਸਵੇਰੇ ਉੱਠਿਆ ਤੇ ਬੱਕਰੇ ਦੀ ਸੀਟ ਪੱਜੀ ਬਾਹਰ ਨੂੰ ਏਸੀ ਦੇ ਵਿੱਚੋਂ ਉਹ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ਾਰਕ ਮੱਛੀ ਕਿਉਂ ਮੁੜ ਗਈ? ਅੱਗੇ ਤੇ ਅੱਬੂ ਬੈਠੇ ਸੀ ਐਂ ਦੇਖ ਕੇ ਵੀ ਹੈ ਪਾਪਾ ਐ ਏਸੀ 'ਚ ਟਾਰ ਜਾਂਦੀਆਂ ਆਵਾਜ਼ਾਂ ਆਉਂਦੀਆਂ ਹੋਣੀਆਂ ਹਨ। ਕਾਦੀਆਂ ਏਸੀ ਨਾ ਹੋਇਆ ਕਿਤੇ ਅੱਲਾ ਮਾਫੀ ਦੇਵੇ, ਐਡਵੈਂਚਰ ਹੀ ਹੋ ਗਿਆ ਪੂਰਾ। ਤਾਜੀ ਨਹੀਂ ਸੀਰੀਅਸ ਰਿਸ਼ਤਾ ਇਹਨੇ ਏਸੀ ਔਨ ਕੀਤਾ, 4 ਦਰਾਫੇ ਲੰਘਣ ਡੇ, ਉਹਨਾਂ ਕਹਿੰਦਾ ਰਾਜੋ ਕੂਲਿੰਗ ਹੋਣ ਲੱਗੀ ਨਾ। ਲੱਗਦਾ ਰਾਜੋ ਕੂਲਿੰਗ ਹੋਣ ਲੱਗੀ। ਸ਼ੁਗਲ ਹੋਣ ਡਿਆ ਯਾਰ। ਯਾਰ ਜੈਨੂਇਨ ਗੱਲ ਆ। ਹੁਣ 2000 ਨਹੀਂ ਦੇਣਾ ਤੂੰ ਉਸਤਾਦ ਜੀ, ਹੁਣ 2000 ਕਾਹਦਾ ਆ ਦੇ ਦਾਂਗੇ। ਉਹਦੇ ਤੇ ਲਾਈ ਜਾਣਾ ਤੂੰ, ਉੱਤੇ ਤੂੰ ਲਾਈ ਜਾਣਾ 10-15 ਦੋ। ਮੈਂ ਬੰਦ ਖੰਡ ਕੀਤੀ ਰੱਬ ਦੀ ਰਾਤ ਤੇ 100 ਰੁਪਏ ਦੇ ਨਾਲ ਨਹੀਂ ਹੁੰਦਾ। ਹਾਂਜੀ 100 ਦੇ ਨਾਲ ਕਿਹੜਾ ਹੁੰਦਾ ਏਸੀ ਦਾ ਕੰਮ? 100 ਰੁਪਏ ਅੱਜ ਕੱਲ ਕੀ ਆ? ਬੋਤਲ ਨਹੀਂ ਆਉਂਦੀ ਇੱਕ। ਬੜਾ ਆਪਣੀ ਵੱਲੋਂ ਆਸਾਨ ਕੀਤਾ 100 ਰੁਪਇਆ ਤੇ ਉਹਨੂੰ ਫਿਰ ਜੇਬ 'ਚ ਵੀ ਰੱਖਿਆ ਹਾਂਜੀ, ਯਾਦ ਕਿ ਮੈਂ 100 ਦਿੱਤਾ ਵਾ। ਤੂੰ ਜਦੋਂ ਸਵੇਰੇ ਰਿਮੋਟ ਤੋਂ ਏਸੀ ਚਲਾ ਕੇ ਆਉਣਾ ਨਾ, ਤੂੰ ਪਹਿਲੇ ਉਸ ਤੋਂ ਬਾਹਰ ਜਾ ਕੇ ਕਿਸੇ ਵੀ ਮਾੜੇ ਬੰਦੇ ਨੂੰ 500 ਰੁਪਏ ਦੇ ਕੇ ਅੰਦਰ ਆ ਕੇ ਫੇਰ ਆਨ ਕਰਨਾ। ਹਾਂ ਵੇਖੀ ਕੂਲਿੰਗ ਬਿੱਲ ਵੀ ਘੱਟ ਆਏਗਾ। ਮੈਂ ਹੋ ਸੋਚਦਾ ਮੈਂ ਏਸੀ ਲਾ ਕੇ ਬਿਲਕੁਲ ਥੱਲੇ ਮੌਲਵੀ ਟੋਕੇ ਦਾ ਬਿਆਨ ਨਾ ਰੱਖਾਂ। ਨਹੀਂ ਸ਼ਾਹ ਸਾਹਿਬ ਸਦਕੇ ਨਾਦ ਖਾਲੀ ਨਾ ਕਰਾਉਣਾ। ਨਹੀਂ ਤੂੰ ਮੇਰੇ ਦਾ ਤੂੰ ਏਸੀ ਲਾਇਆ ਕਿੰਨੀ ਕੁੱਚੀ ਹੈ? ਛੱਤ ਕਿੰਨੇ ਫੁੱਟ ਦੀ ਹੈ ਤੇਰੀ? ਉਹ ਛੱਤ ਮੇਰੀ 9 ਫੁੱਟ 10 ਫੁੱਟ ਦੀ ਛੱਤ ਵਾ। ਏਸੀ ਸਮਝ ਲਓ ਐ ਲੱਤਾਂ ਤਾਂ ਕਰੋ ਏਸੀ 'ਚ ਵੱਜਦੀਆਂ। ਗੋਡਾ ਉੱਤੇ ਕਰੀਏ ਨਾ ਖੋਲ ਕਰਨ ਵਾਸਤੇ ਤੇ ਉਹ ਏਸੀ 'ਚ ਵੱਜ ਇੱਥੇ ਲਵਾਇਆ। ਆਵਾਜ਼ ਹੀ ਨਹੀਂ ਲੈ ਸਕਦੇ ਐਂ ਕਰਕੇ ਅੰਮੀ ਕਹੂਗਾ ਏਸੀ ਏਸੀ ਏਸੀ। ਬਸ ਤਾਜੀ ਉਹਦੇ ਫਿਰ ਕੋਈ ਲੱਤ ਵੱਜੀ। ਮੈਨੂੰ ਹੁਣ ਨੁਕਸ ਸਮਝ ਆਇਆ।
ਮੈਂ ਕਦੋਂ ਤਾਂ ਕਹਿ ਰਿਹਾ ਸੀ, ਮੈਂ ਨੰਗੀ ਨਹੀਂ ਨਹੀਂ ਮੈਨੂੰ ਸਮਝ ਆ ਗਈ ਹੋਣਗੇ ਉਹਦੇ ਨਾਲ ਕਿਤੇ ਵੱਖੀ 'ਚ ਕੋਈ ਲੱਤ ਵੱਜੀ ਹੈ, ਸਹੀ ਗੱਲ ਅੱਡੀ ਮਾਰਤੀ ਕਿਸੇ ਨੇ, ਉਹ ਫੁੱਲ ਹੋ ਗਿਆ ਸੀ। ਉਹ पागल हो गया। उस्ताद जी ने एसी ऑन किया, एक बीचों बात है, चलाओ अब हम आपको किसी और जगह लेके चलते हैं। आ देख आई ना, हाँ ਹਾਂ ਐ ਮੈਂ ਸਮਝ ਘੰਟੇ ਬਾਅਦ ਆਉਂਦਾ ਹਲਕਾ ਜਿਹਾ ਭਵਾਕਾ, ਯਾਨੀ ਕਿ ਅਗਲੇ ਬੰਦੇ ਨੂੰ ਮੁਤਮਿਨ ਕਰਨ ਵਾਸਤੇ। ਇੱਥੇ ਇਹ ਨੌਨ ਇਨਵਰਟਰ ਹੈ ਨਾ ਬੇਟਾ, ਅੰਪੇਅਰ ਦਾ ਰੌਲਾ ਵਾ, ਅੰਪੇਅਰ ਨਹੀਂ ਪੂਰੇ ਹੈਗੇ ਇੱਥੇ। ਤੁਹਾਡਾ ਤੇਰਾ ਤੇ ਹੈਗਾ ਉਹ ਦੂਜਾ ਕਿਹੜਾ ਇਨਵਰਟਰ ਆ, ਇਨਵਰਟਰ ਆ, 2 ਮੀਟਰ ਸਾਡੇ ਲੱਗੇ ਆ। ਸਾਡੇ ਉੱਤੇ ਬਟਨ ਨਹੀਂ ਹੈਗਾ। ਰਾਤ ਨੂੰ 11 ਵਜੇ ਅਸੀਂ ਫ੍ਰਿਜ ਬੰਦ ਕਰੀ ਦੀ ਆ, ਫਿਰ ਏਸੀ ਚਲਾ। ਏਸੀ ਨੂੰ ਚਲਾਉਣ ਵਾਸਤੇ ਬੱਚੇ ਸੋਣੇ ਪੈਂਦੇ ਆ, ਬਾਹਰ ਵਿਹੜੇ ਦੇ ਵਿੱਚ ਕੂਲਰ ਬੰਦ ਕਰਨੇ ਪੈਂਦੇ, ਫ੍ਰਿਜਾਂ ਬੰਦ, ਏਸੀ ਨਾ ਉਹ ਨਾ ਇਸਤਰੀ ਨਾ ਚਲਾਇਓ, ਪੰਪ ਨਹੀਂ ਉਹਦਾ ਨਹੀਂ ਰੌਲਾ ਹੈਗਾ, ਹੁਣ ਇੱਕ ਦੂਜੇ ਨਾਲ ਮੁਲਾਕਾਤ ਬੰਦ ਕਰਨੀ ਪੈਂਦੀ। ਉਹਦਾ ਨਹੀਂ ਰੌਲਾ ਹੈਗਾ। ਉਹ ਫ੍ਰਿਜ ਹੈਗੀ ਘਰ? ਉਹ ਜਿੰਨੇ ਜੀ ਹੈ ਇਹਨਾਂ ਨੇ स्पीकर रखे हुए वा, आप कोई मोटर मत चलाएं, एसी चलने वाला कहीं। ਹਾਂਜੀ ਫ੍ਰਿਜ ਹੈਗੀ ਆ, ਸੇਫ ਅਲਮਾਰੀ ਨੂੰ ਕੰਪਰੈਸਰ ਨਹੀਂ ਲਵਾਇਆ। ਇਹਨਾਂ ਨੇ ਉਸਤਾਦ ਜੀ ਉਹ ਸਾੜ ਲਿਆ ਵਾ ਏਸੀ। ਹਾਂ ਇਹਨੇ ਬੱਤੀ ਤੇ ਪਾ ਮੇਰੇ ਤੇ ਰਿਹਾ। ਪਾ ਦਿਹਾੜੇ ਦੇ ਦਿੱਤਾ ਇਹਨੇ, ਐਡੀ ਕੁ ਨਾਲ ਸੋਲਰ ਦੀ ਪਲੇਟ ਲੈ ਕੇ ਗਿਆ। ਉਹ ਇੰਨੀ ਕੁ ਦੇ ਨਾਲ ਕਿੱਥੇ ਚੱਲਣਾ ਵਾ। ਇੱਥੋਂ ਜਦੋਂ ਏਸੀ ਲਾਇਆ, ਹਾਂਜੀ ਘਰ ਗਿਆ 2 ਦਿਨ 3 ਦਿਨ, ਮੈਨੂੰ ਇਹਦਾ ਕੋਈ ਫੋਨ ਮੈਸੇਜ ਨਹੀਂ ਆਇਆ ਕਿ ਸਹੀ ਚੱਲਿਆ। ਉਹਨੇ ਚਲੋ ਗੈਸ ਉਹਨੇ ਜਦੋਂ ਲਾਈ ਦਾ ਉਹਨੇ ਪਾਈ ਕਿਤੇ ਗੈਸ ਓਕੇ ਹੋ ਗਿਆ, ਓਕੇ ਹੋ ਗਈ। ਠੀਕ ਹੈ ਜੀ। ਕਈ ਬੰਦੇ ਦਿਹਾੜੀ ਲਾਉਣ ਵਾਸਤੇ ਵੀ ਇਦਾਂ ਕਰ ਲੈਂਦੇ ਆ, ਹਾਂਜੀ। ਠੀਕ ਹੈ ਜੀ, ਚਲੋ ਪੈ ਗਿਆ। ਉਸ ਤੋਂ ਬਾਅਦ 3 ਦਿਨ ਚੱਲਦਾ ਰਿਹਾ ਜਦੋਂ, ਹਾਂਜੀ। ਤੇ ਮੈਂ ਫੋਨ ਕੀਤਾ ਉਹਨੂੰ, ਦਾਨਿਸ਼ ਨੂੰ ਮੈਸੇਜ ਕੀਤਾ ਏਸੀ ਕਿੱਦਾਂ, ਉਹਨੇ ਵੀ ਕਿਹਾ ਕਿ ਓਕੇ ਚੱਲਦਾ ਪਿਆ। ਮੈਂ ਗਰੁੱਪ 'ਚ ਪੁੱਛਿਆ ਏਸੀ, ਉਹਨੇ ਕਿਹਾ ਓਕੇ ਚੱਲਦਾ। ਆ ਹੁਣ ਆ ਕੇ ਬੇੜਾ ਕਰ। ਮੈਂ ਕਿਹਾ ਆ ਵੀ 3 ਦਿਨ ਸਰਕਾਰ ਬਹੁਤ ਓਕੇ ਚੱਲਿਆ ਵਾ, ਮੈਂ ਝੂਠ ਬੋਲ ਨਹੀਂ ਰਿਹਾ ਵੀ 3 ਦਿਨ ਚੱਲਿਆ ਵਾ। ਚੌਥੇ ਦਿਨ ਉਹਨੇ ਮੈਨੂੰ ਇਸ਼ਾਰਾ ਕਰਤਾ, ਬਸ ਉਸਤਾਦ ਏਸੀ ਜੀ ਹੁਣੇ ਮੈਨੂੰ ਮੂੰਹ ਹੀ ਵੱਟ ਗਏ। ਇਹ ਨੈਸ਼ ਆ, ਹਰ ਕੰਮ 'ਚ ਤਾਂ ਬਚਤਾ ਕਰਦਾ ਵਾ। ਇਹ ਉਹਦੇ ਵਿੱਚ ਜਿਹੜੀ ਗੈਸ ਭਰਾ ਕੇ ਲਿਆ, ਭਕਾਨੇ ਵਾਲੀ ਭਰਾ ਲਿਆ। ਉਹ ਇਨਵਰਟਰ ਨੇ ਤਾਂ ਨਿਆਣਿਆਂ ਨੇ ਗਾਠੀ ਪਾ ਕੇ ਲਾਇਆ, ਤਾਂ ਉੜ ਗਿਆ ਸੀ। ਓਏ ਉਹ ਤਾਂ ਨਇਆ ਸੀ, ਬੜਾ ਯਕੀਨ, ਗ੍ਰਿਲ ਹੀ ਨਹੀਂ ਬੰਦ ਹੁੰਦੇ ਅੰਦਰੋਂ, ਇੱਕ ਹੱਥ ਆਉਂਦਾ ਘੁੱਟ ਕੇ ਬੰਦ ਕਰ ਦਿੰਦੇ ਕਰਕੇ ਬਾਹਰ ਚੱਲ ਜਾਂਦਾ। ਉਹ ਤੇ ਆਊਟਡੋਰ 'ਚ ਠੰਡੀ ਹਵਾ ਆਉਂਦੀ, ਇਨਡੋਰ 'ਚ ਗਰਮ ਆਉਂਦੀ ਆ। ਅੱਛਾ ਯਾਰ, ਤੂੰ ਉਹਦੀ ਸਿਰਫ ਵੀਡੀਓ ਬਣਾ ਕੇ ਲਈ, ਮੈਂ ਤਾਂ ਹੋਣਾ ਕਿ ਏਸੀ ਦੀ ਹਾਲਤ ਕਿਦਾਂ ਦੀ। ਹਾਲਤ ਆਂਡਾ ਪੀਸ ਆ नवा ਉਸਤਾਦ ਜੀ, ਜਦੋਂ ਸਟicker ਦਾ ਕੁਝ ਵੀ ਨਹੀਂ ਹੁੰਦਾ। ਸਟicker ਨਹੀਂ, ਤੂੰ ਉਹਦੀ ਬਣਵਾ ਕੇ ਲਿਆਈ ਨਾ, ਮੈਂ ਤੈਨੂੰ ਦਿਖਾਉਂਗਾ ਕਿ ਆਵੇ ਆਂਡਾ ਪੀਸ ਆ, ਆਂਡਾ। ਲਓ ਜੀ, ਉਸ ਬੰਦੇ ਨੂੰ ਤਰਲੇ ਲੈ ਲੋਕਾਂ ਨੇ ਮੈਨੂੰ ਕਿ ਯਾਰ ਏਸੀ ਦੇ ਦੇ ਸਾਨੂੰ, ਮੈਂ ਕਹਿੰਦਾ ਯਾਰ ਇਹ ਨਹੀਂ ਦੇਣਾ। ਏਸੀ ਦੇ ਸਾਡਾ ਹੱਥ ਠੀਕ ਆ, ਅਸੀਂ ਖੁਸ਼ਹਾਲ ਆ, ਅਸੀਂ ਸਾਡਾ ਬੇੜਾ ਕਰ ਕਰਦੇ ਹੋ। 2 ਵਾਰੀ ਤੇ ਮੈਂ ਪੁੱਛਿਆ ਏਸੀ ਦਾ ਸਾਨੂੰ, ਉਹ ਏਸੀ ਦਾ ਤੂੰ ਕਿਤੇ ਪੁੱਛਿਆ ਜੋ ਵਾਰੀ ਓਏ, ਤੂੰ ਕਿੱਦਾਂ ਲੈ ਜਾਏਗਾ ਏਸੀ ਹੈ, ਤੇਰੇ ਬੱਚੇ ਤੇਰੇ ਕੋਲ ਪਲੜੀ ਦੇ, ਬੁੱਢੀ ਤੇਰੇ ਕੋਲ ਤਾਂ ਮੇਰੀ ਏਸੀ ਤੂੰ ਕਿਤੇ ਰੱਖ ਲੇਗਾ ਹੈ ਬਸ। ਲਾਖ ਤੇ ਕਿਤੇ ਕਾਰਟੂਨ ਨੂੰ ਖਾ ਕੇ ਬੋਲਣਾ ਤੇ ਰਾਤੀ ਡੋਰੇ ਬੋਲਣਾ ਫਿਰਦਾ ਰਿਹਾ। उस्ताद जी ने एसी ऑन किया, भी एक बंदा आया वे खड़े। ਠਹਿਰ ਜਾ ਇੱਕ ਮਿੰਟ, ਮੇਰੀ ਗੱਲ ਸੁਣ। ਸਦਕਾ ਕਰ, शेखों की दुकानों पर ਉਹਨੂੰ ਮੈਂ ਝੰਗ ਲਾਇਆ ਵਾ, ਮੈਂ ਹੀਰ ਦੇ ਦਰਬਾਰ ਤੇ। ਉੱਥੇ ਕੀ ਸਦਕੇ ਦਾ ਤਲਕ ਵੀ ਚਲੋ ਕਿਤੇ ਨੇਕ ਰੂਹਾਂ ਤੇ ਆਉਂਦੀਆਂ ਵਾ, ਸਾਡੇ ਤਾਂ ਸਾਰੇ ਮਦਹੋਸ਼ ਜੇ ਆ, ਸਹੀ ਨਹੀਂ ਅਲਾ ਫੌਲ ਸਾਡਾ ਖਾਨਦਾਨ। ਅੱਜ ਤਾਂ ਸਦਕਾ ਕਰਨੇ ਏਸੀ ਤੋਂ ਸਿਰੀ ਵਾਰ ਕੇ ਦੇ। ਓਏ ਹੁਣ ਕਿਤੇ 1100 ਦੀ ਵਾਰ ਆ, 70 ਰੁਪਏ ਦੀ ਇਸਰੀ ਵਾਰ ਤਾਂ ਦਿੱਤੀ ਸਿਰੀ। 70 100 50 बस ਹੈ ਤੇ ਚਲਾਉਣੇ ਏਸੀ ਤੇ ਸਦਕੇ 70। ਲਓ ਜੀ, ਹੁਣ ਹਾਥੀ ਘੁਮਾ ਦਵਾਂ ਪੂਰਾ ਐ ਸੁੱਟ ਸਮੇਤ ਮੱਲੇ ਨੂੰ ਬੰਡਾ ਪੂਰਾ, ਫੇਰ ਚੱਲ ਪੂ ਏਸੀ। ਉਹ ਨਹੀਂ ਚੱਲਣਾ, ਅੰਦਰੋਂ ਮਸਲਾ ਬਟਾਂਕਾ ਟੁੱਟਾ ਵਾ। ਏਸੀ ਨੇ ਟਾਂਕੇ ਫੇਰ ਟੁੱਟਣੇ ਆ, ਤੂੰ 3000 ਲਾ ਫੇਰ ਟੁੱਟੇਗਾ। हाँ जी ਉਹੀ 3000 ਅੱਲਾ ਦੀ ਰਾਹ ਤੇ ਦਿੰਦਾ, ਏਸੀ ਨੂੰ ਕੁਝ ਨਹੀਂ ਸੀ ਹੋਣਾ। ਅੱਲਾ ਦੀ ਰਾਹ ਤੇ ਮੈਂ ਦਿੱਲੀ ਦੇਣ ਡਿਆ ਵਾ, ਨਾਲ ਦੂਜਾ ਵੀ ਹੱਥ ਲਾ ਦਿੰਦਾ ਵਾ ਅੱਲਾ ਦੀ ਰਾਹ ਤੇ। ਉਹਨਾਂ ਦੇ ਵੀ ਸਦਕੇ ਸਾਡੇ ਵੱਲੋਂ ਜਾਣ ਡਿਆ ਪੁੱਛੋ। ਕਹਿੰਦਾ ਮਿੱਠਾ ਜੀ ਤੁਸੀਂ ਜੋ ਪਰਸੋਂ ਸਦਕਾ ਦਿੱਤਾ ਤਾਂ ਜੈਨੂਇਨ ਗੱਲ ਆ। ਮੈਂ ਹਲਕੇ ਤੇ ਹੱਥ ਲਾ ਕੇ ਤਾਂ ਮੇਰੀ ਤਬੀਅਤ ਸੈੱਟ ਹੋ ਗਈ। ਮੈਂ ਕਿਹਾ ਨੈਕਸਟ ਤਿਆਰ ਕਰਿਓ ਨਹੀਂ, ਮੈਂ ਕਿਹਾ ਮਾਲ ਜਾਂਦਾ ਵਾ, ਨਾਲ ਜਾਣਦਾ ਨਹੀਂ। ਤੂੰ ਮੇਰੇ ਨਾਲ ਆਉਂਦਾ ਕਹਿੰਦਾ ਇਹ ਮਾਲ ਜਾਣਦਾ ਵਾ, ਨਾਲ ਜਾਣਦਾ ਨਹੀਂ। ਨਹੀਂ ਆ ਦੇਖੋ ਉਸਤਾਦ ਜੀ, ਮੇਰੇ ਬੱਦੇ ਹੱਥ, ਮੈਂ ਜ਼ਿੰਦਗੀ ਜਿਉਣਾ ਚਾਹੁੰਦਾ, ਮੈਨੂੰ ਨਵਾਂ ਏਸੀ ਲੈ ਕੇ ਦੇਣਾ ਔਨ ਏਅਰ। ਨਵਾਂ ਸੀ ਉਹਦੀ ਹਜੇ ਵੀ 11 ਮਹੀਨੇ ਵਾਰੰਟੀ ਪਈ ਆ। हाँ जी ਹਾਂ ਓਏ ਤੁਸੀਂ, ਤੁਹਾਨੂੰ ਨਹੀਂ ਪਤਾ, ਇਹ OLX ਤੋਂ ਲਿਆ ਵਾ, ਉੱਥੇ ਵੀ ਸਾਲ ਚੱਲਿਆ ਵਾ। ਉਸ ਬੰਦੇ ਕੋ ਵੀ ਕਸਮਾਂ ਹਲ ਪੋਏ ਆ, ਇਹ ਸਾਲ- ਸਟਾਮ ਲਿਖਾਇਆ ਵਾ। साल दे OLX से ही चले वा, हाँ। लेना कि नहीं लेना, लेना कि नहीं। ਸਾਲ ਤੋਂ OLX ਤੇ ਚੱਲਦਾ ਰਿਹਾ। ਹਾਂ, ਤੂੰ ਨਾ ਸਿਰਫ ਇੱਕ ਕੰਮ ਕਰ, ਆਪਣੇ ਘਰ ਦੇ ਜੀਆਂ ਦੇ ਵਿੱਚੋਂ ਜੀ ਲੱਭ ਜਿਹੜਾ ਨੈਸ਼ ਆ। ਇੱਕ ਨੈਸ਼ ਹੈ ਹੀ ਕੋਈ, ਜਾਂ ਤੈਨੂੰ ਮੈਂ ਲਿਖ ਕੇ ਦੇ ਦਿੰਦਾ। उस्ताद जी आंटी ਕਿਸੇ ਅੱਛਾ ਮੇਰੀ ਗੱਲ ਸੁਣ, ਇਹ ਹੁੰਦਾ ਕੀ ਆ, ਨਜ਼ਰਾਂ ਖਾ ਜਾਂਦੀਆਂ ਨੇ, ਪੱਥਰ ਪਾੜ ਨਜ਼ਰ ਢੇਲਾ ਪੂਰਾ ਪੈਣਾ। ਡੇਲਾ ਪੈਣਾ ਕਿ ਵੀ ਇੱਕ ਕਮਰੇ 'ਚ ਲੱਗ ਗਿਆ। ਇਹਨੇ 4 ਭਰਾ ਨੇ, ਚਾਰੇ ਵਿਆਹੇ ਨੇ, ਇੱਕ ਨੇ ਲਿਆ ਕੇ ਲਾ ਲਿਆ, ਬਾਕੀ 3 ਜਿਹੜੇ ਨੇ ਨਾ ਉਹ ਬੁੜੀਆਂ ਜਿਹੜੀਆਂ 3 ਦੀਆਂ
ਉਹਨਾਂ ਨੇ ਨੈਸ਼ੀ ਐਸੀ ਪਾਉਣੀ ਬੇਟੇ ਜਿਸ ਤਰ੍ਹਾਂ ਏਸੀ ਚੱਲ ਗਿਆ ਗੱਲ ਕਰੀ ਇਹਦਾ ਮੈਂ ਹਾਲ ਲੱਭਿਆ। ਮੈਨੂੰ ਪਹਿਲੇ ਦਿਨ ਪਤਾ ਸੀ, ਮੈਂ ਸੇਫ ਅਲਮਾਰੀ ਖੜੀ ਕਰਕੇ ਉਹਦੇ ਥੱਲੇ ਪਿੱਛੇ ਕਰਕੇ ਲਵਾਇਆ ਵਾ ਏਸੀ, ਵੀ ਨਜ਼ਰ ਨਾ ਪਵੇ ਕਿਸੇ ਜਿੱਥੇ ਵੀ ਤੂੰ ਲਵਾਇਆ ਧਿਆਨ ਪਾਓ, ਨਜ਼ਰ ਨਹੀਂ ਆਉਂਦਾ ਕਿਸੇ ਨੂੰ। ਹਾਂ। ਔਰ ਉੱਤੇ ਮੈਂ ਛਾੜਾ ਪਾਤਾ, ਤੇ ਫਿਰ ਉਹਦੀ ਕੂਲਿੰਗ ਕਿੱਥੋਂ ਹੋਣੀ ਸੀ? ਛਾੜਾ ਪਾਤਾ ਉੱਤੇ, ਨਹੀਂ ਨਜ਼ਰ ਨਾ ਆਵੇ। ਨਜ਼ਰ ਨਾ ਪਤਾ ਲੱਗ ਗਿਆ ਘਰਦਿਆਂ ਨੂੰ ਕਿ ਏਸੀ ਜੇ ਲੱਗ ਨਜ਼ਰ ਪੱਥਰ ਪਾ ਤੇਰੇ ਪੂਰੇ ਖਾਨਦਾਨ 'ਚ ਖੱਪ ਪਈ ਏਸੀ ਲੱਗ ਗਿਆ, ਅੱਲਾ ਮਾਫੀ ਦੇਵੇ। ਸਟੇਟਸ ਲਾਉਣ ਦਿਆ ਵਾ ਏਸੀ ਦੇ ਉਸਤਾਦ ਜੀ। ਉਸਤਾਦ ਜੀ ਏਸੀ ਚਲਾ ਕੇ ਤੇ ਬੂਆ ਖੋਲ ਕੇ ਤੇ ਮਹੱਲੇਦਾਰ ਆਇਓ 10 ਮਿੰਟ ਬੈਠ ਜਾ ਜਰਾ, ਕੂਲਿੰਗ ਘਟਾ ਕਰਨੀ ਉਹਨੇ। ਬੇਟਾ ਮੇਰੇ ਹਿਸਾਬ ਨਾਲ ਨਾ ਰੌਲਾ ਕੋਈ ਹੋਰ ਆ। ਉਸਤਾਦ ਜੀ ਇਹ ਸ਼ੁਕਰ ਅੱਲਾ ਦਾ। ਹੱਥ ਦਿਖਾ, ਹਾਂਜੀ ਉਹ ਹੱਥ ਦਾ ਪਰਲਾ, ਤੁਸੀਂ ਤਾਂ ਦਿਖਾਤਾ ਸਾਨੂੰ। ਪਰਲਾ ਦਿਖਾ ਨਾ। ਤੇ ਮੈਂ ਹੱਥ ਕੀਤਾ ਵਾ। ਆ ਲੋ ਤੇਰੇ ਹੱਥ 'ਚ ਏਸੀ ਦੀ ਲਕੀਰ ਹੀ ਨਹੀਂ ਗੀ। ਕੁਦਰਤ ਦੇ ਨਾਲ ਮਤੱਕਾ ਲਾ ਕੇ ਏਸੀ ਘਰ ਲਾਇਆ ਉਹਨੇ, ਕਿੱਦਾਂ ਚੱਲਣਾ? ਧੱਕੇ ਨਾਲ ਸ਼ੌਕੀ ਨਾਲ ਲੱਗਿਆ। ਹਾਂਜੀ ਜ਼ਬਰਦਸਤੀ। ਹਾਂਜੀ। ਆ ਤਿੰਨੇ ਲਕੀਰਾਂ ਪੱਖੇ ਦੀਆਂ ਹੀ ਆ। ਨਹੀਂ ਉਹ ਪਰਲੀ ਆ, ਉਹ ਵੇ ਨਾ ਇੱਥੇ। ਹਾਂ, ਇਹਦੇ ਨਾਲ ਕੰਪਰੈਸਰ ਬਣਿਆ ਹੁੰਦਾ, ਉਹ ਨਹੀਂ ਹੈਗਾ। ਨਹੀਂ ਉਹ ਫ੍ਰਿਜ ਦੀ ਹੁੰਦੀ ਆ। ਨਹੀਂ ਆਹੋ ਇੱਕ ਹੈਗੀ ਨਾ ਉਹ ਪਰਲੀ, ਉਹ ਫ੍ਰਿਜ ਦੀ ਇਧਰਲੀ ਨੁੱਕਰ ਤੇ। ਦੋ ਕੰਪਰੈਸਰ ਫ੍ਰਿਜ ਦੀ ਖੱਬੇ ਹੱਥ ਹੁੰਦੀ। ਮੈਂ ਤੈਨੂੰ ਕਿਉਂ ਕਿਹਾ ਉਹ ਹੱਥ ਵਹਾ, ਉਹ ਹਿੱਸੇ ਵਾਲਾ ਹੱਥ ਆ। ਉਹ ਨਹੀਂ, ਦੋ ਕੰਪਰੈਸਰ ਬਣੇ ਹੁੰਦੇ ਆ। ਨਹੀਂ ਉਹ ਤੇਰੇ ਇੱਕੋ ਹੀ ਬਣਿਆ। ਉਸਤਾਦ ਜੀ ਜਿਨ੍ਹਾਂ ਦੇ ਫਿਰ ਹੱਥ ਏਦਾਂ ਹੁੰਦੇ ਉਹ ਪੱਖੀਆਂ ਵਾਲੇ ਆ। ਆਹੋ ਹਾਂ, ਜਿਹਨਾਂ ਦੇ ਹੱਥ ਹੁੰਦੇ ਨੇ ਉਹ ਇਹਨੇ ਹੁਸ਼ਿਆਰੀ ਕੀਤੀ ਹੈ ਜੀ, ਤਕਦੀਰ 'ਚ ਹੀ ਏਸੀ ਨਹੀਂ ਸੀ ਹੈ। ਠੰਡੀ ਹਵਾ ਦੇ ਨਸੀਬਾਂ 'ਚ ਹੈ ਹੀ ਨਹੀਂ। ਕਹਿੰਦਾ ਤਜ਼ੀਬ ਹਾਫੀ ਨਾ ਕਹਿੰਦਾ ਐਡਾ ਮਾੜਾ ਵਾ, ਕਹਿੰਦਾ ਇਹਦੇ ਮੋਬਾਈਲ ਤੇ ਐਰੋਪਲੇਨ ਦੀ ਜਗ੍ਹਾ ਤੇ ਵੀ ਨਾ ਜਹਾਜ਼ ਦੀ ਮੋਟਰਸਾਈਕਲ ਬਣੀ। ਐਡਾ ਗਰੀਬ ਆ, ਕਹਿੰਦਾ ਇਹਦੇ ਐਰੋਪਲੇਨ 'ਚ ਵੀ ਜਹਾਜ਼ ਨਹੀਂ ਬਣਿਆ, ਕਹਿੰਦਾ ਤੇ ਮੋਟਰਸਾਈਕਲ ਬਣੀ। ਉਹ ਕਹਿੰਦਾ ਮੋਟਰਸਾਈਕਲ ਤੇ ਲਾ ਦੇ ਮੋਬਾਈਲ। ਹਾਂ, ਸ਼ੁਕਰ ਕਰ ਤੇਰੇ ਘਰ ਏਸੀ ਲੱਗ ਗਿਆ। ਜਦੋਂ ਤੇਰੀ ਬਰਾਤ ਗਈ ਸੀ ਨਾ, ਉਹ 5 ਬੰਦੇ ਸਿਰਫ ਤੈਨੂੰ ਆਪਣੀ ਕਮੀਜ਼ ਦੇ ਪੱਲਿਆਂ ਨਾਲ ਵਹਾ ਦੇਣੇ ਸੀ, ਤੂੰ ਲੱਗੇ ਹੋਸ਼ ਹੋ ਗਿਆ। ਸ਼ੁਕਰ ਕਰ ਬਿਠੇ ਤੇਰੇ ਘਰ ਏਸੀ ਲੱਗ ਗਿਆ। 20 ਸਾਲ ਤੇਰੇ ਭਰਾ ਨੇ ਬਾਹਰ ਲਾਇਆ ਸੀ, ਤੇ ਜਦੋਂ ਵਾਪਸ ਆਇਆ ਸੀ ਉਹ ਪੱਖਾ ਲਿਆ ਸੀ ਜਿਹੜਾ ਕੰਪਿਊਟਰ 'ਚ ਹੁੰਦਾ, ਛੋਟਾ ਜਿਹਾ। ਉਹ ਨਿੱਕਾ ਜਿਹਾ ਲੱਗਾ। ਉਦੋਂ ਉਹ ਵੀ ਏਸੀ ਜਿੰਨਾ ਮਹਿੰਗਾ ਹੋਇਆ ਜਦੋਂ ਉਹਨੇ ਲਿਆ ਵਾ। ਇਹ ਹੁਣ ਦੀਆਂ ਗੱਲਾਂ ਵਾ ਵੀਰੇ, ਹੁਣ ਮਹਿੰਗਾ ਸਸਤਾ ਹੋਇਆ ਵਾ ਬਾਹਰ। ਉਸਤਾਦ ਜੀ ਮੈਂ ਤੁਹਾਨੂੰ ਏਸੀ ਮੋੜ ਦੇਣਾ, ਮੈਂ ਤੁਹਾਨੂੰ ਕੋਲੋਂ ਪੈਸੇ ਦੇ ਦੇਣੇ, ਮੇਰੀ ਜਾਨ ਛੁਡਾ ਦਿਓ। ਓਏ ਉਹ ਦਿਨ ਯਾਦ ਕਰ ਜਦੋਂ ਇੱਕ ਮੋਟੇ ਜਿਹੇ ਬੰਦੇ ਨੂੰ 100 ਦੇ ਕੇ ਕਹਿੰਦਾ ਸੀ ਘੰਟਾ ਫੂਕਾ ਮਾਰੀ ਜਾ ਸਾਡੇ ਘਰ। ਉਸਤਾਦ ਜੀ ਇਹਨਾਂ ਨੇ ਜਦੋਂ ਪਹਿਲੀ ਵਾਰੀ ਉਹ ਕੂਲਰ ਲੈਣਾ ਸੀਗਾ ਨਾ, 에ਅਰ ਕੂਲਰ, 7 ਮਹੀਨੇ ਢੋਲਾਂ ਨਾਲ ਚਾਦਰ ਬਾਹਰ ਕੱਢਦੇ ਰਹੇ ਮਹੱਲੇ 'ਚ। ਓਏ ਯਾਰ 10-10 ਰੁਪਏ ਦੇ। ਤੇ ਤੁਸੀਂ ਮੁੜ ਕੇ ਉਹੀ ਚਾਦਰ ਢੋਲਾਂ ਅੰਦਰ ਵਾੜਦੇ ਰਹੇ ਹਾਂ। ਥੋੜੀ ਸਾਨੂੰ ਜਿੱਦ ਲੱਗੀ ਸੀ। ਇਹਨਾਂ ਗੱਲਾਂ ਦੀ ਵਜ੍ਹਾ ਤੋਂ ਤੇਰੇ ਏਸੀ ਨਹੀਂ ਚੱਲ ਰਿਹਾ। ਓਏ ਤੇਰੇ ਵਰਗੇ ਬੱਚੇ ਮਸੀਤੇ ਜਾ ਕੇ ਮੋਬਾਈਲ ਚਾਰਜ ਕਰਦੇ ਆ, ਵੀ ਸਾਡੇ ਲਾਈਟ ਹੀ ਹੈ ਨਹੀਂ। ਐਵੇਂ ਕਹਾਂ ਨਮਾਜ਼ ਪੜ੍ਹਨੀ ਆਈ ਚਾਰਜਿੰਗ ਤੇ ਲੱਗਾ ਮੋਬਾਈਲ ਚਾਰਜਿੰਗ ਤੇ ਲਾ ਕੇ ਤੇ ਆਹੋ 250 ਰਕਾਤ ਨੀਂਦ ਲੈਣੀ। ਸ਼ੁਕਰ ਕਰ ਤੇ 100% ਹੋਇਆ ਤੇ ਸਜਦੇ ਚੋਂ ਹੀ ਉੱਠ ਕੇ ਦੌੜ ਪਿਆ। ਤੇ ਪਹਿਲੇ ਸਲਾਮ ਉਧਰ ਨੂੰ ਫੇਰਦਾ ਜਦੋਂ ਮੋਬਾਈਲ ਚਾਰਜਿੰਗ ਤੇ ਲੱਗਾ। ਠੀਕ ਆ, ਓਕੇ ਆ। ਸ਼ੁਕਰ ਕਰ ਏਸੀ ਲੱਗ ਗਿਆ ਵਾ। ਤੁਸੀਂ ਦਮ ਕਰਾਉਣੇ ਆ ਨੇ ਬਾਬੇ ਕੋ, ਜੋ ਦਮ ਕਰਕੇ ਉਹ ਫੂਕ ਮਾਰਦੇ, ਤੁਸੀਂ ਉਹਦਾ ਨਾਂ ਏਸੀ ਸ਼ਾਹ ਰੱਖਤਾ ਸੀ। ਏਸੀ ਠੀਕ ਹੈ ਨਾ? ਹਾਂ, ਠੰਡੀਆਂ ਹਵਾਵਾਂ ਵਾਲਾ। ਤੁਸੀਂ ਤੇ ਹਵਾ ਦਾ ਕਰਕੇ ਦਮ ਹੀ ਕਰਾਈ ਜਾਂਦੇ ਸੀਗੇ ਕਿ ਯਾਰ ਕਿਆ ਦਮ ਕਰਾਇਆ। ਹਵਾ ਤਾਂ ਹੁੰਦੀ ਹੈ। ਆ ਪਸੀਨਾ ਆਇਆ ਜਾਂ ਦਮ ਕਰਾ ਕੇ। ਦਮ ਵੀ ਕਰਾਇਆ ਜੀ। ਅੱਲਾ ਮਾਫੀ। ਨਾਲੇ ਸ਼ੁਕਰ ਕਰ ਤੇਰੇ ਉਸਤਾਦ ਜੀ ਕੂਲਿੰਗ ਘਟਾ ਕਰਨੀ ਹੈ। ਉਹ 100 ਰੁਪਿਆ ਲੈ ਕੇ ਤੇ ਬੰਦੇ ਘਰ ਸੌਣ ਲੱਗ ਗਏ। ਆਇਓ ਏਸੀ ਸੌ। ਇੱਕ ਬਾਬੇ ਨੇ 100 ਦੇ ਕੇ ਲੱਭੇ ਪਿਆ। ਘੰਟੇ ਕੁ ਬਾਅਦ ਬਾਬਾ ਉੱਠਿਆ, ਕਹਿੰਦਾ ਪੁੱਤ ਆ ਮੇਰਾ 100 ਹੀ ਮੋੜ ਗਿਆ। ਕਿ ਵੀ ਮੈਂ ਤੇਰੇ ਏਸੀ ਦੇ ਥੱਲੇ ਨਹੀਂ ਪੈਣਾ, ਤੂੰ ਪੁੱਤ ਮੇਰਾ 100 ਮੋੜ ਦੇ। ਉਹ ਤੂੰ ਮੇਰਾ 100 ਮੋੜ ਦੇ। ਇੱਕ ਭਾਈ 100 ਦੇ ਕੇ ਅੰਦਰ ਬੈਠੀ ਘੰਟੇ ਬਾਅਦ ਕਹਿੰਦਾ ਮੇਰੇ ਧੱਫੜ ਪਤਾ ਨਹੀਂ ਕਾਹਦੇ ਨਿਕਲੀ ਉਹ। ਅੱਲਾ ਮਾਫੀ ਦੇਵੇ ਯਾਰ। ਉਹ ਪੈਪਾਂ ਵਾਲੀ ਪੱਖੀ ਨਹੀਂ ਹੁੰਦੀ ਉਸਤਾਦ ਜੀ, ਉਹ ਜਿਹੜੀ ਬੋਤਲਾਂ ਦੇ ਪੈਪਾਂ ਨਾਲ ਬਣਾਈ, ਉਹ ਵੀ ਇਹਨਾਂ ਨੇ ਕਿਸ਼ਤਾਂ ਤੇ ਲਈ ਸੀ। ਤਾਜੀ 100 ਰੁਪਿਆ ਲੈ ਕੇ 4 ਬੰਦੇ ਕਮਰੇ 'ਚ ਵੜੇ। ਉਹ ਘੰਟੇ ਬਾਅਦ ਇੱਕ ਦੂਸਰੇ ਨੂੰ ਗਲੇ ਕੋਈ ਨਹੀਂ ਆ ਘੰਟਾ ਅੱਜ ਤੋਂ ਮੁਫਤ ਵੀ ਏਸੀ ਨਹੀਂ ਉਹ ਲੈਣਾ ਤੇ ਬੀਬਾ ਸਾਡਾ ਏਸੀ ਮੋੜ ਦੇ। ਨਹੀਂ ਨਾਲੇ ਮੁਫਤ ਵੀ ਕਹੀ ਨੇ, ਨਾਲੇ ਮੈਨੂੰ ਡੱਕਾ ਵੀ ਲਾਈ ਆਉਂਦੇ, ਮੇਰਾ ਲੱਖ ਰੁਪਏ ਦਾ ਮੈਨੂੰ। ਕਿਹੜਾ ਲੱਖ? ਤੁਸੀਂ ਆਪੇ ਕਹਿੰਦੇ। ਕਿਹੜਾ ਕਟਾਤਾ ਤੂੰ? ਜਿਹੜੇ ਕਟਾਤੇ ਤੂੰ? ਤੁਸੀਂ ਸ਼ੁਰੂ ਚ ਕਿਹਾ ਨਹੀਂ, ਮੈਨੂੰ ਪੈਸੇ ਕਟਾਏ ਨਹੀਂ, ਮੈਨੂੰ ਦੱਸੇ ਨਹੀਂ ਕਿਹੜੇ ਕਟਾਏ ਆ? ਜਿੱਤਿਆ ਵਾ ਕੱਚਾ ਪਾਪੜ ਪੱਕਾ ਪਾਪੜ ਭੁੱਲ ਗਏ। ਓ ਯਾਰ ਬਸ ਤੂੰ ਆਪੇ ਹੀ ਵਿਨਰ ਹੋਇਆ ਕੱਚਾ ਉਸਤਾਦ ਜੀ ਉਹਦਾ ਤੁਸੀਂ ਕਮੈਂਟਸ ਵੀਡੀਓ ਵੇਖ। ਤੁਸੀਂ ਕਮੈਂਟਸ ਪੜ੍ਹਨੇ ਤੇ ਆਡੀਓ ਦਾ ਪੂਰਾ ਫੈਸਲਾ 75% ਫੈਸਲਾ ਮੇਰੇ ਹੱਕ ਚ ਆ। ਧਾਂਦਲੀ ਹੋਈ ਹੈ ਉਸਤਾਦ ਜੀ ਮੇਰੇ। ਨਹੀਂ ਬੇਟਾ ਨਹੀਂ। ਓਏ ਧਾਂਦਲੀ ਕੀਤੀ ਹੋਈ ਰਾਜੇ ਖਾਜੇ ਜਾਜ ਮੁੰਡੇ ਦੇ ਮੁੰਡੇ ਕਾਹਦਾ ਤੇਰੀ ਧਾਂਦਲੀ ਹੋ ਗਈ। ਧਾਂਦਲੀ ਹੋਈ ਹੈ ਉਸਤਾਦ ਜੀ ਨੇ। ਗਰੁੱਪ ਬਣਾਏ ਆ 500 ਬੰਦੇ ਦਾ। ਉਹਦੇ ਗਰੁੱਪ ਬਣਾਏ ਆ ਓਏ। ਇਹ ਪਤਾ ਕੀ ਗੱਲ ਹੈ, ਮਿੱਠਾ ਇਹ ਲੱਗਿਆ ਮਾੜੇ ਬੰਦੇ ਦੇ ਘਰ ਏਸੀ ਲੱਗ ਜੇ ਉਹਦਾ ਜ਼ਹਿਨੀ ਤਵਾਦ ਨਹੀਂ। ਮੈਂ ਤੇ ਕਹਿੰਦਾ ਲੱਗ ਜਵੇ।
ਓਏ ਜਿਹੜੇ ਟੋਏ ਪਾ ਗਿਆ ਕੰਨ ਦੇ ਵਿੱਚ ਅਸੀਂ ਹਲੇ ਨਹੀਂ ਉੱਥੇ ਟੰਗਿਆ, ਹੁਣ ਉੱਥੇ ਕਰਾਕ ਟੰਗੇ ਦੋ। ਉਸਤਾਦ ਜੀ ਤੁਸੀਂ ਅਗਰ ਵਾਪਸ ਲੈ ਵੀ ਜਾਇਆ ਨਾ ਅਸੀਂ ਉਹ ਤੇ ਲਿਖਾਈਆਂ ਹੀ ਬਹੁਤ ਕੀਤੀਆਂ ਨੇ, ਪੂਰੇ ਟੱਬਰ ਦਾ ਤਾਂ ਨਾਂ ਲਿਖਿਆ, ਮਿੱਠਾ ਪੁਰੀਆ ਪਿੰਡਾਂ ਵਾਲੇ, ਮਾਂ ਕੀ ਦੁਆ, ਹਾਂ, ਨਾ ਕੋਈ ਡੋਲਾ ਹੋ ਸੀ ਨਾ ਕੋਈ ਰੋਲਾ ਹੋ ਸੀ ਹੈ, ਇਦਾਂ ਦੀਆਂ ਲੈਣਾ ਲਿਖੀ। ਲੈਣਾ ਲਿਖੀਆਂ ਉਹ ਤੇ ਆਸ਼ਕੀ ਤੂੰ ਮਚੂਕੀਆਂ। ਹਵਾ ਲੈ ਜਾ ਸਾਡੀ ਖੈਰ। ਹਾਂ ਏਸੀ ਦੇ ਉੱਤੇ ਬੜੀ ਸੋਹਣੀ ਹਾਂਡੀ ਰੱਖੀ ਨਜ਼ਰ ਲੱਗੇ। ਜੁੱਤੀ ਵੀ ਬੰਨੀ ਹੋਣੀ ਪਿਆਰ ਬੱਚੇ ਦਾ। ਹਾਂਜੀ ਥੱਲੇ ਕਰਕੇ ਐ ਲਮਕਣ ਦੇ ਹੀ ਉਹ। ਉਸਤਾਦ ਜੀ ਉਹਨੂੰ ਮੈਂ ਕਰਾਇਆ 3 ਰੰਗ, ਹੈਲੋ ਲਾਲ, ਪੀਲਾ, ਲੀਲਾ। ਲੀਲਾ ਇਹ 3 ਰੰਗ ਕਰਾਏ ਨੇ ਸੀ। ਵਾਹ ਵਾਹ, ਚਿੱਟਾ ਲਾਤਾ, ਅਨੁਰਾਟ ਕਰਤਾ ਆਪਾਂ, ਸਟicker ਸੁਪਰ ਵੀ ਲਾਤੇ ਆ। ਉਸਤਾਦ ਜੀ ਏਸੀ ਦੇ ਸ਼ੋਅ। ਬਸ ਫਿਰ ਤਦੀ ਫਿਰ ਸਿਸਟਰ ਮੇਰੀ ਵੱਡਾ ਝੁੰਮਰ ਟੱਕ ਕੇ ਗਈ ਆ ਏਸੀ ਦੇ ਥੱਲੇ। ਲਓ ਪੈਣਾ ਟਾਂਗੇ ਨਹੀਂ ਜਾਂਦੀਆਂ। ਲਓ, ਭਾਰ ਪਾਇਆ ਹੋਇਆ ਉਹਦੇ ਤੇ। ਉਹ ਉਹਨੇ ਮਾਨੀ- ਬਾਬਾ ਏਸੀ ਸ਼ਾਹ ਬਣਾ ਲਿਆ ਕੰਮ। ਉਹ ਸਿੱਧੀ ਵਿਚਾਰੀ ਨਮਾਣੀ ਨੂੰ ਪਤਾ ਨਹੀਂ, ਉਹ ਐਡਾ ਸਰਾ ਕਰਕੇ ਨਾ ਗ੍ਰਿਲ ਦੇ ਵਿੱਚ ਉਹਦੀ ਪੂਦਾ ਬੰਨ ਕੇ ਉੱਥੇ ਟੰਗ ਗਈ। ਉਹ ਗ੍ਰਿਲ ਤਾਂ ਹੀ ਨਹੀਂ ਜਾਂਦੀ ਹੁਣ। ਹੈਲੋ ਉਹ ਗ੍ਰਿਲ ਉੱਥੇ ਆ ਹੋਈ ਹੈ। ਆਓ ਐਸਾ ਦਰਬਾਰ ਟਾਈਪ ਏਸੀ ਬਣਾ। ਸਮਝ ਆ ਰਹੀ ਤੁਹਾਨੂੰ ਹੁਣ ਸਮਝ ਆਈ ਕਿਉਂ ਬੇੜਾ ਗਰਕ ਹੋਇਆ ਉਹਦਾ। ਅੱਲਾ ਮਾਫੀ, ਉਹਦੇ ਨਾਲ ਹਰਕਤਾਂ ਕੀ ਕਰਨ ਦੇ। ਏਸੀ ਦੇ ਨਾਲ ਉਸਤਾਦ ਜੀ ਉਹ ਕੰਧ ਦੇ ਵਿੱਚ ਕਿਲ ਠੋਕ ਕੇ ਨਾ ਸਰਾ ਕਰਕੇ ਉਹ ਚਗਰ ਬੱਤੀਆਂ ਟੰਗੀਆਂ ਹੋਈਆਂ। ਮੇਰੇ ਮਾਮਾ ਆਇਆ, ਉਹਨੇ ਆਉਂਦੇ ਨੇ ਏਸੀ ਜੱਫੀ ਬੋਲਿਆ, ਹਾਂ ਕਿੱਥੋਂ ਲਿਆ ਓਏ। ਉਹ ਰੋਣ ਲੱਗ ਗਿਆ। ਮੈਂ ਕਿਹਾ ਤੇ ਕੋਈ ਨਹੀਂ ਲੱਗਦਾ ਜੀ ਆਵਾ। ਕੀ ਏਸੀਆਂ ਦੇ ਧਾਗੇ ਬੰਨਣ ਦੇ ਮੰਤਾਂ ਵਾਲੇ ਦਰਬਾਰੀ ਟਾਈਪ ਏਸੀ ਬਣਾ। ਬਾਹਰ ਆਊਟਡੋਰ ਚ, ਤਾਲੇ ਲਾਏ ਆ। ਆਊਟਡੋਰ ਚ ਨਹੀਂ, ਬਾਹਰ ਜਿਹੜੀ ਐਲੂਮੀਨੀਅਮ ਆਊਟਡੋਰ ਕਿੱਥੇ ਰੱਖਿਆ? ਉਹ ਲਾਇਆ ਨਹੀਂ, ਚੋਰੀ ਹੋਣੀ ਸੀ, ਉੱਤੇ ਹੀ ਪਿਆ ਟਰੰਕ ਚ। ਹਾਂਜੀ ਆਹੋ ਹੁਣ ਚੋਰੀ ਕਰਾਉਣਾ, ਚੋਰੀ ਨਹੀਂ ਕਰਾਓ ਫਿਰ। ਯਾਰ ਤੇ ਜਿਹੜਾ ਇੰਡੋਰ ਲਾਇਆ ਉਹਦੇ ਚੋਂ ਠੰਡਕ ਨਹੀਂ ਆ ਰਹੀ। ਨਹੀਂ ਆਉਂਦੀ, ਉਹ ਪਾਣੀ ਵੀ ਨਹੀਂ ਆਉਂਦਾ ਪੈਪ ਚੋਂ। ਹਾਂ ਤੁਹਾਡੇ ਤੇ ਬਾਲਟੀ ਭਰਦੇ ਨੇ ਉੱਤੇ ਪਾਣੀ ਨਾਲ ਡੋੜ ਕੇ ਆਉਂਦੇ ਸੀ, ਉਹ ਚੋਂ ਪਾਣੀ ਵੀ ਨਹੀਂ ਆਉਣ ਡਿਆ। ਹਾਂਜੀ ਤੈਨੂੰ ਲਾਉਣੇ ਵੀ ਨਹੀਂ ਆਉਣ ਡਿਆ। ਸਹੀ ਗੱਲ। ਕੀ ਮਤਲਬ? ਤੇਰੇ ਚਲੋੜੇ ਵੀ ਨਹੀਂ ਆਉਂਦੇ ਆ। ਨਹੀਂ ਉਹ ਭਾਈ ਮੇਰੀ ਗੱਲ ਸੁਣੋ ਨਾ, ਅੱਬੀ ਨੇ ਕਿਹਾ ਸੀ ਕਿ ਫਿਲਹਾਲ ਸਾਲ ਇੰਡੋਰ ਲਾਉਨੇ ਆ, ਜਿਹੜਾ ਬਾਹਰ ਨਹੀਂ ਉਹ ਪੈਟੀ ਫ੍ਰਿਜ ਹੀ ਉਹ ਮੈਨੇ ਚੁੱਕ ਕੇ ਟਰੰਕ 'ਚ ਰੱਖਤਾ ਕਿ ਪੁੱਤ ਨਹੀਂ ਬਾਅਦ ਚੋਰੀ ਟਿਕੇਟੀ ਹੋਣੀ। ਆਪਣੇ ਉਸਤਾਦ ਨਾਲ ਮਸ਼ਵਰਾ ਕਰੀ, ਅਗਲੀਆਂ ਗਰਮੀਆਂ ਲਾ ਲਾਂਗੇ ਅਸੀਂ। ਮਕਾਨ ਉੱਚਾ ਕਰਨਾ ਨਾ, ਉੱਚਾ ਹੋ ਜਾਏਗਾ ਜ਼ਰਾ। ਹੁਣ ਓਕੇ ਹਾਏ 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 ਹਾਏ। ਸਹੀ ਹੈ ਜੀ। ਠੀਕ ਹੋ ਗਿਆ, ਸਹੀ ਹੋ ਗਿਆ। ਹੁਣ ਇਹਦੀ ਉਸਤਾਦ ਇਸ ਤੋਂ ਅੱਗੇ ਬਹਿਸ ਬਣਦੀ ਨਹੀਂ। ਉਹ ਹੱਕ ਤੇ ਆ ਉਸਤਾਦ ਜੀ, ਤੁਸੀਂ ਗਲਤ ਆ। ਉਸਤਾਦ ਜੀ ਹੁਣ ਇਹਦੀ ਨਿਗਾਹ ਵਾ ਤੁਹਾਡੇ ਘਰ ਜਿਹੜਾ ਚਿੱਲਰ ਏਸੀ ਲੱਗਾ ਉਹਦੇ ਤੇ। ਮਿੱਠਾ ਜੀ ਪੂਰਾ ਮਕਾਨ ਵਿਕਣਾ ਵਾ ਤੁਹਾਡਾ ਜੀਆਂ ਸਮੇਤ, ਫੇਰ ਉਹਦਾ ਬਿੱਲ ਭਰਾ ਹੋਣਾ ਸੜੇ ਜੀ। ਅੱਛਾ ਤੂੰ ਮੈਨੂੰ ਗੱਲ ਲਿਖ ਕੇ ਦੇਣੀ ਹੈ, ਤੂੰ ਇੱਕ ਸ਼ੋਅ ਕਿੰਨੀ ਵਾਰੀ ਕਰਨੀ ਪੁੱਤ? 60 ਮਿੰਟ ਦਾ ਸ਼ੋਅ ਇਸੇ ਗੱਲ ਤੇ ਗੱਲ 3 ਵਾਰੀ ਤੂੰ ਕੀਤੀ ਹੈ ਜੀ। ਦਿਖਾ ਦਵਾਂ ਪਿੱਛੇ ਕਰੀ ਜੋ। ਨਹੀਂ 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 ਕੋਈ ਨਹੀਂ ਕੀਤੀ ਉਹਨੇ। ਨਹੀਂ ਕੀਤੀ ਯਾਰ ਮਿੱਠੇ। ਮਿੱਠੇ ਤੂੰ ਐਸੇ ਬੌਂਤ ਲੱਗਿਆ ਛੱਡ। ਮੈਂ ਏਸੀ ਨੇ ਮੈਨੂੰ ਬੋਤਲਤਾ, ਏਸੀ ਲੋਕਾਂ ਨੇ ਏਸੀ ਫਰੈਸ਼ ਕਰਦੇ, ਮੈਂ ਬੋਤਲ ਜਾਣਾ ਐ ਹੋ ਗਿਆ। ਇਹ ਪਾਗਲ ਹੈ ਫਿਰ ਵੈਸੇ। ਏਸੀ ਲਵਾ ਹੁਣ ਉਹ ਬੰਦਾ ਕੀ ਕਹਿੰਦਾ ਵਾ? ਬੰਦਾ ਇਹੀ ਕਹਿਣ ਡਿਆ, ਕਹਿੰਦਾ ਭਰਾਵਾ 3 ਦਿਨ ਹੋ ਗਏ ਬੁਲਬੁਲੇ ਨਹੀਂ ਹਟਣ ਡੇ। ਕਹਿੰਦਾ ਮੈਂ ਇੱਥੋਂ ਫਿੱਟ ਕਰਦਾ, ਮੈਂ ਐ ਟੋਚਨ ਲਾਉਣਾ, ਮਸਾਲਾ ਲਾਉਣਾ, ਅਗਲੀ ਲਾਈਨ ਟੁੱਟੀ ਹੁੰਦੀ ਤਾਰ ਜੀ। ਉਹ ਏਸੀ ਚੈੱਕ ਕਰਨ ਦਿਆ ਨਾ। ਏਸੀ ਕਿੰਨਾ ਦਾ? ਲੱਖ ਰੁਪਏ ਦਾ। 1,30,000 ਰੁਪਏ ਟੋਚਨ ਦਾ ਬਣ ਗਿਆ, ਜਿਹੜੇ ਟਾਂਕੇ ਲਾਉਣ ਡਿਆ। ਹੈਲੋ ਉਹ ਤੂੰ ਚਾਂਦੀ ਦੇ ਲਵਾਉਣ ਡਿਆ। ਅੱਧਾ ਪਹਾੜ ਪਿੱਤਲ ਦਾ ਲੱਗ ਗਿਆ ਵਾ। ਲੀਕੇਜ ਨਹੀਂ ਰੁਕਣ ਡਈ ਹਲੇ। ਇੰਜ ਹੁੰਦਾ ਭਲਾ ਯਾਰ। ਉਸਤਾਦ ਜੀ ਮੈਂ ਤੁਹਾਨੂੰ ਮੈਨੂੰ ਕਹਾਂ ਵੀਡੀਓ ਭੇਜ, ਤੁਸੀਂ ਦੇਖਣਾ ਵੀ ਕਿਦਾਂ ਦਾ ਹੋ ਗਿਆ। ਢਲੀ ਜਾਂਦੇ ਆਪੇ, ਪਿਘਲੀ ਜਾਂਦੇ ਠੰਡੇ ਪਾਣੀ 'ਚ। ਨਾ ਉਸਤਾਦ ਜੀ ਏਸੀ ਲਵਾਇਆ ਤਾਂ ਵੱਡਾ ਭਰਾ ਪਾਗਲ ਹੋ ਗਿਆ। ਏਸੀ ਏਸੀ ਸਾਡਾ ਵਾ, ਸਾਡਾ ਸਾਡੇ ਘਰ ਲੱਗਾ ਵਾ। ਯਾਰ ਤੁਸੀਂ ਤਾਂ ਗੱਲਾਂ ਕਰਦੇ ਆ। ਹੁਣ ਮੈਂ ਕਦੋਂ ਵਾਪਸ ਕਰਾਂ ਤੇ ਮੈਨੂੰ ਕਦੋਂ ਪੈਸੇ ਮਿਲਣਗੇ? ਕਿਹੜੇ ਪੈਸੇ? ਕਿਹੜੇ ਪੈਸੇ? ਕਿਹੜੇ ਦਿੱਤੇ ਤੂੰ ਪੈਸੇ? ਉਸਤਾਦ ਜੀ ਹੁਣ ਏਸੀ ਮੇਰਾ ਵਾ, ਮੈਂ ਹੁਣ ਤੁਹਾਨੂੰ ਵਾਪਸ ਦੇਣਾ, ਤੁਸੀਂ ਲੱਖ ਰੁਪਏ ਦੇਣਾ ਮੈਨੂੰ। ਹੈਲੋ ਮੈਂ ਚੱਲਦਾ ਦਿੱਤਾ, ਕੂਲਿੰਗ ਕਰਦਾ, ਤੂੰ ਉਹਦਾ ਲਾ ਦੇ। ਚੱਲਦਾ ਹੁਣ ਉਹਦੇ ਉੱਤੇ ਬਹਿ ਕੇ ਆਵਾਂ, ਫੇਰ ਮੈਨੂੰ ਕਿ ਚੱਲਣ ਡਿਆ ਵਾ। ਨਹੀਂ 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 ਬਸ ਠੀਕ ਆ, ਓਕੇ ਕਰ। ਨਹੀਂ ਨਹੀਂ ਓਕੇ ਓਕੇ ਨਹੀਂ ਉਸਤਾਦ ਜੀ, ਹੁਣ ਇਹ ਏਦਾਂ ਨਹੀਂ ਉੱਚੇ ਹੋਣਾ, ਇਹਨੂੰ ਤੁਸੀਂ ਲੈਣਾ ਵਾ, ਇਹ ਤਾਂ ਤੁਸੀਂ ਪੈਸੇ ਦੇਣੇ ਆ। ਪਹਿਲੇ ਪੈਸੇ ਮੈਂ ਤੇਰੇ ਕੋਲ ਲਏ ਕਿਹੜੇ ਆ? ਉਸਤਾਦ ਜੀ ਫਿਰ ਮੇਰੇ ਮੈਂ ਜੇ ਕੱਚਾ ਪਾਪੜ ਜਿੱਤਿਆ ਵਾ, ਕਮੈਂਟਸ ਪੜੋ। ਓਹ ਹੋ ਉਹ ਤੈਨੂੰ ਉਦਾਂ ਪਾਪੜ ਲੈ ਦਾਂਗੇ ਯਾਰ, ਏਸੀ ਨਹੀਂ ਸੁਣਾ। ਕੱਚਾ ਪਾਪੜ ਜਿੱਤਿਆ, ਮੈਂ ਜਿੱਤਿਆ ਵਾ। ਹਾਂਜੀ। ਪੁੱਛ ਆਖਰੀ ਜਦੋਂ ਨੇ ਕਿਹਾ ਸੀ ਹਾਫ ਪੁਆਇੰਟ ਤੋਂ ਤੁਸੀਂ ਰਹਿ ਗਏ ਸੀ ਐਂਡ ਤੇ। ਅੱਛਾ ਮਿੱਠਾ ਮੇਰਾ ਪੁੱਤ ਵਾ, ਮੇਰਾ ਮਿੱਠਾ ਜਿਗਰ ਵਾ। ਤੇ ਦਿੱਤਾ ਨਹੀਂ ਐਸੀ, ਹੁਣ ਕੀ ਦੇਣਾ ਤੈਨੂੰ? ਉਹ ਮੇਰੇ ਬਿਲਕੁਲ ਤੁਸੀਂ ਦੇ ਹੀ ਦਿੱਤਾ ਘਰ ਦੇ ਵਿੱਚ। ਤੁਸੀਂ ਜੇ ਲਾਓ ਨੂੰ ਕੂਲਿੰਗ ਵੀ ਉਹ ਕਰੇ। ਘਰ ਦੇ ਵਿੱਚੋਂ ਪਤਾ ਕਰਾਓ ਤੁਹਾਨੂੰ। ਮੈਂ ਕਹਿ ਰਿਹਾ ਤੇਰੇ ਇੱਕ ਜੀ ਨੈਸ਼ ਆ, ਹਾਂਜੀ ਉਹਨੂੰ ਕੱਢੋ ਵਿੱਚੋਂ। ਉਹ ਕੱਢਤਾ ਵਾ ਏਸੀ, ਫੇਰ ਉੱਥੇ ਹੀ ਆ। ਨਹੀਂ ਕੱਢਿਆ। ਇਹਨੇ ਸਾਰੇ ਕਢਾ ਦੇਣੇ ਆ। ਤੂੰ ਆਪਣੀ ਮਾਂ ਦਾ ਮੈਨੂੰ ਵਾਕਿਆ ਸੁਣਾ ਦੇ, ਜਿਹੜਾ ਤੂੰ ਕੂਲਰ ਲਿਆਂਦਾ ਸੀ ਤੇ ਕਿੰਨੀ ਵਾਰੀ ਬਦਲਵਾਇਆ ਸੀ ਤੇ ਕਿੰਨੀ ਵਾਰੀ ਉਹਦੇ ਚੋਂ ਆਵਾਜ਼ਾਂ ਆਈਆਂ ਸੀ ਤੇ ਕਿੰਨੀ ਵਾਰੀ ਉਹਦੀ ਮੋਟਰ ਚੜੀ? ਪੱਖੇ ਵੀ ਟੁੱਟੇ। ਸਹੀ ਦੱਸ, ਝੂਠ ਬੋਲੇ, ਸਹੀ ਦੱਸ। ਪੱਖੇ ਟੁੱਟੇ। ਦੱਸ। ਨਹੀਂ ਵੀ ਦੱਸਣਾ, ਮੈਂ ਸਾਰੇ ਘਰ ਸ਼ੋਅ ਦੇਖਦੇ ਤੇ ਰਹੇ। ਯਾਰ ਮੰਨਦਾ ਵਾ ਵੀ ਜੀ ਉਹ ਹੈਗਾ। ਤੁਹਾਡੇ ਘਰ 'ਚ ਸਾਹ ਚੱਲਣ ਦੇ ਲੋਕਾਂ ਦੇ, ਉਹ ਗਨੀਮਤ ਸਮਝ ਤੂੰ ਇਸੇ ਦੀ ਗੱਲ ਕਰਨ ਨੇ। ਸਹੀ ਗੱਲ। ਸ਼ੁਕਰ ਕਰ ਉਹ ਨਹੀਂ ਰੋਕੇ। ਨਜ਼ਰ ਜਿਹੜੀ ਨਾ ਪੱਥਰ ਪਾੜ ਦਿੰਦੀ ਹੈ। ਹਾਂਜੀ ਓਏ ਹੋਏ
ਹਾਂਜੀ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਇਹਦੇ ਵਾਸਤੇ ਮੈਂ ਛਾਤੀ ਹਾਲ ਟੈਪ ਕਰ ਲਵਾਂ ਘਰ ਨੂੰ ਹਰ ਚੀਜ਼ ਚੁੱਕ ਦਵਾਂ ਇਸਤਰੀ ਚੁੱਤਰੀ ਜਿੰਨੀ ਦੇਰ ਘਰ 'ਚ ਨੈਸ਼ ਨਹੀਂ ਮੁੱਕਣੀ, ਭਾਵੇਂ ਜਿੰਨੀ ਮਰਜ਼ੀ ਸਦਕੇ ਜ਼ਕਾਤਾਂ ਕਰੀ ਜਾ, ਜੋ ਮਰਜ਼ੀ ਕਰੀ ਜਾਵੇ। ਨੈਸ਼ ਜਿਹੜੀ ਨਾ ਉਹਨੂੰ ਮੁਕਾਉਣ ਵਾਸਤੇ ਉਹਦੇ ਤੇ ਕੋਈ ਧੂਣੀ ਦੇ ਘਰ ਦੇ ਵਿੱਚ, ਉਹ ਤਵੀਜ਼ ਧਾਗਾ ਕਰ, ਜਿੱਥੇ ਤੂੰ ਲਵਾਇਆ ਤੇਰੇ ਬਾਕੀ ਭਰਾ ਸੜ ਗਏ ਨੇ। ਹਾਂਜੀ ਉਸਤਾਦ ਜੀ ਉਹ ਜਿਹੜਾ ਉਹਨੇ ਕੀ ਕਿਹਾ ਹੋਣਾ, ਉਹ ਜਿਹੜਾ ਆਉਂਦਾ ਮੇਰੀ ਕਟਿੰਗ ਕਰਨ, ਉਰਦੂ ਸਪੀਕਿੰਗ ਉਹਦਾ ਸਟਾਈਲ ਵੇਖਿਆ? ਹਾਂ ਉਹਦਾ ਹੋਰ ਸਟਾਈਲ ਆ, ਉਹ ਤੁਹਾਨੂੰ ਪਤਾ, ਤੁਸੀਂ ਜਾਣਦੇ ਸਾਜਦ ਉਹ ਮੇਰੀ ਦੁਕਾਨ ਤੇ ਵੀ ਲੱਗੇ ਚਿੱਲਰ ਯਾਰ, ਤਾਂ ਉਹ ਮਜ਼ਾ ਨਹੀਂ ਹੈਗਾ। ਚਲੋ ਫੇਰ ਵੀ ਹੁਣ ਐਡਜਸਟ ਤੇ ਕਰਨਾ ਪੈਣਾ। ਉਹ ਹੈ ਕਰੈਕਟਰ। ਸਾਜਦ ਦਾ ਰੇਟ ਕੇ ਨਾਲ ਫਿਰ ਐਡਜਸਟ ਕਰ ਰਹੇ ਹਾਂ ਪਤਾ ਪਰ ਜਦੋਂ ਅੰਮੀ ਕਹਿੰਦੀ ਕਿ ਪੈਸੇ ਦੇ ਬਿੱਲ ਦੇ, अम्मी ने कहा आबद बेटा 200 रुपये देना मेडिसिन लेने। ओहो अम्मी जान इंसान ਨੂੰ ਮੈਂਟਲੀ ਫਿਜ਼ੀਕਲੀ ਤੇ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਚਾਹੀਦਾ। ਅੰਮੀ ਕਹਿੰਦੀ ਪੁੱਤ ਇਹ 200 ਰੁਪਏ ਨਾ ਦੇ, ਤੂੰ ਸਾਰੀ ਇੰਗਲਿਸ਼ ਮੇਰੇ ਤੇ ਨਾ ਲਾ, ਜਾਓ ਖੈਰ ਬੇਟਾ ਵੀ ਤੂੰ ਕੀ ਫਿਜ਼ੀਕਲੀ ਮੈਂਟਲੀ ਫਾਈਨੈਂਸ਼ੀਅਲੀ ਚਲੀ ਇੱਕ ਵਾਰੀ ਨਾ ਅਸੀਂ ਨਾ ਬੜਾ ਕ੍ਰਾਈਸਿਸ ਦੇ ਹੱਥ ਬੜਾ ਤੰਗ ਰਿਹਾ। ਅੰਮੀ ਨੇ ਕਸ਼ਪ ਵਾਲੇ ਕੋਲ ਨਾ 50,000 ਰੁਪਏ ਕਿਤੇ ਲੋਨ ਅਪਲਾਈ ਕਰਤਾ। ਉਹਨਾਂ ਨੇ ਹੁਣ ਆਉਣਾ ਸੀ ਘਰ ਜ਼ਮਾਨਤ ਦੇ ਤੌਰ ਤੇ ਨਾ ਘਰ ਦੇਖਣ ਕਿਸੇ ਨੂੰ ਮਿਲਣ, ਤੇ ਇੰਜ ਕਰਕੇ ਉਹ ਸਵੇਰੇ 10 ਵਜੇ ਆਏ ਆ। ਅੰਮੀ ਅੱਬੂ ਘਰ ਨਹੀਂ ਸੀ, ਅਸੀਂ ਤਾਂ ਕੰਮਾਂ 'ਚ ਚਲੇ ਗਏ। ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਉਹੀ ਭਾਈ ਬਾਹਰ ਨਿਕਲ ਗਿਆ, ਮੇਰਾ ਇੰਗਲਿਸ਼ ਰਿਪੋਰਟਰ ਇੰਗਲਿਸ਼ ਰਿਪੋਰਟਰ ਸਲਾਮ ਤੇ ਉਹਨੂੰ ਨਹੀਂ ਪਤਾ ਕਿ ਉਹਨੂੰ ਨਹੀਂ ਪਤਾ, ਨਾ ਕਸ਼ਪ ਵਾਲੇ ਨੂੰ ਪਤਾ ਵੀ ਇਹ ਕੀ ਆ, ਨਹੀਂ ਇਹਨੂੰ ਪਤਾ ਕਿ ਅੰਮੀ ਨੇ ਕਰਦਾ ਅਪਲਾਈ ਕੀਤਾ, ਬਿਲਕੁਲ ਨਹੀਂ ਪਤਾ, ਤੇ ਅੰਮੀ ਨੇ ਦੱਸਿਆ ਵੀ ਨਹੀਂ। ਤੇ ਉਹ ਪਤਾ ਕਰਨ ਆਏ ਘਰ 'ਚ। ਅਸੀਂ ਉਹਨੂੰ ਦੱਸਦੇ ਵੀ ਨਹੀਂ ਹੁੰਦੇ, ਉਹ ਆਪਣੇ ਆਪ ਨੂੰ ਬੜਾ ਅੱਛਾ ਫਿਰ ਸਲਾਮ ਅਲੈਕੁਮ ਅੱਜ ਕਿਹਦੀ ਮਿਲਣਾ? ਉਹ ਕਹਿੰਦਾ जी इतना करके मोहम्मद अनवर का घर ही है जी, यही है आप सुनाए बात करें, जूस मंगवाऊँ आपके लिए, क्या पियेंगे? चेरी अनानास शेक? वो चूस ही हो दसे भी तू घट देख ले पिछे कितना ਜੇ ਚੋਂ ਨਿਕਲਿਆ निकलिया किचो है भी तू घर तेरा मजीद ਦਾ ਕੀ ਹੈਗਾ, ਪਰ ਮੈਂ ਜਦ ਹੋਰ ਪੁੱਛਣ ਗਿਆ ਅੱਛਾ ਤੇ ਇੰਜ ਕਰਕੇ ਉਹ ਕਹਿੰਦਾ ਹਾਂਜੀ ਕਿੱਧਰ ਆਣਾ ਹੋਆ? ਉਹ ਕਹਿੰਦੇ ਜੀ ਅਸੀਂ ਮੁਹੰਮਦ ਅਨਵਰ ਸਾਹਿਬ ਨੂੰ ਮਿਲਣਾ ਸੀ। ਬੇਸਿਕਲੀ ਇਹਨੇ ਨਾ ਅਸੀਂ ਲੋਨ ਵੱਲੋਂ ਆਏ ਆ, ਇਹਨੇ ਕਰਜ਼ਾ ਅਪਲਾਈ ਕੀਤਾ ਹੈ ਇਹਨਾਂ ਨੇ। ਮੁਹੰਮਦ ਅਨਵਰ ਤੇ ਮੇਰੇ ਵਾਲਦ ਸਾਹਿਬ ਨੇ ਉਹ ਦੱਸੇ ਨਹੀਂ ਆਪਣੀ ਕਿੰਨਾ ਕਰਜ਼ਾ? ਉਹਨੇ ਕਹਿੰਦੇ 50,000। ਉਹ 50,000 ਇਹ ਤੇ ਹੁਣ ਮੇਰੀ ਪਾਕਟ 'ਚ ਆ। ਅਰੇ ਕਿਤੇ ਬੁਝੇ ਸਤਿਆਤ ਕੀ ਹੋ ਗਿਆ? ਬੁਝੇ 50,000 ਰੁਪਏ ਖੈਰ ਹੋਵੇ ਤੇ ਘਰ ਦੇਣਾ ਕੱਖ ਨਹੀਂ ਹੈ। ਤੁਹਾਨੂੰ ਦੱਸੋ ਐਵੇਂ ਜੇ ਬੁਝੇ ਨੇ ਕਿਹਾ ਜਾਂ ਤੇ ਤਬੀਅਤ ਖਰਾਬ ਆ, ਕੋਈ ਨਹੀਂ ਤੁਸੀਂ ਨਾ ਸਿਰਕਾ ਪੀਓ, ਅੱਲਾ ਖੈਰ ਕਰੇ, ਸਿਰ ਕੋਲ ਦਿਲਗਾ ਪੀਓ ਤੇ ਹਟੋ ਜੀ। ਤੇ ਉਹ ਜੋ ਕਿੰਨਾ ਨਹੀਂ ਭਾਜੀ ਦੇਖੋ ਤਸਵੀਰ ਕੱਢ ਕੇ ਸਹੀ ਤੁਹਾਡੇ ਬੁਝੀ ਦੀ। ਉਹ ਯਾਰ ਅੱਬੂ ਜੀ ਨੇ ਕੀ ਹੋ ਗਿਆ? ਕੀ ਹੋ ਗਿਆ ਅੱਬੂ ਜੀ ਨੇ? ਮੇਰੇ ਤਾਂ ਗੱਲ ਮੁਸ਼ਰਨ ਕਰਦੇ। ਮੇਰਾ ਤੇ ਅਲਹਮਦੁਲਿਲਾ ਡੀ ਗਰਾਊਂਡ ਵਿੱਚ ਸਲੂਨ ਆ ਹੈ, ਮੇਰਾ ਐਲੈਕਸ ਵਨ ਤੋਂ ਨਾਮ ਤੋਂ ਸਲੂਨ ਹੈ ਮੇਰਾ। ਮੈਂ ਤੇ ਹੁਣ 2.5 ਕਰੋੜ ਰੁਪਏ ਦੁਕਾਨ ਪਾਈ ਆ, ਗਾੜੀ ਮੇਰੀ ਕੋਲ ਆ ਤੇ ਮੋਟਰਸਾਈਕਲ ਲੜਕੇ ਦੀ ਲੈ ਕੇ ਆ, ਰਾਤੀ ਨੂੰ ਕਾਰ ਚਾਹੀਦੀ ਛਾਤੀ ਤੇ। ਤੁਸੀਂ ਦੱਸੋ ਕੁਝ ਖਾਣਾ ਪੀਣਾ, ਤੁਹਾਨੂੰ 50-60 ਲੱਖ ਰੁਪਏ ਦੇ ਦਿਆ ਤੁਹਾਡੇ ਦਾਰੇ ਨੂੰ। ਉਹ ਬੰਦਾ ਆਇਆ ਯਾਨੀ ਉਹਨੂੰ ਕਹਿੰਦਾ ਤੁਹਾਡੇ ਦਾਰੇ ਨੂੰ ਕੋਈ 50,000 ਲੱਖ ਦੀ ਲੋੜ ਮੇਰੇ ਕੋਲ ਲੈ ਆਓ। ਤੇ ਦੱਸੋ ਨਹੀਂ ਯਾਰ ਇਹਨੂੰ ਕੀ ਹੋ ਗਿਆ ਵਾ? ਮੈਂ ਇਹਨੇ ਕਰਤਾ ਕਿਉਂ ਅਪਲਾਈ ਕੀਤਾ? ਉਹ ਕਹਿੰਦਾ ਠਹਿਰ ਸੌਰੀ ਮਾਜ਼ਰਤ, ਨਹੀਂ ਸਾਨੂੰ ਚਾਹੀਦਾ, ਇਹਨੂੰ ਕੈਂਸਲ ਕਰੋ ਫਾਰਮ। ਆਪ ਫਾਰਮ ਪੜ ਗਏ ਐਂ ਕਰਕੇ ਓਕੇ ਜਾਓ नहीं वो ऐप चला गया, आप केक मारी ऐप चला गया, ਆਪ ਨਿਕਲ ਗਿਆ। ਆਪ ਨਿਕਲ ਗਿਆ। ਅਮੀ ਨੇ 2 ਘੰਟੇ ਬਾਅਦ ਮੇਰੇ ਗਾਲ ਕੀਤੀ ਲਾਉਣ ਵਾਲੇ ਸਲਾਮ ਅਲੈਕੁਮ ਪੁੱਤ ਤੁਸੀਂ ਆਉਣਾ ਸੀਗਾ ਤੇ ਆਏ ਨਹੀਂ, ਅਸੀਂ ਤਾਂ ਇੰਤਜ਼ਾਰ ਕਰਦੇ। ਕਹਿੰਦਾ ਮਾਂ ਜੀ ਤੁਹਾਡੇ ਘਰ ਦੇ ਵਿੱਚ ਆਇਆ ਐਡਰੈਸ ਉਹ ਮੁਹੰਮਦ ਅਨਵਰ ਸਾਹਿਬ ਹੈ, ਮੁੰਡਾ ਇੱਕ ਨਿਕਲਿਆ ਉਹਦਾ ਨਾਂ ਆਬਦ ਜੱਟ ਸੀਗਾ, ਉਹ ਸਾਨੂੰ ਕਹਿਣ ਡਿਆ ਵਾ ਤੁਹਾਨੂੰ ਦੱਸੋ ਕਰਦਾ ਚਾਹੀਦਾ ਵਾ, ਤੁਹਾਨੂੰ ਕੋਲ 1-2 ਲੱਖ ਚਾਹੀਦਾ, ਤੁਹਾਨੂੰ ਦੱਸੋ। ਉਹ ਤਾਂ ਕਾਰਾਂ ਗੱਡੀਆਂ ਸਲੂਨ ਉਹ ਅਮੀ ਕਹਿੰਦੇ ਫੋਨ ਬੰਦ ਕਰੋ। ਇੰਜ ਕਰਕੇ ਅਮੀ ਨੇ ਫੋਨ ਬੰਦ ਕੀਤਾ, ਇੰਜ ਕਰਕੇ ਅਮੀ ਨੇ ਫੋਨ ਲਾ ਕੇ ਆਪ ਤੇਰਾ ਬੇੜਾ ਗਰਕ ਹੋ ਜਾਵੇ, ਆਪ ਤੂੰ ਕਿਤੇ ਜਾ ਤੇ ਮਿੱਟੀ ਹੋ ਜਾਵੇ, ਥੇ ਹੋ ਜਾਵੇ, ਮੇਰਾ ਕਰਜ਼ਾ ਬਣਵਾ ਦੇ। ਅਮੀ ਜੀ ਕਿਉਂ ਇਸ ਤਰ੍ਹਾਂ ਕਰਦੇ ਹੋ? ਮੈਂ ਆਣਾ ਸ਼ਾਮ ਨੂੰ ਤੁਹਾਡੇ ਜੂਸ ਲੈ ਕੇ ਆਵਾਂਗਾ। ਕਿੰਨੇ ਉਹ ਬੜੀ ਛੋਟੇ ਜਿਹੇ ਮਹਿੰਦੀ ਐਵੇਂ ਬਈ ਖਵਾਜਾ ਸਰਾ ਸਿਸਟਮ ਨਾ ਕਰਵਾਈ। फैमिली प्रोग्राम आ दस लोग नहीं आ गए, हल्की जी कॉमेडी करो कि आप लेटिए। मैं कहा हो जाएगा कोई मसला नहीं, मैं जान कल सुन अगर तू कहना हीरो जनाना कह दूँ, मैं कहा हीरो जनाना उन्होंने कह दिया। मैं कहा नाले फैमिली प्रोग्राम करो, नहीं पता की गल गेट लगा देंगे तो मीर कौन सौ नहीं तो फिर भी तो मैं कहना चलो कह दो नहीं। मैं कहना क्यों कहना रात तक लेट नाइट हो गए 2-3 बच्चे फिर मैं गया गल सुन गोल्डी है, मैं कहनी गोल्डी है ओ शिट चलो लो जी नाज़रीन अपना बहुत ख्याल रखो, अगले प्रोग्राम में कल मुलाकात होगी, तब तक के लिए इजाजत जी, रब रखा जी।